बस बेचारी शैफी छोटी जी चीज पिछे मर गई। ਉਹ ਕੋਈ ਆਮ ਪੈਨ ਡਰਾਈਵ ਨਹੀਂ ਸੀ। ਮੰਤਰੀ ਮੁਖਤਿਆਰ ਸਿੰਘ ਦੀਆਂ ਕਿਸੇ ਕੁੜੀ ਦੇ ਨਾਲ ਫੋਟੋਆਂ ਸੀ, ਉਹ ਵੀ ਗਲਤ ਮਲਤ ਜੀਆਂ। ਮੈਨੂੰ ਲੱਗਦਾ ਬਲੈਕਮੇਲਿੰਗ ਦਾ ਚੱਕਰ ਆ। ਪਰ ਉਹ ਪੈਨ ਡਰਾਈਵ ਹੈ ਕਿੱਥੇ? ਮੈਨੂੰ ਸੀਰਤ ਨੇ ਇੱਕ ਤਾਜ ਮਹਿਲ ਦਿੱਤਾ ਸੀ, ਉਹ ਚਲਕੋਤੀ ਮੈਂ। ਚਲੋ ਇਹਦੇ ਨਾਲ ਇੱਕ ਗੱਲ ਤੇ ਕਲੀਅਰ ਹੋਈ ਵੀ ਕਤਲ ਇਹਨੇ ਨਹੀਂ ਕੀਤਾ ਯਾਰ। ਸਾਲਿਓ ਤੁਸੀਂ ਮੈਨੂੰ ਹੁਣ ਤੱਕ ਕਾਤਲ ਸਮਝੀ ਗਏ? ਤੂੰ ਸਮਝਣ ਦੀ ਗੱਲ ਕਰਨ ਦੇ। ਇਹ ਦੋਵੇਂ ਤੇਰੀ ਫਾਂਸੀ ਤੋਂ ਬਾਅਦ ਤੇਰੀ ਲਾਸ਼ ਲਿਆਉਣ ਲਈ ਟੈਂਪੂ ਬੁੱਕ ਕਰਾਈ ਫਿਰਦੇ ਆ। ਲੱਕੀ ਕਿਤੇ ਜਾਈ ਨਾ ਹੁਣ। ਅਸੀਂ ਸੀਰਤ ਨੂੰ ਵੀ ਇੱਥੇ ਬੁਲਾਇਆ। ਅੱਜ ਤੁਹਾਡੇ ਦੋਨਾਂ ਦੀ ਸੁਲਾਹ ਕਰਾ ਕੇ ਹੀ ਰਹਿਣੀ ਹੈ। ਸੀਰਤ ਆ ਰਹੀ ਹੈ? ਹੋਰ ਕੀ, ਜੇ ਪਰਜਾਈਆਂ ਦੇ ਹੁੰਦੇ ਹੋਏ ਤੇਰਾ ਘਰ ਨਾ ਵਸਿਆ ਤੇ ਅਸੀਂ ਪਰਜਾਈਆਂ ਕਾਦੀਆਂ। ਸੁਣ ਲਓ ਦੀਦੀ, ਇਹ ਹੈ ਐਰੀ। ਜੇ ਕਿਤੇ ਕੇਕ ਕੱਟਦੇ ਆਪਣੇ ਚੱਪੂ ਨੂੰ ਦੌਰਾ ਪੈ ਗਿਆ ਨਾ ਤਾਂ ਇਹ ਤੋਂ ਕੇਕ ਕਟਾ ਲਿਓ। ਸਾਲਾ ਮੁਰਦਾ ਬੋਲੂ ਕਫਣ ਪਾੜੂ, ਕਦੇ ਨਾ ਚੱਜ ਦੀ ਗੱਲ ਕਰੀ। ਕੇਕ ਕੱਟਣਾ ਕੋਈ ਪਰਬਤ ਨਹੀਂ ਕੱਟਣਾ, ਦਫਾ ਹੋ ਜਾ ਤੂੰ। ਨਹੀਂ ਵੈਸੇ ਜਦੋਂ ਇਹ ਜੰਮਿਆ ਸੀ ਤੇ ਇਹਨੂੰ ਗੁੜਤੀ ਦੇ ਵਿੱਚ ਮੂੰਹ 'ਚ ਸ਼ਹਿਦ ਦੀ ਥਾਂ ਤੇ ਲੁੱਕ ਪਾਈ ਸੀ। ਸੌਰੀ ਵੀਰ ਜੀ, ਬੰਟੀ ਵੱਲੋਂ ਮੈਂ ਮਾਫੀ ਮੰਗਦੀ ਹਾਂ। ਜੱਸੀ ਇੱਕ ਮਿੰਟ ਆਓ। ਮੈਨੂੰ ਲੱਗਦਾ ਤਿੰਨੇ ਜਣੇ ਤੈਨੂੰ ਫੈਂਟਣ ਦੀ ਸਕੀਮ ਬਣਾਉਣ ਲੱਗਿਆ ਸਾਲਿਆ। ਉਹ ਕੀ ਕੱਟਾ ਖੁੱਲ ਗਿਆ ਯਾਰ ਤੇਰਾ? ਹੱਸ ਗਏ। ਕੀ ਹੋਇਆ? ਆਪਾਂ ਬੰਟੀ ਨੂੰ ਮੇਰੀ ਮੰਗੇਤਰ ਕਹਿ ਕੇ ਮਿਲਾਇਆ ਸੀ ਸ਼ੈਫੀ ਨਾਲ, ਤੇ ਪਰਜਾਈਆਂ ਨੇ ਮੇਰੇ ਸੀਰਤ ਸੱਦ ਲਈ। ਭਰਜਾਈਆਂ ਵੀ ਨਾ ਕੀ ਪਰਜਾਈਆਂ ਵੀ ਨਾ? ਇਸ ਤੋਂ ਪਹਿਲਾਂ ਕਿ ਸੀਰਤ ਆਵੇ ਤੂੰ ਬੰਟੀ ਨੂੰ ਇੱਥੋਂ ਲੈ ਕੇ ਦਬਾ ਹੋ ਜਾ, ਮਿੰਟ ਤੋਂ ਪਹਿਲਾਂ। ਹਾਂ ਮਿੰਟ ਦੇ ਅੰਦਰ 60 59 50 ਤੇਰੇ ਕਤਲ ਦਾ ਪਲਾਨ ਬਣ ਚੁੱਕਾ। ਛੇਤੀ ਨਿਕਲੇ ਤੂੰ। ਮੈਂ ਸਾਲਾ ਕਿਹੜਾ ਗੁਨਾਹ ਕਰਤਾ? ਸਾਲਾ ਨਹੀਂ ਜੀਜਾ, ਮੈਂ ਪਾਰਕਿੰਗ ਚੋਂ ਗੱਡੀ ਕੱਢਣ ਚੱਲਿਆ, ਬਾਹਰ ਮਿਲ ਮੈਨੂੰ ਸਿੱਧਾ। ਛੇਤੀ ਕਰ। ਵਾਕਿਆ ਹੀ ਔਰਤ ਔਰਤ ਹੀ ਹੁੰਦੀ ਆ। ਤੁਸੀਂ ਸਾਲਿਓ ਮੇਰਾ ਘਰ ਤੋੜਨ ਤੇ ਆਏ ਸੀ, ਤੇ ਪਰਜਾਈਆਂ ਆਪ ਹੀ ਦੇਖ ਲਓ। ਸਭ ਦੇਖਦਾ ਆਪਣੇ ਘਰ ਇਹਨਾਂ ਤੋਂ ਸੰਭਾਲੇ ਨਹੀਂ ਜਾਂਦੇ, ਚੱਲੀਆਂ ਦੂਜਿਆਂ ਦੇ ਘਰ ਸੰਭਾਲੋ। ਉਹ ਛੱਡ ਓਏ, ਮੇਰੀ ਘਰ ਵਾਲੀ ਤੋਂ ਮੇਰੀ ਕਮੀਜ਼ ਤੇ ਲਾਏ ਬਟਨ ਨਹੀਂ ਟਿਕਦੇ, ਉਹਦੇ ਮਿਲਾਏ ਰਿਸ਼ਤੇ ਜ਼ਰੂਰ ਟਿਕਣਗੇ। ਭਾਜੀ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਜੀ। ਮੈਂ ਦੇਖੋ ਭਾਜੀ, ਕਤਲ ਦੀ ਸਜ਼ਾ ਬਹੁਤ ਵੱਡੀ ਹੁੰਦੀ ਹੈ ਜੀ, ਐਵੇਂ ਕਿਤੇ ਜਾ ਜਾਂਦੀ ਨਾ ਹੋ ਜੇ ਜੀ। ਤੈਨੂੰ ਕਿਹਨੇ ਦੱਸਿਆ ਓਏ? ਜੀਜੇ ਨੇ। ਜੀਜਾ ਕਰ ਲੋ ਕਿ ਉਹਨੂੰ ਭਾਂਡਾ, ਇਹ ਸਾਲਾ ਜੀਜਾ ਮਰਵਾਏਗਾ ਸਾਨੂੰ। ਆ ਗਿਆ ਮੇਰਾ ਸਾਲਾ। ਸਾਲਾ ਨਹੀਂ ਜੀਜਾ ਜੀ। ਤੈਨੂੰ ਕੀ ਹੋਇਆ? ਜੀਜਾ ਜੀ ਘਬਰਾਓ ਨਾ, ਮੈਂ ਇਹਨਾਂ ਨੂੰ ਸਮਝਾਤਾ, ਹੁਣ ਕੁਝ ਨਹੀਂ ਕਹਿੰਦੇ ਮੈਨੂੰ। ਉਹ ਦੱਸੇਗਾ ਵੀ ਕਿ ਯੋਗਾ ਹੀ ਕਰੀ ਜਾਏਗਾ। ਉਹ ਆ ਗਈ। ਅਲੱਗ ਕੀ ਸਟੋਰੀ ਹੈ। ਜੇ ਅਸੀਂ ਤੁਹਾਨੂੰ ਘਰ ਦੇ ਬਾਹਰ ਟੈਂਟ ਲਾਉਣ ਦੇਤੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਸਾਡੇ ਕੂਲਰ ਚੱਕ ਲਿਓ। ਮਾਨੇ ਕੋ ਨਹੀਂ ਠਾਇਆ ਥਾਰ ਕੂਲਰ ਸਰਦਾਰ ਜੀ। ਹਾਂ ਵੈਸੇ ਵੀਰ ਜੀ ਮੈਨੂੰ ਤੇ ਬਹੁਤ ਚੰਗੇ ਘਰ ਦੀਆਂ ਲੱਗ ਰਹੀਆਂ, ਮੈਨੂੰ ਨਹੀਂ ਲੱਗਦਾ ਇਹਨਾਂ ਕੂਲਰ ਚੁੱਕਿਆ ਹੋਣਾ। ਤੇ ਆਪਣੇ ਆਪ ਰੁੜ ਕੇ ਆ ਗਿਆ ਇੱਥੇ। हमने नहीं पता, हमारी हालत तो देखो। हम तो रात में सो रही थी, सुती पड़ी ने कूलर लगा के कोई। हाँ, सारा ठंड में मर गई हम दोनों। ਕੁੰਗੜ ਕਾ। हाँ ਚਲੋ ਛੱਡੋ ਨਾ ਵੀਰ ਜੀ, ਉਹ ਵਿਚਾਰੀਆਂ ਠੰਡੀਆਂ ਹੋਈਆਂ ਪਈਆਂ, ਤੁਸੀਂ ਗਰਮ ਹੋਈ ਜਾਂਦੇ ਹੋ। ਹੋਰ ਨਾ ਕਿਤੇ ਸਰਦ ਗਰਮ ਹੋ ਜਾਣ ਵਿਚਾਰੀਆਂ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਤੂੰ ਇਹਨਾਂ ਦੀ ਬੜੀ ਸਾਈਡ ਲੈਣ ਲੱਗਿਆ ਹੋਇਆ। ਦਰਅਸਲ ਵੀਰ ਜੀ ਇਹ ਜਿਹੜਾ ਕੂਲਰ ਹੈ ਨਾ, ਇਹ ਤੁਹਾਡੇ ਛੋਟੇ ਵੀਰ ਨੇ ਲਾਇਆ ਇੱਥੇ। ਉਹ ਤੂੰ ਲਾਇਆ ਇਹਨੂੰ? ਨਹੀਂ, ਇਹ ਸਮਝ ਲਓ ਕਿ ਮੇਰੇ ਕੋਲੋਂ ਲੱਗ ਗਿਆ। ਬਸ ਰਾਤ ਨਾ ਗਰਮੀ 'ਚ ਤੜਪਦੀਆਂ ਮੇਰੇ ਕੋਲੋਂ ਵੇਖੀਆਂ ਨਹੀਂ ਗਈਆਂ, ਮੇਰਾ ਰੋਣਾ ਨਿਕਲ ਗਿਆ, ਮੈਂ ਲਾਤਾ ਲਿਆ ਕੇ। ਤੇ ਅਸੀਂ ਪਿਓ ਪੁੱਤ ਪਹਾੜਾਂ 'ਚ ਸੁੱਤੇ ਪਏ ਸੀ ਤੇ ਸਾਡਾ ਵਰਾਂਡਾ ਸੋਲਨ 'ਚ ਪੈਂਦਾ। ਨਹੀਂ ਨਾ, ਵੇਖੋ ਨਾ ਵੀਰ, ਕੀ ਹੈ ਕਿ ਬੰਦੇ ਐਡਜਸਟ ਕਰ ਜਾਂਦੀ ਹੈ, ਜਨਾਨੀਆਂ ਨੂੰ ਜ਼ਿਆਦਾ ਕੇਅਰ ਚਾਹੀਦੀ ਹੁੰਦੀ ਹੈ। ਸ਼ਾਬਾਸ਼ ਏ ਤੇਰੇ, ਜਿਹੜੀ ਵਿਆਹ ਕੇ ਲਿਆ ਉਹ ਤੇ ਤੂੰ ਸੰਭਾਲੀ ਨਹੀਂ ਜਾਂਦੀ, ਲੱਗਿਆ ਬਾਹਰਲੀਆਂ ਨੂੰ ਸੰਭਾਲਣ। ਜੇ ਮੈਨੂੰ ਸੁੱਤਾ ਪੈ ਨੂੰ ਡੇਂਗੂ ਮੱਛਰ ਲੜ ਜਾਂਦਾ, ਮੈਨੂੰ ਕਿਹਨੇ ਸਾਂਭਣਾ ਸੀ? ਨਹੀਂ ਨਹੀਂ ਵੀਰ ਜੀ, ਆਹੀ ਤੇ ਗੱਲ ਹੈ। 5 ਵਜੇ ਤੋਂ ਬਾਅਦ ਡੇਂਗੂ ਮੱਛਰ ਹੁੰਦਾ ਹੀ ਨਹੀਂ ਹੈ। 5:30 ਬਹੁਤ ਸੋਚ ਸਮਝ ਕੇ ਤੁਹਾਡੇ ਭਰਾ ਨੇ ਕੂਲਰ ਨੂੰ ਹੱਥ ਪਾਇਆ ਜੇ। ਜੇ ਤੇਰੀ ਇਹ ਸਮਝ ਬਾਰੇ ਤੇਰੀ ਘਰ ਵਾਲੀ ਨੂੰ ਸਮਝ ਪੈ ਗਈ ਨਾ ਵੀ ਘਰਦਿਆਂ ਨੂੰ ਗਰਮੀ 'ਚ ਮਾਰ ਕੇ ਬਾਹਰਲੀਆਂ ਨੂੰ ਠੰਡ ਵਰਤਾਉਂਦਾ ਫਿਰਦਾ, ਤੇਰੇ ਖੜੇ ਖੜੇ ਦੇ ਸੈਲ डाउन हो जाने। सरदार जी कूलर थारो ठाके यो लेके आयो, मानना बीच में क्यों घसीटो तुम? माफ करना जी, पैसा खोटा अपना बाणीए ਨੂੰ ਕੀ ਦੋਸ਼। ਉਹ ਕੀ ਬਿਟਰ ਬਿਟਰ ਝਾਕਦਾ ਉਧਰ, ਮਾਰ ਪਿਓ ਨੂੰ ਧੱਕਾ। ਉਹ ਸਾਲਿਆ ਮੈਨੂੰ ਨਹੀਂ ਕੂਲਰ ਨੂੰ। डैडी मैं कहना यूनियन तो छोटा हाथी ना मंगा लिए। ਜੇ ਛੋਟਾ ਹਾਥੀਏ ਮਗਾਉਣਾ ਆ ਚਿੱਟੇ ਸੂਰ ਦਾ ਮੈਂ 4 ਪਾਉਣਾ। ਚੱਲ ਮਾਰ ਧੱਕਾ। आंटी जी का आगरा बचा के ਚਲੋ ਚੱਲ। हमें अपनो ख्याल रखो, हमें तो घाघरो बचाई लेंगे। हाँ ਲਓ ਜੀ, ਮੈਂ ਕੂਲਰ ਕੱਲਾ ਹੀ ਚੁੱਕ ਲਿਆ ਸੀ, ਆ ਪਿਓ ਪੁੱਤ ਕਿੱਲਣ ਲੱਗੇ ਹੋਏ ਨੇ। मैंने तो पहले ही बोलियो थो, इस गांव में कोई भी मानस चोखो को नहीं। को बात नहीं हुकम जी, की में दियो है कुछ लियो तो नहीं। हाँ ਚਲੋ ਮੇਰੇ ਕਰਕੇ ਤੁਹਾਨੂੰ ਪਰੇਸ਼ਾਨੀ ਹੋਈ, ਮੇਰੇ ਵੱਲੋਂ ਬਹੁਤ ਬਹੁਤ ਸੌਰੀ। ये भूकम नान तुन कट जावा। उड़ा खाट जोड़ रखी, उसके पीछे ना लो। हो क्या बात कर रहे हो? एकदम खुला है ना माँ। ना पहला कहता रहा नहाया कर तो।
तू तो न्यू कह रही जनो पहली बार कुणबे में आई हो। ना ना यू तो पता बाहर ठंडो है ना, बुखार चढ़ गयो तो। ਬੋਲੋ ਬੋਲੋ। हाँ अरे मारे कुणबे में तो न्यू ना आया करे। ਵੈਸੇ ਸਾਡੇ ਘਰ ਵੀ ਗੁਸਲਖਾਨੇ ਬਹੁਤ ਸੋਹਣੇ, ਤੁਸੀਂ ਚਾਹੋ ਤੇ ਉੱਥੇ ਆ ਕੇ ਨਹਾ ਲਓ। ना ना सरदार जी, इब थारे घर के बाहर पड़े तो ये हालत होगी, भीतर पता नहीं के करोगे। ਨਹੀਂ ਨਹੀਂ, ਇਹ ਮੇਰੀ ਗਰੰਟੀ ਹੈ ਤੁਹਾਨੂੰ, ਜਿਹੋ ਜੀਆਂ ਲੈ ਕੇ ਜਾਵਾਂਗਾ ਨਾ ਉਹ ਜੀਆਂ ਛੱਡ ਕੇ ਜਾਵਾਂਗਾ। पक्को? ਪੱਕੋ। अम्मा चाले? ਚੱਲੋ ਬੇਟੀ। ਆਓ ਜੀ। सरदार जी मैं भी चालू। ਹੁਕਮ ਜੀ, ਬੇਨਤੀ ਹੈ ਵੀ ਇੱਥੇ ਨਾਲ ਹੀ ਨਹਿਰ ਹੈ, ਤੁਸੀਂ ਉੱਥੇ ਚੁੱਭੀ ਲਾ ਲਓ ਜਾ ਕੇ। ਅਰੇ ਨਾ ਲੈ ਜਾਓ ਇੱਥੋਂ। ਆਓ ਜੀ। ਉਹ ਕੀ ਹੋ ਗਿਆ ਯਾਰ, ਇਹੋ ਜਿਹਾ ਕੀ ਦੇਖ ਲਿਆ ਤੁਸੀਂ, ਦੱਸੋ ਮੈਨੂੰ। ਓਏ ਕੁੱਲੂ ਤੇ ਪੱਠਿਆ, ਕੀ ਕਰਦਾ ਪਿਆ? ਮੈਂ ਤਾਂ ਸੁੱਤਾ ਪਿਆ ਸੀ, ਤੁਸੀਂ ਕੀ ਕਰੀ ਜਾਂਦੇ ਹੋ? ਨਾਲੇ ਮੇਰੇ ਪ੍ਰਾਈਵੇਟ ਬੈਡਰੂਮ 'ਚ ਤੁਸੀਂ ਕੀ ਕਰਦੇ ਹੋ? ਸਾਰਾ ਬੈਡਰੂਮ ਹੈ ਤੇਰਾ? ਹੈ ਸਾਲਿਆ ਬੈੱਡ ਤੇ ਹੁੰਦੇ ਆ, ਅਲਮਾਰੀ ਨਾਲ ਸਿਰ ਲਾ ਕੇ ਸੁੱਤਾ ਪਿਆ। ਜੋ ਵੀ ਹੈ ਮੇਰਾ ਬੈਡਰੂਮ ਹੈ, ਬੰਦੇ ਦੀ ਕੋਈ ਓਪਨ ਪ੍ਰਾਈਵੇਸੀ ਹੁੰਦੀ ਹੈ? ਤੁਸੀਂ ਇਹ ਦੱਸੋ ਵੀ ਅੱਧੀ ਰਾਤ ਨੂੰ ਮੇਰੇ ਘਰ ਕਿਵੇਂ ਆਉਣਾ ਹੋਇਆ? ਓਏ ਹੈਲੋ, ਤੇਰਾ ਘਰ ਓਏ, ਸਾਡਾ ਘਰ ਹੈ। ਉਹ ਅੱਛਾ ਤੁਹਾਡਾ ਘਰ ਇਹ? ਲੈ ਮੈਨੂੰ ਕਦੇ ਫੀਲ ਹੀ ਨਹੀਂ ਹੋਇਆ, ਮੈਨੂੰ ਤਾਂ ਆਪਣਾ ਆਪਣਾ ਜਿਹਾ ਲੱਗਦਾ। ਆਈ ਲਵ ਦਿਸ ਹਾਊਸ। ਆ 3 ਮਹੀਨੇ ਦਾ ਕਿਰਾਇਆ ਨਹੀਂ ਦਿੱਤਾ, ਆਪਣਾ ਆਪਣਾ ਤਾਂ ਲੱਗਣਾ ਹੀ ਹੈ ਤੈਨੂੰ। ਅੱਛਾ ਕਿਰਾਇਆ ਲੈਣ ਆਏ ਹੋ, ਦੱਸੋ ਕਾਹਦਾ ਚਾਹੀਦਾ? ਜਹਾਜ਼ ਦਾ, ਟ੍ਰੇਨ ਦਾ, ਬੱਸ ਦਾ, ਟਰੱਕ ਦਾ, ਟੈਕਸੀ ਦਾ ਜਾਂ ਫਿਰ ਸ਼ਿਪ ਦਾ? ਓਏ ਘਰ ਦਾ ਕਿਰਾਇਆ ਚਾਹੀਦਾ। ਅੱਛਾ ਘਰ ਦਾ ਕਿਰਾਇਆ ਚਾਹੀਦਾ। ਕੀ ਚਾਹੀਦਾ? ਕੈਸ਼ ਲਾਓਗੇ, ਚੈੱਕ ਲਾਓਗੇ, ਪਾਉਂਡ ਲਾਓਗੇ ਜਾਂ ਫਿਰ ਯੂਰੋ ਲਾਓਗੇ ਤੇ ਜਾਂ ਫਿਰ ਅਸ਼ਰਫੀਆਂ? ਉੱਤਰ ਮੈਂ ਗੋਲੀ ਮਾਰ ਦੂੰ, ਉੱਤਰ ਮੈਂ। ਸੱਚੀ? ਕਿਹੜੀ ਗੋਲੀ? ਡਿਸਪ੍ਰਿਨ ਦੀ, ਐਲਪ੍ਰੈਕਸ ਦੀ ਜਾਂ ਫਿਰ ਲੋਕਲ ਐਡਵਿਲ ਦੀ ਜਾਂ ਫਿਰ ਅੱਖੀਆਂ ਦੀ ਗੋਲੀ? ਸਰਦਾਰਾ ਸਭ ਗੰਦੀਆਂ ਗੱਲਾਂ ਕਰਦਾ ਹੈ। ਆ ਮਾਮਾ ਖੁੰਡਾ ਹੱਥ ਬੜੇ ਮਾਰਦਾ ਨਹੀਂ ਇਹਦੇ ਸਿਰ 'ਚ। ਮੈਨੂੰ ਬੜਾ, ਮੈਂ ਸਿਰ 'ਚ ਮਾਰਾਂ ਇਹਦੇ। ਮੈਨੂੰ ਬੜਾ ਮਾਮਾ। ਮਾਰੀ ਨਾ ਮੈਂ ਆਨਲਾਈਨ ਟ੍ਰਾਂਸਫਰ ਕਰਦਾ, 1 ਮਿੰਟ। ਆ ਲੋ ਲੱਗਾ ਕਿ ਨਹੀਂ ਇਹਦਾ? ਆ ਦੇਖ ਲਓ ਜੀ, 3 ਬੰਦੇ ਆ ਕੇ ਮੈਨੂੰ ਕੁੱਟਦੇ ਆ, ਦੇਖ ਲਓ। ਮੈਨੂੰ ਕਹਿੰਦੇ ਹੁਣੇ ਕਿਰਾਇਆ ਦੇ ਨਹੀਂ। ਓਏ ਮੇਰਾ ਨਹੀਂ ਖੁੰਡਾ ਹੈਗਾ ਇਹ, ਮੇਰਾ ਤਾਂ ਦੋਸਤ ਹੈ, ਭਰਾ ਹੈ ਮੇਰਾ, ਛੋਟਾ ਵੀਰ। ਆ ਮੇਰਾ ਬੱਚਾ, ਬੜਾ ਪਿਆਰਾ ਬੱਚਾ। ਹੋਰ ਘਰ ਸਭ ਠੀਕ ਹੈ? ਇੰਡੀਆ ਗੱਲ ਹੁੰਦੀ ਰਹਿੰਦੀ ਹੈ? ਬਣ ਗਈ। ਤੁਹਾਨੂੰ ਕੀ ਲੱਗਦਾ ਫੋਨ ਦੇ ਵਿੱਚ ਕੱਲੀ ਵੀਡੀਓ ਬਣਦੀ ਹੈ? ਨਾ 9-1 ਓਏ ਜੀ ਹੈ, ਮੇਰਾ ਨਾੜੀ ਲੈਣਾ, ਮੈਂ ਤੇ ਕੁਝ ਵੀ ਨਹੀਂ। ਹੈਲੋ ਪੈਸੇ ਦੇਖਣ ਆਇਆ ਸੀ। ਸਟੇਸ਼ਨ ਜੀ, ਛੇਤੀ ਆਓ ਛੇਤੀ। ਐਡਰੈਸ ਕੀ ਹੈ? ਯਾਰ 156 ਨੰਬਰ 99 ਵੀ ਤਾਂ ਰਹਿੰਦੇ ਯਾਰ। ਤੂੰ ਚੁੱਪ ਕਰ। ਛੱਡ ਦੇ। ਪਿੰਡ ਵਾਲੇ ਨੇ ਰੁਪਈਏ ਇਕੱਠੇ ਕਰਕੇ ਸਾਨੂੰ ਇੱਕ ਪੂਲਿਆਂ ਦੀ ਪੱਕੀ ਝੋਪੜੀ ਪਾ ਕੇ ਦਿੱਤੀ ਹੈ। ਮੈਂ ਤਾਂ ਬਹੁਤ ਗਰੀਬ ਘਰੋਂ ਆ ਜੀ। 7 ਭੈਣਾਂ ਨੇ ਜੀ, ਮੇਰੇ ਵਿਆਹਣ ਵਾਲੀ ਆ। ਮਾਂ ਦੇ ਮੇਰੇ ਪਿੱਤੇ 'ਚ ਪੱਥਰੀ ਆ। ਬਾਪੂ ਮੇਰਾ ਮੰਜੇ ਤੇ ਪਿਆ ਤੇ ਭਰਾ ਮੇਰਾ ਭਾਜੀ ਪਿੰਡ ਜਾ ਕੇ ਫੁੱਲੀਆਂ ਵੇਚਦਾ। ਤੇ ਉਹ ਦਾਦੇ ਇਹਦੇ ਨੂੰ ਕੋੜ ਪਿਆ, ਦਾਦੀ ਇਹਦੀ ਹੈਜਨ ਹੈ, ਮਰੀ ਇਹਨਾਂ ਦੇ ਪਿੰਡ ਦਾ ਨਾਂ ਹੀ ਮਰੀਜ਼ਪੁਰ ਹੈ। ਆ ਦੇਖ ਲਓ ਭਾਜੀ, ਹਜੇ ਵੀ ਨਹੀਂ ਹਟਦੇ। 3 ਜਾਣੇ ਮੇਰੇ ਕੋਲ ਆ ਕੇ ਕਹਿੰਦੇ ਸਾਡੇ ਨਾਲ ਬਹਿ ਕੇ ਦਾਰੂ ਪੀ। ਹੁਣ ਤੁਸੀਂ ਦੱਸੋ ਭਾਜੀ, ਮੇਰੇ ਹਾਲਾਤ ਦਾਰੂ ਪੀਣ ਵਾਲੇ ਹੈਗੇ? ਉਹ ਵੀਰ ਨੇ ਨਾ ਬਾਈ ਮੇਰੀ ਬਾਹ ਮਚੋੜ ਲਈ ਭਾਜੀ, ਤੇ ਨਾ ਦੋਨਾਂ ਮੇਰੇ ਆਏ ਉਹ ਛੱਡ ਦੋ ਆਈ ਬੇਬੇ ਆਏ ਕੁੱਟੇ ਵੀਰ ਜੀ, ਮੈਨੂੰ ਇਹਨਾਂ ਨੇ ਆਏ ਕੁੱਟਿਆ ਬਾਈ ਜੀ, ਮੈਨੂੰ ਇਹਨਾਂ ਨੇ ਬਾਈ ਤਾਲੀ ਤਾਂ ਮਾਰ ਦੋ ਯਾਰ। ਕੀ ਬਾਤ ਹੈ ਯਾਰ। ਥੈਂਕ ਯੂ ਵੀਰ। ਤੇ ਆ ਬਾਪੂ ਜੀ ਨੇ ਨਾ, ਆ ਬਾਪੂ ਜੀ ਨੇ ਮੇਰੇ ਢਿੱਡ 'ਚ ਲੱਤਾਂ ਮਾਰੀਆਂ ਬਾਈ। ਮੇਰਾ ਤਾਂ ਪਹਿਲੀ ਬਾਈ ਹਰਨੀਆਂ ਦਾ ਆਪਰੇਸ਼ਨ ਹੋਇਆ ਹੈ। ਜੇ ਨਹੀਂ ਯਕੀਨ ਆਉਂਦਾ ਪੁੱਛ ਲਓ, ਕੁੱਟਿਆ ਨਾ ਵੀਰੇ ਤੁਸੀਂ ਮੈਨੂੰ। ਆ ਦੇਖੋ। ਆਏ ਨਹੀਂ ਬੇਬੇ, ਤੇਰਾ ਪੁੱਤ ਕੱਲਾ ਕੈਨੇਡਾ 'ਚ ਕਰ ਗਿਆ ਨਹੀਂ। ਹਾਏ ਜੇ ਮੇਰਾ ਭਰਾ ਹੁੰਦਾ ਨਾ, ਕੱਲੇ ਨੂੰ ਭਜਾ ਕੇ ਕੁੱਟਣਾ ਸੀ। ਕੋਈ ਗੱਲ ਨਹੀਂ ਛੋਟੇ ਵੀਰ, ਤੂੰ ਮੈਨੂੰ ਆਪਣਾ ਭਰਾ ਹੀ ਸਮਝ। ਬਸ ਫਿਰ ਦੇਖਦੇ ਕਿਉਂ ਭਾਜੀ, ਢਾਲੋ ਨਾ ਬੱਕਰੇ ਵਾਂਗੂ ਸਾਰਿਆਂ ਨੂੰ। ਉਹ ਮਾਮਾ ਇਹੋ ਜਿਹੇ ਮੂੰਹ ਵਾਲਾ ਘਰੇ ਕੋਈ ਡੰਗਰ ਨਹੀਂ ਰੱਖਦਾ, ਤੂੰ ਕਿਰਾਏਦਾਰ ਆ ਰੱਖਿਆ। ਦੇਖ ਲਓ ਭਾਜੀ, ਤੁਹਾਨੂੰ ਡੰਗਰ ਕਹਿ ਰਿਹਾ ਜੀ ਇਹ। ਓਏ ਮੈਂ ਚਪੇੜ ਮਾਰੀ ਤੇਰੇ ਮੂੰਹ ਤੇ। ਉਹਨਾਂ ਨੂੰ ਕਦੋਂ ਕਿਹਾ? ਤੈਨੂੰ ਕਹਿ ਰਿਹਾ ਡੰਗਰ ਮੈਂ। ਫਿਰ ਵੀਰ ਨੇ ਕਿਹਾ ਕਿ ਮੈਂ ਤੇਰਾ ਭਰਾ। ਹੁਣ ਅਸੀਂ ਇੱਕ ਫੈਮਿਲੀ 'ਚ ਆ, ਜੇ ਮੈਂ ਡੰਗਰ ਹੋਏ ਵੀ ਤਾਂ ਡੰਗਰੀ ਹੋਏ ਨਾ। ਐਕਟਿੰਗ ਸਾਲਾ ਕਿਹੋ ਜੀ ਕਰਦਾ ਮਦਾਰੀ। ਆ ਦੇਖ ਲਓ ਭਾਜੀ, ਅਜੇ ਵੀ ਇਹਨਾਂ ਦੇ ਕੰਨ ਭਰੀ ਜਾਂਦਾ। ਇਹ ਬੰਦਾ ਬਹੁਤ ਖਰਾਬ ਆ ਭਾਜੀ, ਇਹਨੂੰ ਸਖਤ ਤੋਂ ਸਖਤ ਸਜ਼ਾ ਦਿਓ। ਬਸ ਭਾਜੀ ਇਹਨੂੰ 3-4 ਵਾਰੀ ਫਾਂਸੀ ਦੇ ਦਿਓ ਭਾਜੀ, ਬਸ। ਫਿਕਰ ਨਾ ਕਰ, ਅਸੀਂ ਤੇਰੇ ਨਾਲ ਆ। ਥੈਂਕ ਯੂ ਵੀਰੇ। ਗੱਲ ਸੁਣ ਲਓ, ਇਹ ਕੰਨ ਖੋਲ ਕੇ, ਤੁਸੀਂ ਇਹਦੇ ਮੱਥੇ ਨਹੀਂ ਲੱਗਣਾ। ਇਹ ਸਾਡਾ ਕਿਰਾਏਦਾਰ ਹੈ, ਅਸੀਂ ਆਪਦੇ ਘਰੇ ਬੁਰਕੇ ਪਾ ਕੇ ਫਿਰੀ ਜਾਈਏ। ਆਈ ਮੀਨ 10-10 ਫੁੱਟ ਦੂਰ ਰਹਿਣਾ। ਕਿੱਥੇ ਆ ਗਏ? ਉੱਧਰ ਆ ਗਏ। ਮੈਂ ਕੀ ਲੱਗ ਰਿਹਾ? ਲਾਓ ਉਹਨਾਂ ਨੂੰ ਫੋਟੋ ਲਾਓ ਤੁਸੀਂ। ਕਿਤਾਬਾਂ ਹੋਰ ਕੁਛ ਚਾਹੀਦਾ? ਹੋਰ ਕਿਤਾਬਾਂ ਹੈਗੀਆਂ? ਉਹਨੂੰ ਠੀਕ ਕਰੋ। ਮੈਂ ਹੁਣੇ ਲਾ ਕੇ ਫੋਟੋ ਠੀਕ ਕਰੋ। ਆਗੇ ਆਪਣਾ ਸ਼ਰਟ ਠੀਕ ਹੈ। ਮੈਂ ਬੈਠੋ।
ਬਾਈ ਇੱਕ ਗੱਲ ਦੀ ਦਾਤ ਦੇਣੀ ਪਊਗੀ ਗੁਲਸ਼ਨ ਜੀ। ਅੱਜ ਕੱਲ ਦੇ ਹਾਲਾਤਾਂ 'ਚ ਵੀ ਤੁਸੀਂ ਆਪਣੀ ਬੇਟੀ ਨੂੰ ਸੰਸਕਾਰ ਬੜੇ ਵਧੀਆ ਦਿੱਤੇ ਨੇ। ਕਮਾਲ ਕਰਦੇ ਆ ਸਰਦਾਰ ਜੀ, ਪੁੱਛੋ ਕੋਈ ਨਾ। ਇੱਕ ਕੁੜੀ ਦੀ ਜਿਹੜੀ ਜ਼ਿੰਦਗੀ ਹੁੰਦੀ ਹੈ ਨਾ, ਉਹ ਕੜਕ ਚਾਹ ਦੇ ਪਿਆਲੇ ਵਰਗੀ ਹੁੰਦੀ ਹੈ। ਮਾਸਾ ਦੁੱਧ ਪੱਤੀ ਘੱਟ ਪਿਆ ਨਹੀਂ ਤੇ ਚਾਹ ਖਰਾਬ। ਮਤਲਬ ਸਮਝਾ ਨਹੀਂ ਮੈਂ, ਤੁਸੀਂ ਹਾਂ ਯਾਦ ਆਇਆ, ਤੁਹਾਨੂੰ ਪਤਾ ਚਾਹ ਦੇ ਵਿੱਚ ਅਦਰਕ ਬਹੁਤ ਜ਼ਰੂਰੀ ਹੈ, ਬੜਾ ਜ਼ਰੂਰੀ ਹੈ। ਕਿੰਨੇ ਕੱਪ ਚਾਹੀਦੇ? ਬੇਟਾ ਇਹ ਅਦਰਕ ਚਾਹ ਪਾਪਾ ਮੈਂ ਤੁਹਾਨੂੰ ਦੱਸਿਆ ਸੀ ਨਾ, ਬੜਾ ਫਨੀ ਨੇਚਰ ਹੈ ਇਹਨਾਂ ਦਾ। ਵੇਖੋ ਇਹਨਾਂ ਨੇ ਸੰਸਕਾਰ ਤੇ ਅਦਰਕ ਦਾ ਕਿੰਨਾ ਸੋਹਣਾ ਕੰਪੈਰੀਜ਼ਨ ਕੀਤਾ। ਟੀਚਰ ਨੇ ਨਾ ਵਿਦਵਾਨ। ਯੂ ਮੀਨ ਚਾਹ ਲਈ ਅਦਰਕ ਤੇ ਜੀਵਨ ਲਈ ਸੰਸਕਾਰ। ਸੰਸਕਾਰ। ਵਾਹ ਵਾਹ ਬਈ ਕਿਆ ਕੰਪੈਰੀਜ਼ਨ ਕੀਤਾ ਤੁਸੀਂ ਸੰਸਕਾਰ ਦਾ ਤੇ ਅਦਰਕ ਦਾ। ਪਰ ਬੁਰਾ ਨਾ ਮੰਨੋ, ਤੁਸੀਂ ਤੁਹਾਡੀਆਂ ਗੱਲਾਂ ਤੋਂ ਤੁਸੀਂ ਟੀਚਰ ਘੱਟ ਤੇ ਚਾਹ ਵਾਲੇ ਜ਼ਿਆਦਾ ਲੱਗਦੇ ਹੋ। ਲੋ ਕਮਾਲ ਕਰਦੇ ਹੋ ਤਾਂ ਮੈਂ ਹੈ ਹੀ ਆ। ਪਾਪਾ ਬੜੇ ਡਾਊਨ ਟੂ ਅਰਥ ਨੇ, ਕੰਮ ਨੂੰ ਛੋਟਾ ਵੱਡਾ ਨਹੀਂ ਸਮਝਦੇ। ਵੇਖੋ ਟੀਚਰ ਤੇ ਚਾਹ ਵਾਲੇ ਨੂੰ ਇੱਕ ਬਰਾਬਰ ਕਰਤਾ, ਕਹਿੰਦੇ ਕੰਮ ਸਭ ਤੋਂ ਉੱਚਾ। ਡਾਊਨ ਟੂ ਅਰਥ ਹੈ। ਫਿਰ ਤਾਂ ਆਪਣੀ ਬਿਟੀਆ ਮੋਬਾਈਲ ਦਾ ਇਸਤੇਮਾਲ ਵਗੈਰਾ। ਉਹ ਲੈ ਮਹਾਰਾਜ, ਜੁੜਿਆ ਹੀ ਨਹੀਂ ਕਦੇ। ਪਾਪਾ ਜੀ ਇਹਨਾਂ ਨੂੰ ਲੋੜ ਨਹੀਂ ਪੈਂਦੀ, ਬੜੀ ਸਾਦੀ ਜ਼ਿੰਦਗੀ ਜੀਂਦੇ ਨੇ। ਵੇਖੋ ਮੂੰਹ ਤੇ ਹੀ ਲਿਖਿਆ। ਯੂ ਮੀਨ ਡਾਊਨ ਟੂ ਅਰਥ। ਹਾਂ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਤੁਸੀਂ ਬੈਠੋ ਬੇਟਾ, ਇਹ ਤਾਂ ਕੰਮ ਹੀ ਮੇਰਾ। ਇਹ ਲਓ ਜੀ ਚਾਹ। ਰੱਖ ਦਿਓ ਇੱਥੇ, ਰੱਖ ਦਿਓ, ਰੱਖ ਦਿਓ। ਬੈਠੋ ਬੇਟਾ। ਆ ਲਓ, ਨਾਲੇ ਭੁਜੀਆ ਵੀ ਲਓ। ਹਾਂ ਹਾਂ ਭੁਜੀਆ ਵੀ ਲਵਾਂਗੇ ਜੀ। ਆ ਲਓ ਜੀ। ਬੈਠੋ ਬੈਠੋ ਬੈਠ ਜਾ। ਬੜੇ ਹੀ ਲੱਕੀ ਹੋ ਬੇਟਾ ਤੁਸੀਂ, ਜੋ ਗੁਲਸ਼ਨ ਜੀ ਵਰਗੇ ਫਾਦਰ ਮਿਲੇ। ਇਹ ਸਭ ਇਹਨਾਂ ਨੇ ਅਰੇਂਜ ਕਰਕੇ ਦਿੱਤਾ ਹੈ। ਫਾਦਰ ਨੂੰ? ਨਹੀਂ ਪਾਪਾ, ਇਹਨਾਂ ਦੇ ਕਹਿਣ ਦਾ ਮਤਲਬ ਹੈ ਅਰੇਂਜਮੈਂਟ ਮੈਂ ਹੀ ਕੀਤਾ ਨਾ, ਇੱਥੇ ਲਿਆਉਣ ਦਾ, ਤੁਹਾਨੂੰ ਮਿਲਵਾਉਣ ਦਾ। ਅੱਛਾ 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 ਅੱਛਾ। ਬਈ ਗੁਲਸ਼ਨ ਜੀ ਜੀ, ਥੋੜੀ ਇਹ ਕੜਕ ਚਾਹ ਮੈਨੂੰ ਚਾਹੀਦੀ ਹੈ ਆਪਣੇ ਬੇਟੇ ਦੀ ਜ਼ਿੰਦਗੀ 'ਚ ਤਾਜ਼ਗੀ ਲਿਆਉਣ ਲਈ। ਮੈਂ ਜੀ ਮੈਂ ਨਾ ਨਾ ਕਰਿਓ ਮਹਾਰਾਜ, ਮੈਂ ਤਾਂ ਇੱਕ ਗਰੀਬ ਜਿਹਾ ਟੀਚਰ ਹਾਂ ਜੀ। ਨਾ ਨਾ ਨਾ, ਤੁਸੀਂ ਟੈਨਸ਼ਨ ਨਾ ਲਓ। ਵਿਆਹ ਦਾ ਸਾਰਾ ਖਰਚਾ ਤੇ ਜਿੰਨੀਆਂ ਬਾਕੀ ਜ਼ਿੰਮੇਵਾਰੀਆਂ ਸਾਰੀਆਂ ਮੇਰੀਆਂ। ਹਲਵਾਈ ਦੇ ਵੀ ਤੁਸੀਂ ਦੇਣੇ ਆ ਫਿਰ? ਮੈਂ ਕਿਹਾ ਸਾਰਾ ਖਰਚਾ ਮੈਂ ਕਰੂੰਗਾ। ਠੀਕ ਆ, ਡਨ ਹੋ ਗਿਆ ਜੀ ਕੰਮ। ਡਨ ਨਾ? ਹਾਂਜੀ। ਚੱਟ ਮੰਗਣੀ ਤੇ ਪੱਟ ਵਿਆਹ। ਉਹ ਤੇਰੇ ਵਿਆਹ ਦੇ ਲੱਡੂ ਮੇਰੇ ਹਾਰ ਦੀ ਏ ਨੀ, ਦੱਸ ਕਿਹੜੇ ਹੌਸਲੇ ਖਾਵਾਨੀ। ਉਹ ਜੇ ਮੇਰੇ ਤੇ ਕਿਸੇ ਗੱਲ ਦਾ ਗੁੱਸਾ ਸੀ ਤੇ ਘਰੇ ਕੱਢ ਲੈਂਦਾ। ਇੱਥੇ ਮੈਨੂੰ ਕਿਉਂ ਸੱਦਿਆ ਮਕਬੂਲਪੁਰੀਆ ਸਾਹਿਬ? ਅੱਜ ਤੂੰ ਜਿੰਨੇ ਮੇਰੇ ਪੁੱਠੇ ਸਿੱਧੇ ਨਾਂ ਰੱਖਣੇ ਆ ਰੱਖ ਸਕਦਾ। ਮੈਂ ਬਿਲਕੁਲ ਮਾਈਂਡ ਨਹੀਂ ਕਰੂੰਗਾ ਸਕੂਲਾਂ 'ਚ ਜਵਾਕਾਂ ਨੂੰ ਗੋਲੇ ਵੇਚਣ ਵਾਲਿਆ। ਕਰਾਂ? ਅੱਜ ਤੈਨੂੰ ਸਿਰਫ ਇਹ ਦੱਸਣ ਲਈ ਮੈਂ ਸੱਦਿਆ ਕਿ ਇੱਕ ਤੇ ਇੱਕ 11 ਹੁੰਦੇ ਆ। ਅਤੇ ਐਡੀ ਕਿੱਡੀ ਗੱਲ ਹੈ ਤੇ ਜਵਾਕਾਂ ਨੂੰ ਪਤਾ ਇੱਕ ਦੇ ਕੇ 11 ਹੁੰਦੇ ਆ। ਫਿਰ ਤੈਨੂੰ ਇਹ ਨਹੀਂ ਪਤਾ ਹੋਣਾ ਕਿ ਜਦੋਂ ਹੜ੍ਹ ਆਉਂਦੇ ਆ, ਖੁੱਡਾਂ 'ਚ ਪਾਣੀ ਭਰ ਜਾਂਦਾ, ਫਿਰ ਸੱਪ ਤੇ ਨਿਓਲਾ ਆਪਸੀ ਦੁਸ਼ਮਣੀ ਭੁੱਲ ਕੇ ਕਿਸੇ ਉੱਚੇ ਪੱਥਰ ਤੇ ਜਾ ਕੇ ਬਹਿ ਜਾਂਦੇ ਆ ਕਿ ਆਪਸੀ ਲੜਾਈ ਕਦੇ ਫੇਰ ਲੜ ਲਾਂਗੇ, ਪਹਿਲਾਂ ਪਾਣੀ ਉੱਤਰ ਲੈਣ ਦੀ ਹੈ। ਇਹ ਤਾਂ ਮੈਨੂੰ ਪਤਾ। ਤੇ ਸੱਪ ਕੌਣ ਹੈ, ਨਿਆਲਾ ਕੌਣ ਹੈ, ਪਰ ਆ ਜਿਹੜਾ ਤੀਜਾ ਹੜ ਬਣ ਕੇ ਆਇਆ, ਇਹ ਕੌਣ ਹੈ? ਤੀਸਰੇ ਦਾ ਨਾਂ ਟਾਈਗਰ ਤੋਚੀ, ਜਿਹਨੂੰ ਤੂੰ ਸਪਾਰੀ ਦਿੱਤੀ ਸੀ ਮੈਨੂੰ ਚੁੱਕਣ ਦੀ, ਪਰ ਹੁਣ ਉਹ ਮੇਰੇ ਨਾਲ ਦੁਸ਼ਮਣੀ ਭੁੱਲ ਚੁੱਕਿਆ। ਹੁਣ ਉਹਦਾ ਰੁੱਖ ਸੈਂਡੀ ਜੀ ਦੇ ਮੁਖ ਵੱਲ ਆ। ਸੈਂਡੀ ਵੱਲ? ਹਾਂ, ਦੇਖੀ ਕਿਤੇ ਬਿੱਲੀਆਂ ਦੀ ਲੜਾਈ ਵਿੱਚ ਬਾਂਦਰ ਬਾਜ਼ੀ ਨਾ ਮਾਰ ਜਵੇ। ਤਾਂ ਇਹ ਗੱਲ ਆ, ਸਾਡੀ ਬਿੱਲੀ ਸਾਨੂੰ ਮਿਆਉ। ਹੁਣ ਵੇਖੀ ਸ਼ਮਸ਼ੇਰ ਦੀਆਂ ਪਹੁੰਚਾਂ, ਇਹਨੂੰ ਮੈਂ ਕੁੱਤੇ ਠੀਕਰ ਪਾਣੀ ਪਿਆऊं, एक हफ्ते के अंदर अंदर डिपोर्ट कराऊं। ये रांझे का बच्चा भी, शायद उसका नाम मजनू है। हाँ, ये मजनू का बच्चा काम कोई करे ना करे, चाहे दुख तोड़ बनाता है। बंदा उड़ू 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 उड़ू। आए लगता ये अपनी चौकी भूल गया और सब पलक्कड़ मेरे ही पल्ले पड़ने थे। अरे आजा, उठा इसके आगे मत जा। आगे क्या है वो और दूसरा देश है। ओए तू उस दिन तो बच गया था, इसको अब गोली लगनी है और तुझे मार देंगे। ओ मर गया। भाई जी सत श्री अकाल। भाई जी ओ मैं थोड़े नाल गल करनी सी कि उधर गलती नाल चल गई सी मेरे तो गोली। ਇਹ ਹਿੰਦੁਸਤਾਨੀ ਨੇ ਬੜਾ ਨੱਕ 'ਚ ਦਮ ਕੀਤਾ, ਪਤਾ ਨਹੀਂ ਕਿਉਂ ਹਦੂਦ ਪਾਰ ਆਖਦਾ। ਅੱਜ ਇਹਨੂੰ ਦੜਾ ਕੇ ਵੇਖ ਲਿਆ। मर गया मैं। आजा। और तुमको इन्ने की भी अकल है? साहब उदन जी दे पैर ते गोली ਵੱਜੀ ਸੀ ਨਾ, ਉਹ ਭਾਈ ਆ ਮੇਰਾ।
ਮੈਨੂੰ ਆਪ ਬਾਪੂ ਨੇ ਦੱਸਿਆ। जो भी है वो दुश्मन देश का फौजी है, समझो। ਸਾਡੇ ਦੋਹਾਂ 'ਚ ਕਾਹਦੀ ਦੁਸ਼ਮਣੀ, ਅਸੀਂ ਤਾਂ ਇੱਕੋ ਮਾਂ ਦੇ ਜਾਏ ਆ। इस जट को कैसे समझाऊं? चल मेरे साथ आ, तुम्हें चाय पिलाता हूँ। हाँ। बैठो मंजे पे, गोलियों से बच के आए हो, तुम्हें मैं बम से ही चाय बनाता हूँ। हाँ। मान लेते हैं कि तेरे बापू ने दसा कि वो तेरा भाई है, तो तुम भी समझो वो पाकिस्तान है या हिंदुस्तान है। चुपचाप नौकरी करो, इसी में भलाई है, समझे कि नहीं? ले, ओ तेरी, ओ तू आप तो मरेगा, मेरे को भी मरवाएगा। उल्लू का पट्टा ना है। और जट के पुत, कान खोल के मेरी बात सुन ले, तू आप तो घोंसड़े खाएगा ही खाएगा, साथ साथ मुझे भी पड़वाएगा। अगर तू दोबारा मुड़ के उधर गया तो तेरा मैं मंजा बिस्तरा गोल कर दूंगा। ਸਾਹਿਬ ਬੰਦੇ ਮਾੜੇ ਨਹੀਂ ਜੀ ਹੈਗੇ ਮੇਰੇ ਪੁੱਤ ਦੇ। क्यों? तेरे को वहां जाते चाय के साथ बताना देते हैं? ਸਾਹਿਬ ਤੁਸੀਂ ਆਪ ਸੋਚੋ, ਜਿਹੜੀਆਂ ਗੋਲੀਆਂ ਮੇਰੇ ਪੈਰਾਂ 'ਚ ਮਾਰ ਰਹੇ ਸੀ ਉਹ ਮੇਰੀ ਹਿੱਕ 'ਚ ਵੀ ਮਾਰ ਸਕਦੀ ਸੀ ਕਿ ਨਹੀਂ? ਹਾਂ तेरा कुछ नहीं हो सकता झंडा सिंह। ਝੰਡਾ ਸਿੰਘ ਨਹੀਂ ਜੀ, ਰਾਂਝਾ ਸਿੰਘ। चलो जो भी है, बस ध्यान च रखे, तू उधर नहीं जाना, नहीं जाना, समझा? हीर आखदी जोगिया झूठ बोले ते कौन रुटड़े यार मनाम दाई। हाँ जी किन्ने कप? मैं कहा लो महाराज लो जी। केड़ी गल आ? ओ बंदा दसदा, ओ देखो मालको, पीली टी शर्ट वाला, गुलशन चाह वाला। ओ बल्ले शेरा, चाचा किदा कायम आ? ला चाह पी, मेनू लगदा चाची ना बनदी नहीं। एक चाल अरे सीरियस? शक्ल ते ना जाओ मालको, शक्ल ते ना जाओ, बड़ा बड़ा कलाकार आ हो। आ नाटक नूटक करदा सी पहला, एक्टिंग दी दुकान चली नहीं, हुण अगला चाह दी दुकान खोली बैठा। दसो की मड़ा दे एक किस एंगल तो मेरा प्यो लगदा है। ਇਹ ਗੱਲ ਸਹੀ ਹੈ, ਵੈਸੇ ਕਿਸੇ ਐਂਗਲ ਤੋਂ ਪਿਓ ਤਾਂ ਨਹੀਂ ਲੱਗਦਾ ਤੇਰਾ, ਪਰ ਕੀ ਕਰੀਏ ਯਾਰ, ਲੋਕੀ ਗਧੇ ਨੂੰ ਪਿਓ ਬਣਾ ਲੈਂਦੇ ਨੇ ਟਾਈਮ ਆਉਣ ਤੇ। ਆਪਾਂ ਤਾਂ ਚਾਹ ਵਾਲੀ ਨਹੀਂ ਬਣਾਉਣ ਲੱਗੇ ਆ। This is too much. ਆਈ ਨੋ ਦਿਸ ਇਜ਼ ਟੂ ਮਚ ਸੋਹਣਿਓ, ਪਰ ਕੀ ਕਰੀਏ, ਵਿਆਹ ਤਾਂ ਕਰਾਉਣਾ ਹੀ ਹੈ ਨਾ। ਮੈਂ ਹੁਣੇ ਆਉਣਾ ਉਹਨੂੰ ਪਟਾ ਕੇ, ਦੇਖੀ ਕਿਵੇਂ ਪਟਾਉਣਾ ਮੈਂ ਉਹਨੂੰ। ਆਇਆ हीर आखदी जोगिया झूठ बोले कौन रुटड़े यार मनाम दाई। ਓਏ ਹੋਏ 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 ਭਾਜੀ, ਕਿੰਨਾ ਸੁਰੀਲਾ ਗਾਉਂਦੇ ਹੋ, ਸਿੱਧੀ ਦਿਲ 'ਚ ਵੱਜਦੀ ਆਵਾਜ਼। ਮਹਾਰਾਜ ਗਾਉਣ ਦੀ ਛੱਡੋ, ਮੈਂ ਤਾਂ ਐਕਟਿੰਗ ਦੇ ਵੀ ਵੱਟ ਕੱਢੇ ਆ। ਉਹ ਤਾਂ ਭਾਈ ਮੈਂ ਫੇਲ ਹੋ ਗਿਆ ਐਕਟਿੰਗ 'ਚ, ਮੈਨੂੰ ਦੁਕਾਨ ਪਾਉਣੀ ਪੈ ਗਈ। ਕੋਈ ਨਹੀਂ ਭਾਜੀ, ਤਾਂ ਕੀ ਹੋਇਆ, ਅਸੀਂ ਤੁਹਾਡੇ ਤੋਂ ਐਕਟਿੰਗ ਕਰਾ ਲੈਂਦੇ ਆ ਹੁਣ। ਐਕਟਿੰਗ? ਹਾਂਜੀ। ਉਹ ਮੇਰੇ ਤੋਂ? ਉਹ ਬੱਲਾ ਮੁੰਡਿਆ, ਆ ਗਿਆ ਤੂੰ। ਅੱਛਾ, ਤੁਹਾਨੂੰ ਉਹ ਕੁੜੀ ਦਿਸਦੀ ਹੈ ਖੜੀ? ਹਾਂ ਮੈਂ ਕੁੜੀ ਤਾਂ ਦੀਦੀ ਆ, ਬੜੀ ਸੋਹਣੀ ਹੈ। ਹਾਂ, ਇਹ ਹੁਣ ਤੁਹਾਡੀ ਧੀ ਹੈ ਅੱਜ ਤੋਂ। ਮੇਰੀ ਧੀ? ਹਾਂਜੀ। ਉਹ ਸ਼ਦਾਈਆ ਤੈਨੂੰ ਭੁਲੇਖਾ, ਮੇਰਾ ਤਾਂ ਵਿਆਹ ਹੀ ਨਹੀਂ ਹੋਇਆ, ਮੈਂ ਛੜਾ ਬੰਦਾ। ਨਹੀਂ ਨਹੀਂ, ਇਹ ਤੁਸੀਂ ਕਲਾਕਾਰੀ ਕਰਨੀ ਹੈ, ਰੌਲਾ ਪਾ ਪਾ ਕੇ ਲੋਕਾਂ ਨੂੰ ਕਹਿਣਾ ਕਿ ਹਾਂ ਇਹ ਮੇਰੀ ਧੀ ਹੈ। ਉਹ ਜਿਹੜੀ ਫਿਲਮਾਂ 'ਚ ਹੁੰਦੀ ਹੈ। ਹਾਂ। ਧੀ ਰਾਣੀ ਹੈ, ਤੂੰ ਮੇਰੀ ਧੀ ਆ। ਵਾਹ ਭਾਜੀ, ਕੀ ਦਰਦ ਹੈ। ਇਹ ਫਿਰ ਹੁਣ ਤੋਂ ਤੁਹਾਡੀ ਧੀ ਹੈ। ਐਦਾਂ ਕਿਦਾਂ ਮੰਨਦੀ ਹੈ ਮੇਰੀ ਧੀ ਆ? ਕਿਉਂ ਬਈ, ਹੁਣੇ ਤਾਂ ਮੰਨਿਆ ਸੀ। ਉਹ ਜਾ ਭਰਾਵਾ, ਏਦਾਂ ਨਹੀਂ ਮੰਨ ਸਕਦੇ ਬਈ। ਹੁਣ ਠੀਕ ਹੈ? ਨਹੀਂ। ਤੇ ਹੁਣ? ਹਜੇ ਵੀ ਨਹੀਂ। ਹੁਣ? ਨਾ ਨਾ। ਹੁਣ? ਹੁਣ ਤੇ ਠੀਕ ਹੈ? ਹਾਂ, ਹੁਣ ਤਾਂ ਧੀ ਦਾ ਕੀ ਆ, ਹੁਣ ਤਾਂ ਤੂੰ ਮੁੰਡਾ ਵੀ ਮੇਰਾ ਹੀ ਲੱਗਣ ਡਿਆ। ਨਹੀਂ ਨਹੀਂ, ਬਸ ਧੀ ਤੱਕ ਹੀ ਰਹੋ, ਧੀ ਤੱਕ ਹੀ ਰਹੋ। ਠੀਕ ਆ ਜੀ। ਇੱਧਰ ਆ ਮਾਲਕੋ। ਵੈਸੇ ਬੰਦਾ ਤੂੰ ਲੱਕੀ ਆ ਵੀ। ਆ ਵੇਖੋ ਜੀ, ਆ ਤੁਹਾਡੀ ਧੀ ਤੇ ਆ ਤੁਹਾਡੇ ਪਾਪਾ ਜੀ। ਹੋਰ ਪੁੱਤ ਕਿੱਦਾਂ, ਠੀਕ ਹੈ? ਫਿਕਰ ਕੋਈ ਨਹੀਂ ਕਰਨਾ, ਜਦੋਂ ਮਰਜੀ ਆ ਮੁੰਡਿਆ ਲੈ ਕੇ ਇਹਨੂੰ ਚਾਹ ਪਿਆਵਾਂਗੇ ਕੰਡੇਦਾਰ। ਹੈ ਚਲੋ ਠੀਕ ਹੈ, ਫਿਰ ਮਿਲਦੇ ਆ ਕੱਲ ਨੂੰ। ਸ਼ੂਟਿੰਗ ਦਾ? ਉਹ ਬੱਲੇ ਤੇਰੇ ਸ਼ਾਜਾ। ਆ ਪੁੱਤ ਧਿਆਨ ਨਾਲ ਜਾਇਓ। ਦੇਖੋ ਜਨਾਬ, ਰਾਜ ਨੇ ਤੁਹਾਡਾ ਬਾਪੂ ਲੱਭ ਲਿਆ। ਵੈਸੇ ਇੱਕ ਗੱਲ ਦੇਖੀ ਹੈ, ਇਹ ਸਾਰਾ ਰਾਜ ਦਾ ਕਮਾਲ ਹੈ। ਅੱਜ ਤੁਹਾਡੇ ਜਨਮ ਦਿਨ ਤੇ ਤੁਹਾਨੂੰ ਗਿਫਟ ਦਿੱਤਾ ਹੈ ਤੁਹਾਡਾ ਬਾਪੂ। ਹੁਣ ਸਾਡਾ ਹੋਊਗਾ ਵਿਆਹ।
हाँ याद आ बिल्कुल याद आ अपने भला क्या दसा था ਓਹੋ ਸਾਹਿਬ ਜੀ ਕੀ ਬਣੂ ਥੋੜੀ ਭੁੱਲਣ ਦੀ ਬਿਮਾਰੀ ਦਾ ਉਹ ਮੈਂ ਦੱਸਿਆ ਸੀ ਮੈਂ ਪਿੰਡ ਜਾ ਰਿਹਾ हाँ खबर दसा था खबर नहीं दसा था पर और मैंने भी तो दसा था ना कि जब तक तेरी थां दूजा बंदा नहीं आ जाता तुम घर नहीं जा सकते ਓਹੋ ਸਾਹਿਬ ਜੀ ਮੈਨੂੰ ਨਹੀਂ ਲੱਗਦਾ ਹੁਣ ਇੱਥੇ ਕੋਈ ਆਊਗਾ ਮੈਨੂੰ ਤਾਂ ਲੱਗਦਾ ਬੀਆਬਾਨ ਦੇਖ ਕੇ ਮੁੜ ਹੀ ਗਿਆ ਹੋਣਾ ਉਹ ਸਾਹਿਬ ਜੀ ਉਹ ਵੇਖੋ ਵੇਖੋ ਕੋਈ ਤੁਰਿਆ ਆਉਂਦਾ ਹੈ ਚੰਗਾ ਸਾਹਿਬ ਮੈਂ ਚੱਲਦਾ ਜਹਨ ਸਾਹਿਬ ਜੈ 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 ਸਭ ਕਹੇ ਜੀ ਜਗ੍ਹਾ ਤੇ ਚੌਂਕੀ ਬਣਾਈ ਹੈ ਜੀ ਤੁਰ ਤੁਰ ਕੇ ਲੱਤਾਂ ਭੂਆ ਕਰਨ ਲੱਗੀਆਂ 2.5 ਕਿਲੋ ਭਾਰ ਘਟ ਗਿਆ ਜੀ ਜੇ ਇੱਕ ਦੋ ਵਾਰੀ ਹੋਰ ਆਉਣਾ ਪੈ ਗਿਆ ਮੈਂ ਤਾਂ ਇਹਦੇ ਵਰਗਾ ਹੋ ਜਾਊਂਗਾ ਜੀ ਉਹ ਤੂੰ ਲੰਘ ਰਹੀ ਆ ਪਿਸ਼ਾਬ ਵੀ ਟੱਫ ਲਿਆ ਕਰ ਜਾ ਕੇ ਕੱਚੀ ਲੱਸੀ ਬਣਾ ਕੇ ਲਿਆ ਗਲਾ ਸੁੱਕ ਕੇ ਤੇਰੀਆਂ ਡੌਲੀਆਂ ਵਰਗਾ ਹੋਇਆ ਪਿਆ ਸਭ ਤੁਸੀਂ ਪੀਓਗੇ ਜੀ ਉਹ ਪਰ ਇਹ ਹਾਂ ਪੀਣਗੇ ਗਰਮੀਓ ਵਾਲੀ ਹੋਈ ਪਈ ਹੈ ਜੀ ਉਹ ਤੂੰ ਮੇਰਾ ਮੂੰਹ ਕੀ ਦੇਖੀ ਜਾਣਾ ਚੱਲ ਇਥੋਂ ਜੇ ਮੈਂ ਥੱਕਿਆ ਹੋਇਆ ਤਾਂ ਮਤਲਬ ਇਹ ਨਹੀਂ ਕਿ ਲਫੜੇ ਨਹੀਂ ਲਾ ਸਕਦਾ ਤੇਰੇ ਸਗੋਂ ਥੱਕਿਆ ਹੋਇਆ ਮੈਂ ਵੱਧ ਬੜਾਂਗਾ ਕਰਦਾ ਹੁੰਦਾ ਦੇਖਦਾ ਤਾਂ ਐ ਜਿਵੇਂ ਲਾਂਗਰੀ ਨਹੀਂ ਹੌਲਦਾਰ ਹੁੰਦਾ ਉਹ ਬਾਈ ਇਹ ਸੱਚੀ ਹੌਲਦਾਰ ਆ हाँ ਸਾਹਿਬ ਥੱਕੇ ਹੋਏ ਨਾਲ ਮਖੌਲ ਤਾਂ ਨਾ ਕਰੋ ਜੀ ਇਹ ਹੌਲਦਾਰ ਐ ਤਾਂ ਫਿਰ ਮੈਂ ਸੂਬੇਦਾਰ ਹਾਂ ਬਾਈ ਮੈਂ ਮਜ਼ਾਕ ਨਹੀਂ ਕਰਦਾ ਇਹਨਾਂ ਦਾ ਮੂੰਹ ਨਹੀਂ ਫਿੱਤੀਆਂ ਵੇਖੋ ਸਾਹਿਬ ਸਿਪਾਹੀ ਰਾਜਾ ਸਿੰਘ ਪੋਸਟ ਤੇ ਹਾਜ਼ਰ ਜੀ मैं चलदा साहब जय हिंद हाँ तू चल हाँ आ गया तुम ठिकाने पे चल मेरे साथ तुर जी सामान तेरा बुरा चखेगा चल लेके आ जाते हैं मुंह चूक के सामान चूका नहीं जाता अच्छा मुंडा तुमने अपना नाम क्या दसा था साहब रांझा सिंह अच्छा रांझा वही रांझा जिसको साहबा के भाइयों ने बांट दिया था वो तो मिर्जा सी मैं रांझा जी अरे जो भी है मरे तो दोनों कंजर कामों में ही बैठ जा हाँ जी देखो जुबान 3 बातें मेरी बहुत पक्की है अच्छा जी एक तो मेरा स्वभाव बहुत कूता है अच्छा जी दूसरा मैं कोई बात भूलता नहीं हूँ तीजी क्या बात बातों बूतों में क्या रखा है अच्छा जवान तुम कोई गाल सुनाओ थोनू जी हाँ गाला जिन्नियां मर्जी साहब तेरी गाली नहीं बात ओ जनाब बस करा हुण तां पेज भी भर गया ਦੂਜਾ ਚੱਕ ਲਾ ਜਦ ਤੱਕ ਮੇਰਾ ਨਾਂ ਸਹੀ ਬੋਲਣਾ ਨਹੀਂ ਸਿੱਖਦਾ ਉਦੋਂ ਤੱਕ ਲਿਖੀ ਚੱਲ ਫੁੰਮਣ ਫਿਰੋਜ਼ਪੁਰੀਆ ਫੁੰਮਣ ਫਿਰੋਜ਼ਪੁਰੀਆ ਫੁੰਮਣ ਫਿਰੋਜ਼ਪੁਰੀਆ आ लो जनाब हो गया ਤੁਹਾਡਾ ਨਾਂ ਚੇਤੇ ਕੀ ਨਾਂ ਮੇਰਾ ਘੁੰਮਣ ਫਿਰੋਜ਼ਪੁਰੀਆ ਧਰਿਓ ਭੈਣ ਨੂੰ ਸਾਲਿਆ ਪਿਛਲਾ ਠੀਕ ਕੀਤਾ ਮੂਹਰਲਾ ਵਿਗਾੜ ਲਿਆ ਪ੍ਰੀਤੋ ਦੀ ਬੱਚੀ ਇੱਥੇ ਕੀ ਕਰ ਰਹੀ ਹੈ ਮੇਰੀ ਚਾਹ ਕਿਉਂ ਨਹੀਂ ਲਿਆਈ ਕਮਰੇ 'ਚ ਓ ਹੈਲੋ ਸਰ ਥੋੜਾ ਥੱਲੇ ਪ੍ਰੀਤੋ ਨੇ ਨਹੀਂ ਬਣਾਉਣੀ ਹੁਣ ਸਾਰਿਆਂ ਲਈ ਚਾਹ ਤੂੰ ਬਣਾ ਕੇ ਲੈ ਕੇ ਆਏਂਗੀ ਮੈਂ ਹਾਂ ਤੂੰ ਨਾਲੇ ਮਿੱਠਾ ਥੋੜਾ ਜਿਹਾ ਘੱਟ ਰੱਖੀ ਆਰ ਯੂ ਮੈਡ ਪ੍ਰੀਤੋ ਦੇ ਹੁੰਦੇ ਮੈਂ ਚਾਹ ਬਣਾਉਂਗੀ ਨੈਵਰ ਬਹੁਤਾ ਚੀਕ ਕੇ ਬੋਲਣ ਦੀ ਲੋੜ ਨਹੀਂ ਮੈਂ ਤਾਂ ਪਹਿਲਾਂ ਹੀ ਸਾਰੀ ਰਾਤ ਨਹੀਂ ਸੁੱਤਾ ਸਾਰੀ ਰਾਤ ਨਹੀਂ ਸੁੱਤਾ ਤੈਨੂੰ ਤਾਂ ਹੋਸ਼ ਕੋਈ ਨਹੀਂ ਸੀ ਵਾਟ ਡੂ ਯੂ ਮੀਨ ਕੀ ਮਤਲਬ ਹੈ ਤੇਰਾ ਖੜ ਜਾ ਤੈਨੂੰ ਮਤਲਬ ਵੀ ਸਮਝਾ ਦਿੰਨਾ ਤੱਕਲੇ ਚ ਤਾਂ ਵਲ ਰਹਿ ਜੂ ਪਰ ਤੇਰੇ ਚ ਨਹੀਂ ਰਹਿਣ ਦਿੰਦਾ ਜਾ ਚਾਹ ਬਣਾ ਕੇ ਲੈ ਕੇ ਆ ਪ੍ਰੀਤੋ ਜੀ ਉਹ ਤੂੰ ਫੇਰ ਆ ਗਈ ਮੈਂ ਤਾਂ ਇਹ ਪੁੱਛਣ ਆਈ ਸੀ ਕਿ ਲਾਈਟਰ ਕਿੱਥੇ ਹੈ ਹਾਂਜੀ ਕਿੰਨੇ ਕੱਪ ਭਾਜੀ ਤੁਹਾਡੇ ਦੋ ਦੇ ਦਿਓ ਠੀਕ ਹੈ ਜੀ ਗੁਲਸ਼ਨ ਜੀ ਹਾਂਜੀ ਹਾਂ ਕਿੰਨੇ ਕ ਹਾਂ ਆ ਗਏ हेलो गुलशन जी हेलो गुलशन जी ਮੇਜਰ ਸਾਹਿਬ ਤੁਸੀਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਗੁਲਸ਼ਨ ਜੀ ਆ ਕਮੀਜ਼ ਫਟੀ ਜੀ ਟੇਢੀ ਜੀ ਆ ਪੱਗ ਜੀ ਬਣੀ ਤੇ ਆ ਚਾਹ ਦੀ ਦੁਕਾਨ ਇਹ ਕੀ ਡਰਾਮਾ ਹੈ ਜੀ ਮੇਜਰ ਸਾਹਿਬ ਇਹ ਬੜੀ ਲੰਮੀ ਕਹਾਣੀ ਆ
ਕੋਈ ਗੱਲ ਨਹੀਂ, ਦੱਸ ਦਿਓ, ਟਾਈਮ ਹੈਗਾ ਮੇਰੇ ਕੋਲੇ। ਚਲੋ ਠੀਕ ਹੈ, ਜੇ ਤੁਸੀਂ ਕਹਿੰਦੇ ਤਾਂ ਮੈਂ ਦੱਸ ਦਿੰਦਾ ਜੀ। ਮੇਜਰ ਸਾਹਿਬ। ਹਾਂਜੀ ਮੇਜਰ ਸਾਹਿਬ, ਮੈਂ ਤੁਹਾਨੂੰ ਦੱਸ ਦਿੰਦਾ, ਆ ਜਾਓ। ਮੇਜਰ ਸਾਹਿਬ ਇੱਕ ਦਿਨ ਮੇਜਰ ਸਾਹਿਬ ਮੈਂ ਇੱਕ ਦਿਨ ਕੰਟੀਨ ਤੇ ਚਾਹ ਪੀਣ ਡਿਆ ਸੀ। ਹਾਂਜੀ। ਉੱਥੇ ਮੈਂ ਕੀ ਵੇਖਿਆ ਮੇਜਰ ਸਾਹਿਬ, ਉੱਥੇ ਇੱਕ ਮੁੰਡਾ ਆਪਣੇ ਪਿਓ ਨੂੰ ਪਿਓ ਕਹਿਣ ਤੇ ਇਤਰਾਜ਼ ਕਰ ਰਿਹਾ ਸੀ। ਲਾਹਨਤ ਹੈ ਉਹਦੇ, ਕਿਉਂਕਿ ਉਹਦਾ ਪਿਓ ਚਾਹ ਵੇਚਣ ਵਾਲਾ ਸੀ। ਹੁਣ ਜਿਸ ਬੰਦੇ ਨੇ ਚਾਹ ਵੇਚ ਕੇ ਉਹਨੂੰ ਪੜਾਇਆ, ਉਹਨੂੰ ਲਿਖਾਇਆ, ਉਹਨੂੰ ਕਾਬਲ ਕੀਤਾ ਕੁਝ ਕਰਨ ਲਈ, ਮੇਜਰ ਸਾਹਿਬ ਉਹੀ ਮੁੰਡਾ ਪਤਾ ਕੀ ਕਹਿ ਰਿਹਾ ਸੀ? ਕੀ? ਅੱਜ ਮੈਨੂੰ ਤੈਨੂੰ ਪਿਓ ਕਹਿਣ ਤੇ ਸ਼ਰਮ ਆਉਂਦੀ ਹੈ, ਸ਼ਰਮ। ਓਹ ਬਹੁਤ ਗਲਤ। ਮੈਂ ਮੇਜਰ ਸਾਹਿਬ ਉਹਨੂੰ ਕਿਹਾ, ਆ ਕਾਕਾ, ਮਿਹਨਤ ਤੇ ਇਮਾਨਦਾਰੀ ਦਾ ਕੰਮ ਕਦੇ ਵੀ ਕੋਈ ਛੋਟਾ ਨਹੀਂ ਹੁੰਦਾ। ਮੈਨੂੰ ਪਤਾ ਕੀ ਕਹਿਣ ਲੱਗਾ? ਹਾਂਜੀ। ਕਹਿੰਦਾ ਜੇ ਐਡੀ ਗੱਲ ਹੈ ਤਾਂ ਤੁਸੀਂ ਚਾਹ ਵੇਚ ਕੇ ਦਿਖਾਓ, ਤੁਸੀਂ ਚਾਹ ਦੀ ਦੁਕਾਨ ਖੋਲ ਸਕਦੇ ਹੋ। ਕਸਮ ਲੱਗੇ ਰੇੜੀ ਦੀ ਮੇਜਰ ਸਾਹਿਬ, ਉਹਦੀ ਗੱਲ ਮੇਰੇ ਦਿਲ ਤੇ ਲੱਗ ਗਈ। ਓਹੋ। ਮੈਂ ਕਹਾ ਹਾਂ, ਮੈਂ ਕਰਕੇ ਦਿਖਾਉਂ ਤੈਨੂੰ। ਬਸ ਉਸ ਦਿਨ ਤੋਂ ਮੇਜਰ ਸਾਹਿਬ ਟੀਚਰ ਤੋਂ ਇੱਕ ਚਾਹ ਵਾਲਾ ਬਣ ਗਏ। ਵਾਹ ਗੁਲਸ਼ਨ ਜੀ ਵਾਹ, ਬਈ ਤੁਹਾਡੇ ਵਰਗਾ ਮਹਾਨ ਬੰਦਾ ਮੈਂ ਜ਼ਿੰਦਗੀ 'ਚ ਅੱਜ ਤੱਕ ਨਹੀਂ ਦੇਖਿਆ। ਪਰ ਅੱਜ ਤੁਹਾਨੂੰ ਮੇਰੀ ਵੀ ਇੱਕ ਗੱਲ ਮੰਨਣੀ ਪਊ। ਮੇਜਰ ਸਾਹਿਬ ਕਿਹੜੇ? ਤੁਸੀਂ ਕੰਮੋ ਜੀ ਨੂੰ ਵਾਪਸ ਆਪਣੇ ਘਰ ਲੈ ਆਓ। ਕੰਮੋ? ਕੰਮੋ? ਦੇਖੋ ਗੁਲਸ਼ਨ ਜੀ, ਘਰ ਦੇ ਝਗੜਿਆਂ ਨੂੰ ਲੰਬਾ ਨਹੀਂ ਖਿੱਚਦੇ। ਜੋ ਹੋ ਗਿਆ ਭੁੱਲ ਜਾਓ। ਕੰਮੋ ਕੌਣ ਮੇਜਰ ਸਾਹਿਬ? ਰੁਕੋ ਇੱਕ ਮਿੰਟ। ਹਾਂ ਆ ਕੋਈ ਨਵੀਂ ਪਸੂੜੀ ਪੈਣ ਲੱਗੀ ਹੈ। ਹਾਂਜੀ, ਤੁਹਾਡੇ ਹੈਗੇ ਆ 5 ਕੱਪ? ਹਾਂਜੀ। ਤੁਹਾਡੇ ਕਿੰਨੇ ਚਾਚਾ ਜੀ? 3 ਕੱਪ ਜੀ, 3 ਕੱਪ। ਠੀਕ ਹੈ ਜੀ, 3 ਕੱਪ। ਇਹ 3 ਤੇ 4 7 ਤੇ 7 ਤੇ 2 9। ਆਪਣੇ ਕਿੰਨੇ? 4 5 ਹੈ ਨਾ ਯਾਰ, ਪੈਸੇ ਵੀ ਦਿਆ ਕਰੋ, ਖੰਡ ਬੜੀ ਮਹਿੰਗੀ ਹੋ ਗਈ ਹੈ। ਠੀਕ ਹੈ ਨਾ ਚਾਚਾ, ਮੈਂ ਹੁਣੇ ਬਣਾਉਣਾ। ਆ ਲੋ, ਸੰਭਾਲੋ ਕੰਮੋ ਜੀ ਨੂੰ, ਮਤਲਬ ਆਪਣੀ ਪਤਨੀ ਨੂੰ। ਮੇਰਾ ਮੁੰਡਾ ਆਊਗਾ। ਵੇਖਿਆ ਤੁਸੀਂ? ਮੁੰਡੇ ਦਾ ਸੁਪਨਾ ਤੁਸੀਂ ਵੇਖਿਆ ਤੇ ਜਿਉਂ ਇਹ ਰਹੇ ਨੇ ਉਹਦੇ ਨਾਲ। ਉਹ ਇਹਨੂੰ ਕਹਿੰਦੇ ਨੇ ਸੱਚਾ ਪਿਆਰ। ਬੜੇ ਲੱਕੀ ਹੋ ਤੁਸੀਂ ਜੋ ਤੁਹਾਨੂੰ ਇਦਾਂ ਦੀ ਪਤਨੀ ਮਿਲੀ। ਸੰਭਾਲ ਕੇ ਰੱਖੋ ਇਹਨਾਂ ਨੂੰ। ਚਲੋ ਮੈਂ ਚੱਲਦਾ। ਸਤਿ ਸ੍ਰੀ ਅਕਾਲ, ਧਿਆਨ ਰੱਖਿਓ। ਚਲੋ ਚਲੋ ਬੈਠੋ ਬੈਠੋ। ਮੇਰਾ ਮੁੰਡਾ ਆਊਗਾ। ਲਓ ਜੀ, ਲੱਗਦਾ ਫੈਮਿਲੀ ਕੰਪਲੀਟ ਹੋ ਗਈ ਹੈ। ਚੱਲ ਆ ਹੁਣ ਰੋਣਾ ਬੰਦ ਕਰ। ਆ ਲੈ, ਆ ਗਲਾਸੀਆਂ ਫੜ, ਉਹ ਸਾਹਮਣੇ ਟੂਟੀ ਲੱਗੀ ਹੈ, ਧੋ ਲਿਆ। ਚੱਲ ਮੇਰਾ ਬੁੱਗਾ, ਹੋਰ ਲੋ ਲੋ ਵਿਹਲੇ ਹੋਈਏ। ਚੱਲ ਉੱਠ, ਸ਼ਾਬਾਸ਼ ਉੱਠ, ਚੱਲ ਭੈਣ ਬਣ ਕੇ ਧੋ ਲਿਆ। ਸਰਦਾਰ ਬਹਾਦਰ ਫੁੰਮਣ ਸਿੰਘ ਫਿਰੋਜ਼ਪੁਰੀਆ ਸਾਹਿਬ, ਉਹਨਾਂ ਨੂੰ ਮਿਲਣਾ ਜੀ। ਕੰਮ ਦੱਸੋ। ਤੁਹਾਡੇ ਨਾਲ ਮੈਨੂੰ ਕੋਈ ਕੰਮ ਨਹੀਂ, ਮੈਨੂੰ ਫੁੰਮਣ ਸਿੰਘ ਫਿਰੋਜ਼ਪੁਰੀਆ ਨਾਲ ਕੰਮ ਆ। ਰਾਂਝੇ ਦਾ ਮਾਮਾ ਤੇ ਅਮਰੀਕਾ ਦਾ ਓਬਾਮਾ, ਭਾਵੇਂ ਅੱਜ ਕੱਲ ਦੋਏ ਵਿਹਲੇ ਨੇ, ਪਰ ਉਹਨਾਂ ਨੂੰ ਮਿਲਣਾ ਇੰਨਾ ਸੌਖਾ ਨਹੀਂ। ਤੂੰ ਫੇਰ ਵੀ ਕਿਸਮਤ ਵਾਲਾ। ਦਾਸ ਨੂੰ ਇਹ ਫੁੰਮਣ ਫਿਰੋਜ਼ਪੁਰੀਆ ਕਹਿੰਦੇ ਉਹ ਆ। ਤੈਨੂੰ ਇੱਕ ਵਾਰੀ ਗੱਲ ਸਮਝਾਈ, ਸਮਝ ਨਹੀਂ ਆਈ? ਮੈਂ ਕਿਸੇ ਦਾਸ ਦੋਸਤ ਨੂੰ ਨਹੀਂ ਮਿਲਣਾ, ਮੈਂ ਸਰਦਾਰ ਫੁੰਮਣ ਸਿੰਘ ਫਿਰੋਜ਼ਪੁਰੀਆ ਨੂੰ ਮਿਲਣਾ। ਕਾਮਲਾ ਕੁੱਕੜ ਦੁਪਹਿਰੇ ਵਾਂਗ। ਓਏ ਕਚਹਿਰੀਆਂ ਚ ਉੱਚੀ ਉੱਚੀ ਆਵਾਜ਼ਾਂ ਮਾਰਨ ਵਾਲਿਆ, ਮੇਰਾ ਨਾਂ ਹੀ ਫੁੰਮਣ ਫਿਰੋਜ਼ਪੁਰੀਆ। ਜੇ ਹੁਕਮ ਹੋਵੇ ਜਨਾਬ ਦਾ ਤੇ ਹੋਟਲ ਬੁੱਕ ਕਰਾ ਦਈਏ 5-7 ਦਿਨ ਲਈ। ਮੈਂ ਸਾਲ ਦੀ ਧੌੜੀ ਲਾ ਦੂੰ ਜਾਂ ਮੇਰੇ ਨਾਲ ਕੋਈ ਪੁੱਠੀ ਸਿੱਧੀ ਗੱਲ ਕੀਤੀ ਆ ਤਾਂ। ਓਹੋ, ਤੁਸੀਂ ਨਾ ਦੱਸਣ ਨੂੰ ਤਾਂ 10 ਮਿੰਟ ਲਾਤੇ। ਜਿਹੜੀ ਗੱਲ ਮੈਂ ਸਿੱਖਣ ਸਿਖਾਉਣ ਲਈ ਕਰਨਾ ਆ ਨਾ, ਉਹਨੂੰ ਤਾਂ ਫਿਰ ਤੁਸੀਂ ਘੱਟੋ ਘੱਟ 5-7 ਦਿਨ ਲਾਉਂਗੇ। ਮੈਂ ਤਾਂ ਹੋਟਲ ਬੁੱਕ ਕਰਨ ਦੀ ਗੱਲ ਕੀਤੀ ਸੀ। ਲੱਗਦਾ ਤੁਸੀਂ ਪਤਾਇਆ ਦੀ ਫੀਲਿੰਗ ਲੈ ਗਏ। ਨਾ ਸਿੱਖਣ ਸਿਖਾਉਣ ਨੂੰ ਮੈਂ ਤੇਰੇ ਕੋਲੋਂ ਸਰੰਗੀ ਸਿੱਖਣੀ ਆ। ਉਹ ਮੈਂ ਸਰੰਗੀ ਨਹੀਂ ਸਿਖਾਉਣੀ, ਤੁਸੀਂ ਸਿੰਗਿੰਗ ਸਿਖਾਉਣੀ ਆ, ਉਹ ਵੀ ਸਾਡੀ ਕਿਸੇ ਛੋਟੀ ਬੱਚੀ ਨੂੰ। ਮੈਂ ਸੁਣਿਆ ਤੁਹਾਡਾ ਭਾਣਜਾ ਤੂੰਬੀ ਵਾਲੇ ਬੜੇ ਚੰਗਿਆੜੇ ਕੱਢਦਾ। ਨਾ ਚੰਗਿਆੜੇ ਕੱਢਣ ਨੂੰ ਉਹ ਸਟੇਨ ਕਰਨਾ। ਓਏ ਸਾਜ਼ਾਂ ਦਾ ਅਦਬ ਕਰਨਾ ਸਿੱਖੀਦਾ। ਓਏ ਇਸ ਤੋਂ ਵੱਡਾ ਕੀ ਅਦਬ ਹੋ ਸਕਦਾ? ਬੱਚੀ ਨੂੰ ਸੰਗੀਤ ਸਿਖਾਉਣ ਦੇ ਬਦਲੇ 50,000 ਰੁਪਈਆ, ਰੋਟੀ ਪਾਣੀ, ਕਾਰ ਕੋਠੀ, ਆ ਨਗਦ 50,000 ਰੁਪਈਆ ਦੇ ਰਹੇ ਆ ਚੱਕ। ਨਾ ਹੋਰ ਤੁਹਾਨੂੰ ਛਣਕਣਾ ਚਾਹੀਦਾ? ਓਏ ਇੰਨੇ ਪੈਸਿਆਂ ਦੇ ਵਿੱਚ ਬੱਚੀ ਛੱਡ ਚਾਹੇ ਪੂਰੇ ਦਾ ਪੂਰਾ ਟੱਬਰ ਸੰਗੀਤ ਸਿੱਖ ਲਵੇ। ਨਹੀਂ ਨਹੀਂ, ਫਿਲਹਾਲ ਟੱਬਰ ਚੋਂ ਇੱਕ ਦੀ ਮੱਤ ਵੱਜੀ ਆ। ਮੇਰੀ ਗੱਲ ਸੁਣੋ, ਆ ਲਓ ਸਾਡਾ ਐਡਰੈਸ ਤੇ ਕੱਲ ਨੂੰ ਟਾਈਮ ਨਾਲ ਆ ਜਿਓ ਬਲਾਸਪੁਰੀਆ ਸਾਹਿਬ। ਓਏ ਓਏ, ਮੇਰਾ ਨਾਂ ਬਲਾਸਪੁਰੀਆ ਨਹੀਂ, ਮੇਰਾ ਨਾਂ ਫਿਰੋਜ਼ਪੁਰੀਆ। ਉਹ ਆ ਜਿਓ ਟਾਈਮ। ਜੁੱਤੀ ਝਾੜ ਕੇ ਚੜੀ ਮੁਟਿਆਰੇ ਨੀ ਗੱਡੀਆਂ ਸ਼ਕੀਨ ਜੱਟ ਦੇ। ਮਿੱਟੀ ਤਾਂ ਮੇਰੀ ਜੁੱਤੀ ਨਾਲ ਵੀ ਬਹੁਤ ਲੱਗੀ ਹੈ। ਝਾੜਾ
ਤੁਸੀਂ ਤਾਂ ਮਾਲਕ ਹੋ, ਤੁਸੀਂ ਤਾਂ ਗੰਦੀ ਨਾਲ ਵੀ ਬੈਠ ਸਕਦੇ ਹੋ। ਬੈਠੋ ਬੈਠੋ। ਹਾਂਜੀ ਬਹਿ ਜਾਓ। ਮਾਰਲਾ ਪਾਸਾ ਲਟਿਆ ਪਿਆ ਗੁਲਾਬ ਪਾ ਗਏ ਬਈ ਤੁਰੋ। ਸਤਿ ਸ੍ਰੀ ਅਕਾਲ ਜੀ। ਲੱਭੇ ਓਏ ਹਾਂ ਇਹ ਗੱਲ ਕਹਾਂ ਕਹਿ ਓਏ ਇਸ ਲੰਗੂਰ ਕੋਲ ਅੰਗੂਰ ਜੱਜਦਾ ਬਹੁਤ ਆ ਓਏ। ਬੇਟਾ ਜੀ ਇੰਡੀਅਨ ਲੋਕਾਂ ਦੀ ਆਹੀ ਪ੍ਰੋਬਲਮ ਆ, ਇਹਨਾਂ ਨੂੰ ਅਵਾਇਡ ਕਰਿਆ ਕਰੋ। ਮੈਨੂੰ ਤਾਂ ਕਿਤੇ ਇੰਡੀਅਨ ਨਜ਼ਰ ਆ ਜਾ, ਮੈਂ ਆਪਣਾ ਰਾਹ ਚੇਂਜ ਕਰ ਲੈਣਾ। ਐਕਸਕਿਊਜ਼ ਮੀ ਸ਼ਮਸ਼ੇਰ ਜੀ, ਤੁਸੀਂ ਵੀ ਤਾਂ ਇੰਡੀਅਨ ਹੀ ਹੋ ਨਾ? ਨੋ ਮੈਮ, ਆਪਾਂ NRI। ਐਨੀਵੇਜ਼ ਇਹੋ ਜਿਹੀਆਂ ਛੋਟੀਆਂ-ਮੋਟੀਆਂ ਗੱਲਾਂ ਦੀ ਪਰਵਾਹ ਨਹੀਂ ਕਰੀਦੀ। ਚੱਲ ਤੂੰ ਜਲਦੀ ਨਾਲ ਤਿਆਰ ਹੋ ਜਾ, ਅੱਜ ਖੰਨਾ ਸਾਹਿਬ ਦੀ ਬੇਟੀ ਦੀ ਇੰਗੇਜਮੈਂਟ ਹੈ, ਆਪਾਂ ਉੱਥੇ ਜਾਣਾ ਹੈ। ਮੈਡਮ ਮੈਂ 2 ਮਿੰਟ ਚ ਰੈਡੀ ਹੋ ਕੇ ਆਇਆ ਜੀ। ਤੁਸੀਂ ਨਾ ਵੀ ਤਿਆਰ ਹੋਵੋ ਤਾਂ ਵੀ ਠੀਕ ਹੈ। ਅੱਛਾ ਜੀ, ਮੈਂ ਬਿਨਾਂ ਤਿਆਰ ਹੋਇਆ ਤੁਹਾਨੂੰ ਇੰਨਾ ਚੰਗਾ ਲੱਗਦਾ ਜੀ? ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਖੰਨਾ ਜੀ ਨੇ ਸਿਰਫ ਮੈਨੂੰ ਤੇ ਬੇਬੀ ਨੂੰ ਇਨਵਾਈਟ ਕੀਤਾ, ਤੁਹਾਨੂੰ ਨਹੀਂ। ਚੱਲ ਲੈਟਸ ਗੋ। ਕਮਾਲ ਦੀ ਗੱਲ ਹੋ ਗਈ, ਇਹ ਤਾਂ ਨੇਰ ਕਰਦੀ ਹੈ। ਉਹ ਸੈਂਡੀ ਨੂੰ ਖੰਨੇ ਨਾਲ ਮਿਲਾਉਣ ਵਾਲਾ ਮੈਂ, ਸਾਲੇ ਨੇ ਮੈਨੂੰ ਨਹੀਂ ਸੱਦਿਆ। ਇਹ ਤਾਂ ਉਹ ਗੱਲ ਹੋਈ ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰੇਚ। ਓ ਹੈਲੋ ਕਮਰਿਆ, ਆ ਸਵੇਰੇ ਸਵੇਰੇ ਗੱਡੀ ਧੋਈ ਜਾਣਾ? ਨਹੀਂ, ਗੱਡੀ ਨੂੰ ਪਾਣੀ ਦੇ ਰਿਹਾ, ਕੀ ਪਤਾ ਵੱਡੀ ਹੋ ਜਾਏ। ਕਿੱਥੇ ਚੱਲੇ ਆ? ਮਰਗ ਦੇ ਭੋਗ ਤੇ ਚੱਲਿਆ, ਤੂੰ ਜਾਣਾ? ਅੱਛਾ ਅੱਛਾ, ਭੰਗੜਾ ਪਾਉਣ ਚੱਲੇ ਆ ਮਰਗ ਤੇ? ਕੀ ਮਤਲਬ? ਆਓ ਦੇਖ ਸਾਰਾ ਟੱਬਰ ਦਾ ਪੱਬੀ ਮਾਈ ਬਣਿਆ ਫਿਰਦਾ। ਸਾਹਿਬ ਇਹ ਤਾਂ ਸੱਚੀ ਬੀਨ ਬਾਜੇ ਵਾਲੇ ਬਣੇ ਫਿਰਦੇ ਨੇ। ਓਏ ਆ ਵੀ ਸ਼ੇਰੋ, ਕਿਵੇਂ ਆਉਣਾ ਹੋਇਆ? ਲੰਘ ਰਿਹਾ ਸੀ ਇੱਧਰ ਦੀ, ਮੈਂ ਕਿਹਾ ਤਾਏ ਦੇ ਦਰਸ਼ਨ ਹੀ ਕਰ ਚਲੀਏ। ਦਰਸ਼ਨ ਕਰਨ ਨੂੰ ਤਾਇਆ ਭੈਰੋਨਾਥ ਹੈ, ਪਾਸੇ ਹਟ। ਆ ਜਾ ਸੱਭਿਆਚਾਰਕ ਮੇਲਾ ਕਰਾਉਣ ਲੱਗੇ ਆ, ਪਰਚੀ ਜੀ ਕਟਾਉਣੀ ਸੀ। ਆਹੋ ਮੇਲਾ ਕਰਾਉਣਾ ਨੇ ਵੱਡੇ ਜਗਦੇਵ ਜਸਵਾਲ ਨੇ। ਭਾਜੋ ਇੱਥੋਂ। ਤੁਸੀਂ ਤਾਂ ਕੱਪੜੇ ਪਾ ਲਓ ਜੀ। ਕਿਉਂ ਆ ਕੱਪੜੇ ਨਹੀਂ ਕਲਚਰ ਹੈ ਆਪਣਾ? ਕੱਪੜੇ ਤਾਂ ਹੈਗੇ ਜੀ, ਪਰ ਲੱਗੀ ਹਵੇਲੀ ਵਾਲੇ ਪੁਤਲੇ 'ਚ ਜਾਂਦੇ ਹੋ। ਸਾਹਿਬ ਜੀ, ਸਾਹਿਬ ਜੀ ਦੇਖੋ ਤਾਂ ਸਹੀ ਸਾਹਿਬ ਜੀ। ਕੀ ਹੈ ਜੀ? ਸਾਹਿਬ ਜੀ ਬਾਰਡਰ ਉੱਡ ਗਿਆ ਸੀ, ਮਸਾਂ ਫੜ ਕੇ ਲਿਆਂਦਾ ਮੈਂ। अच्छा उड़ गया था? और की चाय को छोड़ पहले बॉर्डर देखते हैं। जानते खेड़ के चक के लेंदा जी बॉर्डर। तुम रोज मेरी तड़के तड़के नींद खराब कर देते हो। अब तुम्हें मैं एक ऐसा तगड़ा तरीका बताता हूँ जिससे बॉर्डर का पता करना पक्का काम हो जाएगा। जहाँ से 250 करमों तक हमारा इलाका, इससे गांव का दूजा देश। आ हुई ना गल, पहला मेरे पोते तो मैंने ऊही खज्जल करी गए, कदे झंडी देख कदे टिब्बा देख। मैं हुणे कर्मा मर के आउणा। 1 2 3 4 5 6 7 8 9 26 27 28 लेफ्ट राइट, हाँ लेफ्ट राइट है। 150 151 152 153 लेफ्ट राइट, लेफ्ट रॉन्ग। खबरें 150, खबरें 200 211 212 213 215। ओए 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 और 203। और मैंने गलत दस दिया। और रंजन और सोनी महिवाल और फरियाद 231 232 और मेरी गल सुन 200। और तू गलत जा रहा। अरे इसका तो भोग पड़ेगा, जेल नहीं बचेगा। और तुझे अब गोली मार देंगे वो। और मरने तो पहले नाम तो दस जा। 239 240 ये मरेगा हुआ। ओए आ जा हुआ, आ ले लो हुआ, ये मरेगा हुआ। 240 247 248 249। हाँ होगी 250। जमा सही है। ओ पाकिस्तानियों, कान खोल के गल सुन लो मेरी। आ खिंचती लकीर। जनाब ओ हिंदुस्तानी अपनी हदूद अंदर आ गया है, इन्हू ते ठोका। रहन दे गुलफाम, कोई सिरफरा नवा भर्ती होया होना, आपे मुड़ जाएगा। ओ जे कोई थोड़े चो इधर आया ना, मैं ठोक दूं। ओ लागी समझ मेरे पुत दे। आ रखता पैर थोड़े वाले पासे भी। रंजन मामा, बहुत पेन हो रही है। तेरी आई मैं मर जा, मेरा बाल विंगा ना होवे। तुसी ठीक होके बैठो, मैं मालिश करदा जिथे थोड़े सट लगी आ। देख साला किद्दां पैरां 'ਚ ਲਿਪਟਿਆ ਪਿਆ ਜਿਵੇਂ ਝੋਨੇ ਨੂੰ ਪੱਤਾ ਲਪੇਟ ਸੁੰਡੀ ਪੈਂਦੀ ਆ। ਓ ਬ੍ਰਹਮਪੁਰੀਆ ਆ ਕੀ ਸੀਨ ਓਏ? सीन ਤਾਂ ਤੈਨੂੰ ਮੈਂ ਬਾਅਦ ਸਮਝਾ ਦੂੰ,
ਪਹਿਲਾਂ ਅੱਜ ਮੈਂ ਤੈਨੂੰ ਆਪਣਾ ਨਾਮ ਚੰਗੀ ਤਰ੍ਹਾਂ ਸਮਝਾ ਦਵਾਂ। ਤੂੰ ਮੇਰੇ ਇੰਨੇ ਨਾਮ ਬਦਲਿਆ ਹੁਣ ਮੈਨੂੰ ਖੁਦ ਨੂੰ ਚੇਤਾ ਭੁੱਲ ਗਿਆ ਮੇਰਾ ਅਸਲੀ ਨਾਮ ਕੀ ਆ। ਆ ਬਸ ਕਰ ਓਏ, ਬੰਦ ਕਰ ਆਪਣਾ ਡਰਾਮਾ। ਸਾਨੂੰ ਨਹੀਂ ਚਾਹੀਦਾ ਤੇਰਾ ਲੁੱਚਾ ਗਾਉਣਾ ਵਜਾਉਣਾ। ਆਪਣਾ ਟੈਂਡ ਫੋੜੀ ਚੱਕੋ, ਤਿੱਤਰ ਹੋਵਾ ਇੱਥੋਂ। ਇਹ ਕੀ ਹੋ ਰਿਹਾ ਹੈ? ਮੈਮ ਸਾਨੂੰ ਤਿੱਤਰ ਹੋਣ ਨੂੰ ਕਹਿ ਰਿਹਾ ਇੱਥੋਂ। ਸ਼ਮਸ਼ੇਰ ਜੀ, ਤੁਸੀਂ ਕੌਣ ਹੁੰਦੇ ਨਾ ਤਿੱਤਰ ਕਰਨ ਵਾਲੇ? ਖਬਰਦਾਰ, ਜੇ ਫੁੰਮਨ ਜੀ ਦੀ ਸ਼ਾਨ ਦੇ ਖਿਲਾਫ ਇੱਕ ਸ਼ਬਦ ਵੀ ਬੋਲਿਆ ਤਾਂ। ਕਮਾਲ ਕਰਦੇ ਆ ਮੈਡਮ ਤੁਸੀਂ। ਉਹ ਸ਼ਬਦਾਂ ਨੂੰ ਅੰਜਾਮ ਦੇਈ ਜਾਣ ਡਿਆ। ਮੈਂ ਇੱਕ ਸ਼ਬਦ ਨਾ ਬੋਲਾਂ, ਮੈਂ ਟੱਟੂ ਦਾ ਮੈਨੇਜਰ ਆ। ਸ਼ਮਸ਼ੇਰ ਜੀ, ਮਾਈਂਡ ਯੂਅਰ ਲੈਂਗੁਏਜ। ਤੁਹਾਨੂੰ ਪਤਾ ਵੀ ਹੈ ਫੁੰਮਨ ਜੀ ਇੱਥੇ ਕਿਉਂ ਹੈ? ਪਤਾ ਨਹੀਂ। ਕੱਲ ਰਾਤ ਮੈਂ ਪੌੜੀਆਂ ਤੋਂ ਡਿੱਗ ਗਈ ਸੀ, ਮੇਰੇ ਮੂੰਹ ਚ ਆ ਗਈ। ਫੁੰਮਨ ਜੀ ਮੈਨੂੰ ਆਪ ਚੁੱਕ ਕੇ ਬੈਡਰੂਮ ਤੱਕ ਲਿਆਏ ਨੇ। ਚੁੱਕ ਕੇ? ਹਾਂ, ਤੇ ਸਾਰੀ ਰਾਤ ਮੇਰੀ ਸੇਵਾ ਕੀਤੀ ਹੈ। ਸਾਰੀ ਰਾਤ? ਸ਼ਟ ਅਪ। ਅੱਛਾ ਫੇਰ ਠੀਕ ਆ। ਮੈਂ ਸਮਝਿਆ ਕਰ ਘੰਟੇ ਕਿਤੋਂ ਇੱਥੇ ਆ। ਦਰ ਫਟੇ ਮੂੰਹ ਤੇਰੇ। ਓ ਮਾਈ ਗॉड। ਸੈਂਡੀ ਜੀ ਕਮ ਔਨ। ਥੈਂਕ ਯੂ। ਤੁਸੀਂ ਕਿਉਂ ਆਪਣਾ ਬਲੱਡ ਪ੍ਰੈਸ਼ਰ ਵਧਾਉਂਦੇ ਹੋ? ਇੰਨਾ ਸ਼ੁਕਰ ਹੈ ਕੀ ਜਾਣਨ ਇਨਸਾਨੀਅਤ ਕੀ ਹੁੰਦੀ ਹੈ। ਉਹ ਮੈਡਮ ਖੜੇ ਹੋ ਗਏ ਨੇ, ਹੱਥ ਛੱਡ ਦੇ ਹੁਣ। ਸੇ ਸੌਰੀ ਟੂ ਹਿਮ। ਸੌਰੀ। ਮੈਂਸ਼ਨ ਮਸਟ। ਧਿਆਨ ਨਾਲ ਮੈਡਮ। ਡੋਂਟ ਟੱਚ ਸਟੂਪਿਡ। ਕਰਾਲੀ ਬੇਇੱਜ਼ਤੀ। ਅੰਦਰੋਂ ਪਿਆਰ ਕਰਦੀ ਆ। ਓਏ ਪਹਾੜੀ ਕਾਂ ਕੀ ਜਾਣੇ ਪਿਆਰ ਦੀ ਪਹੇਲੀ। ਇਹ ਤਾਂ ਜੀ ਨੇ ਪੱਟ ਲਈ, ਸਮਝ ਲੈ। ਆ ਬਹੁਤੇ ਦੰਦ ਜਾਂ ਨਾ ਕੱਢ। ਤੂੰ ਸੱਪ ਤੇ ਨਿਆਲੇ ਦੀ ਕਿਤਾਬਾਂ 'ਚ ਲੜਾਈ ਪੜ੍ਹੀ ਹੋਣੀ ਆ। ਹੁਣ ਤੈਨੂੰ ਮੈਂ ਦਿਖਾਉਂ ਨਿਆਲਾ ਸੱਪ ਦੇ ਦੰਦ ਕਿਵੇਂ ਭੰਨਦਾ। ਲਓ ਜੀ, ਮੈਂ ਆ ਮਿੱਠਾ ਸਿੰਘ ਵਿਚੋਲਾ ਤੇ ਮੈਂ ਬਥੇਰਿਆਂ ਦੇ ਮੂੰਹ ਮਿੱਠੇ ਕਰਾ ਕੇ ਘਰ ਵਸਾਏ ਆ। ਸੇਮੀਆਂ 'ਚ ਲੂਣ ਉਦੋਂ ਪੈਂਦਾ ਜਦੋਂ ਲੈ ਦੇ ਕੇ ਵਿਚੋਲੇ ਦੇ ਪੱਲੇ ਫੂਕ ਮਾਰਿਆ ਉੱਡਣ ਵਾਲੀ ਪੈਂਦੀ ਆ ਮੁੰਦਰੀ ਤੇ ਗਾਲਾਂ। ਆਖੇ ਕੁੜਮੋ ਕੁੜਮੀ ਲੱਖ ਬਾਰੀ ਤੇ ਵਿਚੋਲੇ ਦੀ ਟੂਈ ਤੇ ਲੱਤ ਮਾਰੀ। ਲੈ ਭਾਈ, ਐਂ ਵੀ ਤਾਂ ਕਹਿੰਦੇ ਹੁੰਦੇ ਨੇ ਵੀ ਜੀਵੇ ਉਹ ਵਿਚੋਲਾ ਜਿਹਨੇ ਤੇਰੀ ਦੱਸ ਪਾਈ ਆ। ਲੈ ਦੱਸੋ ਭੈਣ ਜੀ, ਤੁਸੀਂ ਕਮਾਲ ਕਰਦੇ ਹੋ। ਹੁਣ 36 ਗਾਲਾਂ ਪਿੱਛੇ ਇੱਕ ਅਸੀਸ ਦਾ ਕੀ ਵੱਟਿਆ ਜਾਂਦਾ? ਕਿਉਂ ਮਾਸਟਰੀ, ਤੁਸੀਂ ਵੀ ਕੋਈ ਉਚਰੋ। ਗੱਲ ਤਾਂ ਤੇਰੀ ਸਹੀ ਹੈ ਮਿੱਠਾ ਸਿਆ। ਇਹ ਜਿਹੜਾ ਵਿਆਹ ਵਾਲਾ ਬੂਰ ਦਾ ਲੱਡੂ ਆ ਨਾ, ਤੇਰੇ ਵਰਗੇ ਵਿਚੋਲੇ ਵਿਚਕਾਰ ਕੇ ਅਗਲੇ ਦੇ ਮੂੰਹ 'ਚ ਪਸਾ ਤਾਂ ਦਿੰਦੇ ਆ। ਇਹ ਮੁੜ ਕੇ ਨਾ ਗਾਂ ਨਾ ਪਛਾਂ। ਪਰ ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੋਗਿੰਦਰ ਸਿੰਘ ਜੋਗਾ ਇਸ ਫੈਸਲੇ ਤੇ ਪਹੁੰਚਿਆ ਕਿ ਬੰਦੇ ਨੂੰ ਵਿਆਹ ਕਰਾਉਣਾ ਹੀ ਨਹੀਂ ਚਾਹੀਦਾ। ਉਹ ਤੇਰਾ ਔਖਾ। ਉਹ ਮਾਸਟਰ, ਤੂੰ ਤਾਂ ਮੇਰੀ ਚੱਲਦੀ ਹੋਈ ਵਿਚੋਲਗੀ ਵਾਲੀ ਹੱਟੀ ਬੰਦ ਕਰਾਏਗਾ। ਲੈ ਐ ਕਿਵੇਂ ਹੱਟੀ ਬੰਦ ਹੋ ਜੂ? ਬਈ ਇੱਕ ਸਾਗ ਮੈਨੂੰ ਕਰਾ ਦੀ, ਹੱਟੀ ਤੇਰੀ ਫੇਰ ਖੁੱਲ ਜੂ। ਆ ਜਾ, ਤੈਨੂੰ ਤਾਂ ਪਹਿਲਾਂ ਲਵਾਵਾਂ ਝਵਾਰਾ। ਚੱਲ ਪਹਿਲਾਂ ਹਰਜੀਤੇ ਵਾਲਾ ਕੰਮ ਨਿਬੇੜ ਲਿਓ, ਮੇਰੇ ਤੇ ਬਾਅਦ ਚ ਨਿਗਾ ਰੱਖ ਲਿਓ। ਓਹੋ, ਸੂਤ ਨਾ ਬਤਾਂਗ, ਜਲਾਏ ਨਾ ਠੇਂਗੋ ਠੇਂਗੀ। ਵੀਰੇ ਜਿਹੜੀ ਤੂੰ ਗੱਲ ਕਰਨਾ ਹੈ ਨਾ ਉਹ ਕਰ। ਮੈਂ ਤਾਂ ਤੁਹਾਡੇ ਨਾਲ ਆ ਜਮਾ। ਹਾਂ ਆ ਦੇਖੋ। ਆ ਲਓ ਜੀ। ਵਾਹ ਵੀ ਵਾਹ। ਭੈਣ ਜੀ ਮੈਨੂੰ ਐਂ ਦੱਸੋ। ਹਾਂ ਵੀਰੇ। ਬਈ ਮੁੰਡੇ ਦਾ ਕੱਦ ਕਾਠ ਤੁਹਾਡੇ ਤੇ ਗਿਆ ਜਾਂ ਪਿਓ ਤੇ? ਸੁੱਖ ਨਾਲ ਇਹਨਾਂ ਤੇ ਗਿਆ ਵੀਰੇ। ਇਹਨਾਂ ਤੇ ਗਿਆ? ਹਾਂਜੀ। ਇਹ ਤਾਂ ਫੇ ਜਮਾ ਗੱਟ ਕਿਦੀ ਲੱਗਦੀ ਆ। ਇਹ ਨਹੀਂ ਕੰਮ ਚੱਲਣਾ। ਹਾਂ, ਆ ਜਿਹੜੀ ਕੁੜੀ ਆ, ਤੁਹਾਡਾ ਘਰ-ਬਾਰ ਸੁੱਖ ਨਾ ਬਾਹਲਾ ਵੱਡਾ, ਇਹ ਤੋਂ ਸਾਂਭਿਆ ਨੀ ਜਾਣਾ ਭੈਣ ਜੀ। ਨਾ ਮੈਂ ਰੰਗ ਜਿਹੜੀ ਭੰਗ ਪਾਉਣਾ। ਅੱਛਾ ਕੁੜੀਆ ਜਾ ਤੂੰ, ਤੇਰਾ ਕਿਤੇ ਹੋਰ ਕਰੂੰਗਾ। ਲੈ ਵੀ ਮਾਸਟਰ, ਆ ਤਾਂ ਮਹਾਰਾਜ ਨੇ ਲਾਗੇ ਹੋ ਕੇ ਸੁਣ ਲਈ। ਕੁੜੀ ਦਾ ਕੱਦ ਕਾਠ ਤੇ ਮੁੰਡੇ ਦਾ ਕੱਦ ਕਾਠ ਐਨ ਕਮਾਲ ਦਾ। ਵਾਹ ਵੀ ਵਾਹ। ਇਹਦਾ ਖਾਨਦਾਨ ਤੇ ਤੁਹਾਡਾ ਖਾਨਦਾਨ ਬਰਾਬਰ ਦੀ ਟੱਕਰ। ਵਾਹ ਕਿੱਡੀ ਸੋਹਣੀ ਆ। ਮੈਂ ਮਾਂ ਸ਼ੱਕਰੇ ਜਾਵਾਂ, ਕਿਤੇ ਨਜ਼ਰ ਨਾ ਲੱਗ ਜਾ। ਉਹ ਬੈਠਾ ਗੱਲਾਂ ਦੇ ਪੁਲ ਬੰਨੀ ਜਾਏਗਾ ਕਿ ਕੁੜੀ ਦੀ ਫੋਟੋ ਵੀ ਦਿਖਾਏਗਾ? ਆ ਲੈ ਬਾਈ, ਇਹ ਆ ਦੇਖੋ। ਤੁਸੀਂ ਵੀ ਦੇਖ ਲਓ ਭੈਣ ਜੀ। ਹਾਏ ਮੈਂ ਮਰ ਜਾ, ਕਿੰਨੀ ਸੋਹਣੀ ਕੁੜੀ ਆ। ਛਾਂਟ ਕੇ ਮੈਂ ਸਦਕੇ ਜਾਵਾਂ, ਬਲਾਈ ਸੋਹਣੀ ਆ। ਦੇਖਿਓ। ਉਹ ਲਿਆ ਫੜਾ ਦੇ ਉਰਾਂ, ਨਜ਼ਰ ਨਾ ਲਾ ਦੀ ਕਿਤੇ ਕੁੜੀ ਨੂੰ। ਲੈ ਵੀ ਮਿੱਠਾ ਸਿਆ, ਕੁੜੀ ਪਸੰਦ ਆ ਭਾਈ ਸਾਨੂੰ। ਬੰਦੇ ਵੀ ਤੂੰ ਦੱਸਦਾ ਵੀ ਵਧੀਆ। ਠੀਕ ਹੈ, ਇੱਧਰ ਫਿਰ ਜੋਗਾ ਸਿੰਘ ਦੀ ਵੀ ਜ਼ੁਬਾਨ ਪੱਕੀ ਤੇ ਮੁੱਛ ਖੜੀ। ਮੈਂ ਕਿਹਾ ਜਾ ਕੇ ਤੂੰ ਕੁੜੀ ਵਾਲੇ ਨਾਲ ਬਈ ਗੱਲਬਾਤ ਕਰ, ਆਪਣੇ ਵੱਲੋਂ ਰਿਸ਼ਤਾ ਪੱਕਾ। ਹਾਂ। ਉਹ ਮਾਸਟਰ, ਤੇਰਾ ਦਿਮਾਗ ਸੈੱਟ ਆ। ਉਹ ਕੁੜੀਆਂ ਵਾਲੇ ਨਾਲ ਕਿੱਦਾਂ ਗੱਲ ਕਰਾਂਗੇ? ਤੁਸੀਂ ਕੁੜੀ ਦੀ ਫੋਟੋ ਤੇ ਦੇਖ ਲਈ ਆ। ਹੁਣ ਆਪਣੇ ਫਰਜ਼ੰਦ ਦਾ ਆਪਣੇ ਦਿਖਾਓ ਮੂੰਹ ਮਾਂਦਰਾ ਨਕਸ਼ਾ। ਉਹ ਅੱਛਾ, ਉਹ ਲਿਆ ਭਗਵਾਨ ਨੇ ਫੋਟੋ ਲਿਆ ਚੱਕ ਕੇ। ਭੈਣ ਜੀ, ਫੋਟੋਆਂ ਤੇ ਲਿਆਉਣੀਆਂ ਮੁੰਡੇ ਦੀਆਂ। ਵਿਚੋਲਾ ਸਾਹਿਬ ਕਿਰਾਇਆ ਕਰਨੀ ਸੀ ਭਲਾ। ਬਈ ਜਿਹੜੀਆਂ ਫੋਟੋ ਤੁਹਾਡੇ ਹਿਸਾਬ ਕਿਤਾਬ 'ਚ ਨਹੀਂ ਆਈਆਂ, ਮੈਂ ਕਿਸੇ ਫੋਟੋ ਦੇ ਹਿਸਾਬ ਕਿਤਾਬ 'ਚ ਆਉਣਾ ਭਲਾ?
ਲੱਗਦਾ ਸਰਦਾਰ ਜੀ ਮੈਂ ਕਿਸੇ ਹਿਸਾਬ ਕਿਤਾਬ ਚ ਆਉਂਦਾ ਨਹੀਂ। ਚੱਲ ਪੱਠਿਆਂ ਦਾ ਹਿਸਾਬ ਕਿਤਾਬ ਕਰ, ਤੂੰ ਤਾਂ ਮੱਝਾਂ ਦੀਆਂ ਪੂਛਾਂ ਮੋੜ ਜੋਗਾ ਹੀ ਆ। ਆ ਲਓ ਵੀਰੇ, ਆ ਲਓ ਜੀ, ਵੇਖੋ। ਲੈ ਵੀ ਮਿੱਠਾ ਸਿਆ। ਵਾਹ ਬਈ ਵਾਹ, ਲੈ ਆ ਤਾਂ ਬਣ ਗਈ ਗੱਲ। ਗੱਲ ਕੀ ਬਣ ਗਈ? ਸਮਝੋ, ਗੱਲ ਪੱਕੀ ਬਣ ਗਈ। ਤੁਸੀਂ ਏਦਾਂ ਕਰੋ, ਮੁੰਡੇ ਨੂੰ ਸੱਦਾ ਭੇਜੋ। ਇਸਨੇ ਮੇਰੀ ਸੁਣੀ ਨਹੀਂ, ਜੇ ਮਰੇਗਾ। साहब हमला हमला हो गया, हमला। लगता है मजनू क्या, जब तुम्हें मैं ऊंची ऊंची बाजें दे रहा था तुमने मेरी क्यों नहीं सुनी? पैर पसर पसर के तुर रहा था। पहली गल तो साहब ये है कि मेरा नाम मजनू नहीं, मेरा नाम रंज है। दूजी गल है कि ਜਦੋਂ ਕੋਈ ਬੰਦਾ ਤੁਰਿਆ ਜਾਂਦਾ ਹੋਵੇ ਉਹਨੂੰ ਪਿੱਛੋਂ ਵਾਜਾਂ ਨਹੀਂ ਮਾਰੀਦੀਆਂ। ਤੀਜੀ ਗੱਲ ਇਹ ਕਿ ਜੇ ਮੈਂ ਗਿਣਤੀ ਭੁੱਲ ਜਾਂਦਾ ਮੈਂ ਪਾਕਿਸਤਾਨ ਵਾਲੇ ਪਾਸੇ ਜਾ ਵੜਨਾ ਸੀ ਤੇ ਅਗਲੇ ਨੇ ਮੇਰੇ ਹਿੱਕ 'ਚ ਗੋਲੀ ਮਾਰਨੀ ਸੀ, ਹਿੱਕ 'ਚ। ਤੇ ਚੌਥੀ ਗੱਲ ਸਾਹਿਬ ਇਹ ਹੈ ਇਧਰਲਾ ਪੈਰ ਮੇਰਾ ਪਾਕਿਸਤਾਨ ਜਾ ਆਇਆ। ਵਧੀਆ ਕੀਤਾ ਸਾਹਿਬ ਨੇ। तुम्हें पांचवी गल का तो पता ही नहीं, तेरी एक टांग नहीं, तू पूरे का पूरा पाकिस्तान में था, उल्लू का पट्टा। ਓਏ 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 ਇੱਧਰ ਸਾਡੇ ਵਾਲੇ ਪਾਸੇ ਕੀ ਡੋਕੀ ਲੈਣ ਆਇਆ ਓਏ? ਮੁੜ ਜਾ ਤੂੰ। ਉਹ ਅਸੀਂ ਆਪਣੀ ਸਰ ਜ਼ਮੀਨ ਤੇ ਆ। ਉਹ ਮੰਨ ਜਾ ਮੇਰੀ ਗੱਲ ਮੇਰੇ ਪੁੱਤ ਦੇ, ਮੈਨੂੰ ਲੱਗਦਾ ਤੁਸੀਂ ਸਾਡੇ ਵਾਲੀ ਜ਼ਮੀਨ ਤੇ ਹੋ। ਉਹ ਦੇਖ ਲਓ ਫਿਰ ਮੈਂ ਗੋਲੀ ਚਲਾਉਣ ਲੱਗੇ ਮਿੰਟ ਨਹੀਂ ਲਾਉਣਾ। ਉਹ ਮੁੜ ਜਾ ਕੇ ਮੈਂ ਚਲਾਵਾ। ਚੱਲ ਗਈ ਨਾ ਗੋਲੀ। ਉਹ ਤੁਹਾਨੂੰ ਕਿਹਾ ਸੀ ਮੇਰੇ ਪੁੱਤ ਦਾ, ਮੇਰੇ ਤੋਂ ਗੋਲੀ ਚੱਲ ਜਾਣੀ ਆ। ਤੁਸੀਂ ਕਿਹੜਾ ਮੰਨਦੇ ਹੋ? ਹੁਣ ਭੱਜੀ ਜਾਣਾ ਤੂੰ। ਉਹ ਕਰਦੀ ਨਾ ਉਹੀ ਗੱਲ। ਉਹ ਕਾਹਨੂੰ ਮੰਨਦੇ ਹੋ ਮੇਰੀ ਗੱਲ ਤੁਸੀਂ? ਉਹ ਤੈਨੂੰ ਕਿਹਾ ਸੀ ਨਾ ਮੇਰੇ ਤੋਂ ਗੋਲੀ ਚੱਲ ਜੂਗੀ। ठहरा हिंदुस्तानिया, ठहर जा। जनाब, जनाब ठीक क्यों ना? हाँ गुलफाम, कोई लट नु चुके लांगे। आहिस्ता जनाब, आहिस्ता। अच्छा तुम ये बताओ, कहीं तुम्हारा बापू पाकिस्तान में गेड़ी तो नहीं लगाने गया था? ਉਹ ਤੂੰ ਚੰਗਾ ਬੰਦਾ ਸਾਹਿਬ। ਮੈਂ ਤਾਂ ਜਦੋਂ ਆਪਣਾ ਮੂੰਹ ਕਿਸੇ ਬਗਾਨੇ ਧੜ ਤੇ ਦੇਖਿਆ ਮੈਨੂੰ ਤਾਂ ਡੋਬੂ ਜੇ ਪਈ ਜਾਂਦੇ ਨੇ। अरे जवान तुम्हें डोबू नहीं, होम सिकनेस हो गई है। ਇਹ ਮੇਰੇ ਪੁੱਤ ਦੀ ਕੀ ਹੁੰਦੀ ਆ? मैं तो कुछ पुट्ठा सीधा भी नहीं खाता जी। जवान जब तुम होम से निकले होंगे तो किसी ने सींग मार दी होगी तो होम सिकनेस हो गई। जय हिंद साहब जी। जय हिंद। आ साहब जी चिट्ठी आई है जी कोई अपना रांझा सिंह दे नाम दी। मेरी है। अरे जवान तुम कुछ खा पी लिया करो भाई, बड़े कमजोर से भर्ती हो गए। आहो साहब जी तुसी तो जिवें गड़ाई लेके कमीज पाड़ दिन्ने हो। चल जाके चिट्ठियां बांट। चिट्ठियां। हाँ भाई जवान कोई प्रॉब्लम? बापू ढिला हो गया मेरे पुत दा। फिर तो तुम्हें जाना चाहिए। दारू पी पी ढिला हो गया हुण। वाह ये होता प्यो पुत का प्यार। पहले तुम्हें याद करके दुखी होता होगा फिर पीता होगा। कानू खुशी च पींदा होना कि बलाट वाली। छुट्टी के लिए अर्जी दोगे तो बहुत दिन लग जाएंगे। वैसे काम तो है रिक्सी, तुम्हारा तो जहाँ से पीएंट भी नेड़े ही है। तुम चले जाओ मैं सांभ लूंगा, ठीक है? ऐसी चिट्ठियों का मतलब होता है कि बंदा लबे लगा हुआ है। दुकान में हाथ मत पकड़ा कर, तंबू में ही आ जाया कर। ਤੰਬੂ 'ਚ ਵੀ ਆ ਜਾਊਂਗਾ। ਪਹਿਲਾਂ ਕੱਲਿਆਂ ਬੈਠ ਕੇ ਗੱਲਾਂ ਤਾਂ ਕਰ ਲਈਏ ਦੋ ਪਿਆਰ ਦੀਆਂ। ਤੁਹਾਡਾ ਕੀ ਭਰੋਸਾ ਕਦੋਂ ਤੰਬੂ ਪੱਟ ਕੇ ਬਹੁ ਬੀਟ ਹੋ ਜਾਓ ਇਥੋਂ। ਨਬਜ਼ ਠੀਕ ਹੈ, ਬਸ ਦਵਾਈ ਲੈਂਦੇ ਰਹੋ ਜਿਹੜੀ ਦੱਸੀ ਹੈ। ਉਹ ਮੈਨੂੰ ਲੱਗਦਾ ਆਪਾਂ ਡਾਕਟਰ ਕੋ ਆ ਗਏ। ਉਹ ਨਹੀਂ ਨਹੀਂ ਭਾਜੀ ਮੈਰਿਜ ਵੀ ਹੋਈ ਹੈ, ਇਹ ਤਾਂ ਕਦੇ ਕਦੇ ਜਾਣ ਪਛਾਣ ਦੇ ਮਰੀਜ਼ ਚੈੱਕ ਕਰ ਲਈਦੇ ਆ। ਤੁਸੀਂ ਦਵਾਈ ਲੈਂਦੇ ਰਹੋ ਹੈ, ਦਵਾਈ ਨਾ ਭੁੱਲਿਓ। ਹਾਂ ਇੱਥੇ ਰਿਸ਼ਤੇ ਕੌਣ ਕਰਾਉਂਦਾ ਜੀ? ਆਪਾਂ ਹੀ ਕਰਾਉਨੇ ਜੀ। ਆਓ ਬੈਠੋ। ਆਜੋ ਆਜੋ। ਤੁਸੀਂ ਤਿੰਨਾਂ ਨਹੀਂ ਵਿਆਹ ਕਰਾਉਣਾ? ਉਹ ਨਾ ਜੀ ਪਹਿਲਾਂ ਇੱਕ ਕਰਾਓ, ਜੇ ਉਹ ਠੀਕ ਨਿਕਲ ਗਿਆ ਤੇ ਬਾਕੀ ਦੋ ਵੀ ਕਰਾ ਲਾਂਗੇ। ਬਾਈ ਦੇ ਵੇ ਮੁੰਡਾ ਕੌਣ ਹੈ ਤੁਹਾਡੇ ਚੋਂ? ਤਿੰਨੋਂ ਮੁੰਡੇ ਹੀ ਆ। ਤੂੰ ਵੀ?
ਮੇਰਾ ਮਤਲਬ ਵਿਆਹ ਵਾਲਾ ਮੁੰਡਾ ਕੌਣ ਹੈ? ਭਾਜੀ ਮੈਂ ਕਰਾਉਣਾ ਜੀ, ਮੈਂ ਉਹ ਵਿਆਹ ਵਾਲਾ ਮੁੰਡਾ। ਕੁੜੀ ਕਿਹੋ ਜਿਹੀ ਚਾਹੀਦੀ ਤੁਹਾਨੂੰ? ਜਿਹੋ ਜੀ ਉੱਠ ਕੇ ਗਈ ਹੈ ਜੀ, ਜੇ ਇਹੋ ਜੀ ਹੋ ਜੇ ਤੇ ਇਹ ਤਾਂ ਬੁੱਕ ਹੈ, ਕੋਈ ਹੋਰ ਚੋਇਸ ਦੱਸੋ। ਹੋਰ ਬਸ ਫਿਰ ਕੁੜੀ ਹੋਵੇ ਤੇ ਸਾਹ ਚੱਲਦੇ ਹੋਣ। ਉਹ ਐਂ ਤਾਂ ਭਾਈ ਸਾਹਿਬ ਅਸੀਂ ਚੈੱਕ ਕਰਾ ਕੇ ਦੇਵਾਂਗੇ, ਹੋਰ ਵੈਂਟੀਲੇਟਰ ਤੋਂ ਲਾ ਕੇ ਥੋੜਾ ਕੁੜੀ ਦੇ ਲਾਵਾਂ ਫਿਰ ਕਰਾ ਦਾਂਗੇ ਤੁਹਾਡੇ ਨਾਲ। ਭਾਜੀ ਟੱਬਰ ਆ ਜੀ ਆਪਣਾ, ਸੁਖਨਾ ਕਾਫੀ ਵੱਡਾ। 10 ਕਿੱਲੇ ਵੀ ਆਉਂਦੇ ਨੇ ਜੀ ਮੁੰਡੇ ਦੇ ਹਿੱਸੇ। ਕਮਾਲ ਹੈ ਯਾਰ, ਐਡਾ ਖਾਨਦਾਨੀ ਮੁੰਡਾ, ਤੈਨੂੰ ਮੈਰਿਜ ਬਿਊਰੋ ਤੇ ਆਉਣ ਦੀ ਕੀ ਲੋੜ ਸੀ? ਤੁਹਾਡੇ ਤਾਂ ਕੁੜੀ ਵਾਲੇ ਅੱਗੇ ਪਿੱਛੇ ਭੱਜਦੇ ਹੋਣੇ ਚਾਹੀਦੇ ਆ। ਉਹ ਭਾਜੀ ਅਸਲ 'ਚ ਨਾ ਸਾਡਾ ਇਲਾਕੇ 'ਚ ਨਾਂ ਬਹੁਤ ਆ ਜੀ, ਇੱਥੇ ਕੁੜੀ ਵਾਲੇ ਦਾਜ ਦੂਜ ਦੇਣ ਦਾ ਧੱਕਾ ਬਹੁਤ ਕਰਦੇ ਆ ਜੀ। ਇਸੇ ਕਰਕੇ ਵਿਆਹ ਉੱਥੇ ਕਰਾਉਣਾ ਜੀ ਜਿੱਥੇ ਕੋਈ ਜਾਣਦਾ ਹੀ ਨਾ ਹੋਵੇ। ਚੁੱਪ ਚਪੀਤੇ। ਓ ਹੋ ਇੰਨੇ ਉੱਚੇ ਵਿਚਾਰ ਯਾਰ। ਬਸ ਲੈ ਤੁਸੀਂ ਐਂ ਕਰੋ, ਆਪਣਾ ਐਡਰੈਸ ਲਿਖ ਦਿਓ, ਮੈਂ ਕੁੜੀ ਵਾਲੇ ਤੁਹਾਡੇ ਘਰੇ ਭੇਜਦਾ ਕੱਲ ਨੂੰ। ਭਾਜੀ ਆਪਾਂ ਕਾਹਨੂੰ ਕੁੜੀ ਵਾਲਿਆਂ ਨੂੰ ਖੱਜਲ ਕਰਨਾ, ਆਪਾਂ ਆਪ ਚੱਲ ਵੜਾਂਗੇ ਜਿੱਥੇ ਜਾਣਾ। ਇੱਕ ਵਿਚਾਰਿਆਂ ਨੇ ਕੁੜੀ ਦੇਣੀ, ਉੱਤੋਂ ਤੇਲ ਫੂਕ ਕੇ ਆਉਣਗੇ ਜੀ। ਇੰਨੀ ਉੱਚੀ ਸੋਚ ਤੇਰੀ ਯਾਰ, ਤੇ ਹਾਲੇ ਤੱਕ ਕੁਆਰਾ ਕਿਵੇਂ ਫਿਰਦਾ? ਸੋਚ ਨਹੀਂ ਮਰਵਾਇਆ ਜੀ। ਲੈ ਫਿਰ ਹੁਣ ਤੇਰਾ ਵਿਆਹ ਕਰਾਉਣ ਦੀ ਜ਼ਿੰਮੇਵਾਰੀ ਮੇਰੀ, ਚਾਹੇ ਮੈਨੂੰ ਆਪਣੀ ਫੀਸ ਵੀ ਛੱਡਣੀ ਪਵੇ। ਆਹ ਫੜ ਵਿਜ਼ਿਟਿੰਗ ਕਾਰਡ, ਤੂੰ ਮੈਨੂੰ ਕੰਟੈਕਟ ਕਰ ਲੈ। ਹਾਂ ਕਾਰਡ ਪਾ ਬੈਗ 'ਚ। ਠੀਕ ਹੈ ਭਾਜੀ ਬਹੁਤ ਮਿਹਰਬਾਨੀ ਜੀ, ਬਸ ਖਿਆਲ ਰੱਖਿਓ ਜੀ ਭਾਜੀ। ਬਿਲਕੁਲ, ਮੈਂ ਪਰਵਾਹ ਨਾ ਕਰੋ। ਮਿਹਰਬਾਨੀ ਭਾਜੀ। ਸਤਿ ਸ਼੍ਰੀ ਅਕਾਲ। ਫਿਕਰ ਨਾ ਕਰੇ ਹੁਣ ਮੇਰੇ ਹੁੰਦੇ ਕੋਈ। ਮੈਨੂੰ ਲੱਗਦਾ ਬਣ ਜੂ ਗੱਲ ਆਪਣੀ ਤੇ। ਓ ਯਾਰ ਇਹਨੂੰ ਪਤਾ ਤਾਂ ਨਹੀਂ ਲੱਗ ਜੂ ਆਪਾਂ ਨਸ਼ੇੜੀ। ਉਹ ਐ ਯਾਰ ਕਿਵੇਂ ਪਤਾ ਲੱਗ ਜੂ? ਐ ਪਤਾ ਲੱਗਦਾ ਕੋਈ ਆਪਾਂ ਸ਼ਕਲ ਤੋਂ ਕਿਤੇ ਐਂ ਲੱਗਦੇ ਆ। ਲੈ ਦੱਸ ਇਹਨੂੰ ਯਾਰ ਕੀ ਕਹੀ ਜਾਂਦਾ ਹੈ। ਉਹ ਬੱਲੀ ਆ ਗਿਆ ਤੂੰ। ਤੇਰਾ ਭਲਾ ਕੀ ਕਹਿੰਦੇ? ਕਹਿੰਦੇ ਮਿਲ ਕੇ ਚੰਗਾ ਲੱਗਿਆ। ਵਧੀਆ ਯਾਰ, ਲੋਕਾਂ ਦੇ ਰਿਸ਼ਤੇ ਕਰਾਉਂਦੇ ਕਰਾਉਂਦੇ ਅਜਾਬ ਦਾ ਵੀ ਹੋਣ ਲੱਗਿਆ। ਉਹ ਤੁਸੀਂ ਅਜੇ ਗਏ ਨਹੀਂ? ਸਤਿ ਸ਼੍ਰੀ ਅਕਾਲ ਵੀਰ, ਸੌਰੀ ਯਾਰ। ਸੌਰੀ ਕਿਉਂ? ਬਾਈ ਸਾਨੂੰ ਪਤਾ ਨਹੀਂ ਲੱਗਾ ਯਾਰ, ਤੂੰ ਇਹਦਾ ਮਾਲਕ ਆ, ਉਹੀ ਬੋਲੀ ਜਾਂਦੇ ਸੀ ਆਪਾਂ। ਉਹ ਯਾਰ ਕਿੱਡਾ ਡਾਊਨ ਟੂ ਅਰਥ ਬੰਦਾ, ਕੋਈ ਗਲਤੀ ਵੀ ਨਹੀਂ ਕੀਤੀ ਫਿਰ ਵੀ ਸੌਰੀ ਮੰਗੀ ਜਾਂਦਾ। ਇਹ ਵੀ ਆਪਣੇ ਕੋਲੇ ਰਿਸ਼ਤੇ ਵਾਸਤੇ ਆਏ ਨੇ, ਬੜੇ ਵਧੀਆ ਸਰਦਾਰਾਂ ਦਾ ਮੁੰਡਾ, ਇੰਨਾ ਡਾਊਨ ਟੂ ਅਰਥ ਹੈ। ਕਹਿੰਦਾ ਕੁੜੀ ਗਰੀਬ ਘਰ ਦੀ ਲਿਆ ਦੋ, ਚਾਹੇ ਤਿੰਨਾਂ ਕੱਪੜਿਆਂ 'ਚ ਲੈ ਜਾਊਗਾ। ਫਿਰ ਤਾਂ ਆਪਾਂ ਇਹਨੂੰ ਉਹ ਵਾਲਾ ਕਰਾ ਦੇਣਾ ਰਿਸ਼ਤਾ। ਉਹ ਰਾਮੇ ਅੰਕਲ ਦੀ ਕੁੜੀ ਦਾ ਨਾ। ਲਓ ਵੀ ਹੋ ਜਾਓ ਤਿਆਰ, ਹੋ ਗਿਆ ਸਮਝੋ ਰਿਸ਼ਤਾ ਤਾਂ। ਬਸ ਵੀਰੇ ਤੁਹਾਡੇ ਤੇ ਛੱਡਿਆ ਸਾਰਾ ਕੁਝ। ਡੈਡੀ ਜੀ ਮੈਂ ਇੱਕ ਠੋਕ ਕੇ ਕਹਿਣਾ, ਇੱਕ ਨਵਾਂ ਪੈਸਾ ਨਹੀਂ ਲਿਆ ਦਾਜ ਤੁਹਾਡੇ ਤੋਂ ਮੈਂ। ਕਾਕਾ ਜੀ ਘਰ ਜਵਾਈ ਬਣ ਕੇ ਸਾਡੀਆਂ ਜੜ੍ਹਾਂ 'ਚ ਬੈਠੇ ਹੋ ਤੇ ਹਾਲੇ ਦਾਜ ਲੈਣਾ ਬਾਕੀ ਸੀ। ਉਹ ਜਵਾਈ ਕਾਹਦਾ ਨੌਕਰ ਰੱਖਿਆ ਤੁਸੀਂ? ਸਾਡੇ ਲਾਵਾਂ ਫਿਰੇ ਹੁਣ ਸਾਰੀ ਡਰਾਈਵਰ ਕਰ ਤਬਦਾ ਵੀ ਜਵਾਈ ਆ ਗਿਆ। ਦੋੜੀ ਵਾਲੀ ਕਾਰ ਵੀ ਮੈਂ ਆਪ ਚਲਾ ਕੇ ਲਗਾਇਆ, ਸ਼ਰਮ ਕਰੋ। ਉਹ ਜੀਜਾ ਜੀ ਹੋਰ ਤੁਸੀਂ ਕੀ ਚਾਹੁੰਦੇ ਹੋ? ਤੁਹਾਨੂੰ ਅਸੀਂ ਬਿਠਾ ਕੇ ਰੋਟੀਆਂ ਖਵਾਈਏ? ਉਹ ਚਾਹੇ ਖੜਾ ਕੇ ਖਵਾ ਲਓ, ਪਰ ਮਿਹਣੇ ਜਨਾ ਦੋ। ਉਹ ਮੈਂ ਦੁਨੀਆ ਦਾ ਪਹਿਲਾ ਬੰਦਾ ਜਿਹਦਾ ਰੋਟੀਆਂ ਖਾਣ ਨਾਲ ਭਾਰ ਘਟ ਗਿਆ। ਬੇਟਾ ਜੀ ਤੁਸੀਂ ਤਾਂ ਕਹਿੰਦੇ ਸੀ ਕਾਕਾ ਘਰ ਦੀ ਜ਼ਿੰਮੇਵਾਰੀ ਚੁੱਕੂਗਾ। ਉਹ ਡੈਡੀ ਤੁਸੀਂ ਗਲਤ ਸੁਣ ਲਿਆ ਹੋਣਾ, ਜ਼ਿੰਮੇਵਾਰੀ ਚੱਕੂ ਨਹੀਂ, ਘਰ ਦਾ ਸਮਾਨ ਚੁੱਕੂ, ਸਾਰਾ ਤਾਂ ਵੇਚ ਕੇ ਖਾ ਗਿਆ। ਤੇ ਹੁਣ ਕਿੱਦਾਂ ਧੌਣ ਚੱਕੀ ਖੜਾ? ਡਿੰਪੀ ਹਾਂਜੀ ਪਲੀਜ਼ ਧੌਣ ਨੀਵੀਂ ਕਰੋ। ਤੁਸੀਂ ਪਲੀਜ਼ ਵਿੱਚ ਨਾ ਬੋਲੋ। ਅੱਜ ਤੋਂ ਬਾਅਦ ਤਾਂ ਜੱਟ ਧੌਣ ਚੱਕ ਹੀ ਜਾਊਂ। ਸਾਡੀ ਇੱਜ਼ਤ ਵੀ ਕੋਈ ਚੀਜ਼ ਹੁੰਦੀ ਹੈ ਨਾ, ਅਸੀਂ ਤੁਹਾਡੀ ਇੱਜ਼ਤ ਨਹੀਂ ਕਰਦੇ। ਨਾ ਕਿਹੜੀ ਇੱਜ਼ਤ ਹੈ? ਜਿੱਥੇ ਜਾਂਦਾ ਮੇਰੇ ਤੋਂ ਪਹਿਲਾਂ ਤਾਂ ਆਪਦਾ ਕੁੱਤਾ ਇੰਟਰੋਡਿਊਸ ਕਰਾ ਦਿੰਦੇ ਹੋ ਕਿ ਜੀ ਇਹ ਸਾਡਾ ਟੌਮੀ ਹੈ ਤੇ ਇਹ ਸਾਡਾ ਜਵਾਈ ਹੈ। ਇੱਕਾ ਸਾਲੇ ਨੇ ਤਾਂ ਹੱਦ ਹੀ ਕੀਤੀ ਪਈ ਹੈ, ਇੰਟਰੋਡਿਊਸ ਹੀ ਇਕੱਲੇ ਕੁੱਤੇ ਨੂੰ ਕਰਾਉਂਦਾ ਹੈ ਤੇ ਮੈਂ ਸਾਈਡ ਤੇ ਖੜਾ ਰਹਿ ਜਾਂਦਾ। ਲੈ ਮੈਨੂੰ ਸਹੁੰ ਲੱਗੇ ਵੱਡੇ ਮਹਾਰਾਜ ਦੀ, ਜੇ ਕੁੱਤੇ 'ਚ ਤੇ ਤੁਹਾਡੇ 'ਚ ਕੋਈ ਮੈਂ ਫਰਕ ਸਮਝਿਆ ਹੋਵੇ ਕਦੇ। ਓਏ ਮੈਨੂੰ ਹਰਕ ਚੜਿਆ ਪਿਆ, ਮੈਂ ਕੱਲੇ ਨੂੰ ਵੱਢੂ, ਤੁਹਾਨੂੰ ਦੱਸਾਂ ਮੈਂ। ਉਹ ਕਾਕਾ ਜੀ ਭਾਵੇਂ ਕੱਲੇ ਨੂੰ ਵੱਢ ਲਿਓ, ਪਰ ਸਾਨੂੰ ਵੱਡਿਆਂ ਤੋਂ ਪਹਿਲਾਂ ਉਧਰ ਜਾ ਕੇ ਦਰਵਾਜ਼ਾ ਤਾਂ ਖੋਲੋ, ਅਸੀਂ ਸਾਰਿਆਂ ਨੇ ਅੰਦਰ ਆਣਾ। ਖੋਲ ਦਿੰਦੇ ਆ, ਪਰ ਖਬਰਦਾਰ ਪ੍ਰੋਮਿਸ ਕਰੋ ਕਿ ਮੇਰੇ ਤੇ ਕੋਈ ਹੱਥ ਨਹੀਂ ਚੱਕੂਗਾ। ਹਾਂਜੀ ਸਿੱਧੂ ਸਾਹਿਬ, ਅੱਜ ਬੜੀਆਂ ਹਲਦੀ ਵੇਸਣ ਦੀਆਂ ਗੱਲਾਂ ਚੱਲ ਰਹੀਆਂ। ਦੇਸੀ ਫੇਸ਼ੀਅਲ ਕਰਾਉਣਾ ਸੀ। ਜੇ ਤੂੰ ਆਪਣੇ ਖਤਰੇ ਦੇ ਨਿਸ਼ਾਨ ਵਰਗਾ ਮੂੰਹ ਠੀਕ ਕਰਾਉਣਾ ਤਾਂ ਦੱਸ। ਕਿਉਂ ਹਰ ਵੇਲੇ ਤੰਦੂਰ ਵਾਂਗੂ ਤਪੇ ਰਹਿੰਦੇ ਹੋ? ਘੱਟ ਤੋਂ ਘੱਟ ਬੰਦਾ ਇਹੀ ਪੁੱਛ ਲੈਂਦਾ ਵੀ ਕਿਵੇਂ ਆਇਆ। ਝੋਟੇ ਤੇ ਆਸ਼ਕ ਨੂੰ ਜਿੰਨਾ ਮਰਜ਼ੀ ਕੁੱਟ ਲਓ, ਸਾਲੇ ਮੁੜ ਘੁੜ ਕੇ ਉਸੇ ਗਲੀ ਚ ਆਉਣਗੇ। ਹਾਂ ਦੱਸ। ਵਧਾਈਆਂ ਦਿਓ ਆਂਟੀ ਜੀ, ਅੱਜ ਮੈਂ ਕਾਜਲ ਦਾ ਰਿਸ਼ਤਾ ਪੱਕਾ ਕਰਕੇ ਆਇਆ। ਲੈ ਵਧਾਈਆਂ ਤੈਨੂੰ ਬੰਟੇ, ਨਾਲੇ ਮੂੰਹ ਮਿੱਠਾ ਕਰ। ਥੈਂਕ ਯੂ ਜੀ। ਆਂਟੀ ਜੀ ਹੁਣ ਕਾਜਲ ਨੇ ਤਾਂ ਆਪਣੇ ਘਰੇ ਚਲੇ ਜਾਣਾ ਜੀ, ਜੇ ਤੁਹਾਡਾ ਆਸ਼ੀਰਵਾਦ ਹੋਵੇ ਕਿਉਂ ਨਾ ਮੈਂ ਵੀ 1 ਤੋਂ 2 ਹੋ ਜਾ ਜੀ। ਬੇਟੇ ਤੂੰ 1 ਤੋਂ 2 ਕਿਉਂ ਹੋਣਾ? ਤੂੰ ਡਾਇਰੈਕਟ 1 ਤੋਂ 3 ਹੋ, ਦੋਨਾਂ ਨੂੰ ਭੈਣ ਬਣਾ। ਮੈਨੂੰ ਸਭ ਪਤਾ ਤੂੰ ਕਿੱਥੋਂ ਬੋਲਦਾ। ਪਿਛੜ ਅੰਦਰ ਫੜਾ ਲੱਡੂ। ਲੈ ਪੁੱਤ ਮੂੰਹ ਮਿੱਠਾ ਕਰ। ਥੈਂਕ ਯੂ। ਬਹੁਤ ਬਹੁਤ ਵਧਾਈਆਂ। ਤੂੰ ਸ਼ੁਕਰ ਕਰ ਤੇਰਾ ਇਹੋ ਜਿਹੇ ਭਰਾ ਤੋਂ ਖੜਾ ਛੁੱਟਿਆ। ਚੱਲ ਕਾਜਲ। ਓਏ ਇੱਧਰ ਕਿਧਰ ਮੂੰਹ ਚੱਕਿਆ? ਇੱਧਰ ਬਿਜ਼ਨਸ ਕਲਾਸ ਪੌੜੀਆਂ ਨੇ ਤੇਰੇ ਲਈ, ਇੱਧਰ ਬਣੀਆਂ ਇਕਨੋਮੀ ਕਲਾਸ ਲੋਹੇ ਦੀਆਂ ਗੋਲ ਗੋਲ। ਬਣ ਜਾ ਛੁਰਲੀ। ਸਾਲੇ ਜਿੰਨੇ ਝੱਲੇ ਮੇਰੇ ਹੀ ਪੱਲੇ।
ਮਾਸੀ ਲੱਡੂ ਜਾ ਬਬਲੀ ਮਾਸੜ ਜੀ ਨੂੰ ਮਨਾ ਕੇ ਲਿਆ ਜਾ ਸ਼ਾਬ ਸਾਡੇ ਆਉਂਦੀਆਂ ਦੇ ਸ਼ਗਨ ਮਨਾ ਰਾਣੀਏ ਸਾਡੇ ਉਹ ਜਿੰਨਾ ਚਿਰ ਰਾਣੀ ਨਹੀਂ ਆਉਂਦੀ ਉਹਨਾਂ ਚਿਰ ਰਾਜੇ ਦੀ ਸੇਵਾ ਦਾ ਮੌਕਾ ਲੈ ਲਓ ਦੇਖ ਕਿਵੇਂ ਠਰਕ ਭੋਰਦਾ ਹੈ ਨੀ ਵੱਜ ਕੇ ਢੋਲਕੀ ਵਜਾਰਾ हरी हरी गंदल ता हरी हरी है आ गईयां जलेबियां खान की थोड़ी बुढ़ी मरी है ਹਾਏ ਹਾਏ ਵੇ ਕਿਉਂ ਸ਼ਗਨਾਲ ਦਿਨ ਕੋ ਬੋਲਦਾ ਵੇਖ ਕਿਵੇਂ ਕੁੱਤੇ ਵਾਂਗੂ ਭੌਂਕਦਾ ਵਾ ਚਿਬੜ ਜਾ ਮੂੰਹ ਤੋੜ ਦੇਣਾ ਤੇਰਾ ਮੈਂ ਓਹੋ ਵੇ ਕੰਧ ਬਣਿਆ ਖੜਾ ਪਰਾ ਹੋ ਨੀ ਮੈਂ ਸਦਕੇ ਆ ਗਈਆਂ ਇਹ ਤੋਂ ਕਾਹਤੋਂ ਡਰ ਗਈਆਂ ਇਹ ਤਾਂ ਇਹੋ ਜਿਹੀ ਹੈ ਮਾਸੀ ਹੈ ਕੌਣ ਇਹ ਰਾਂਝਾ ਹੈ ਬੂਟਾ ਸਰ ਫੁੱਜੀ ਦਾ ਮੁੰਡਾ ਪਿਓ ਤੇ ਤਾਂ ਪੁੰਨੜਾ ਜਮਾ ਹੀ ਨਹੀਂ ਗਿਆ ਚਲੋ ਆਜੋ ਆਜੋ ਗਾਲੋ ਹੁਣ ਚਲੋ ਖੜੇ ਆਜੋ ਉਹ ਬੱਲੇ ਓਏ ਰਾਂਝਿਆ ਹੀਰ ਵਾਲਾ ਗੁੱਸਾ ਮੇਲਣਾ ਤੇ ਤੇਰੀ ਸਾਲਾ ਮੱਲੂ ਮੱਲੀ ਸੱਟ ਉੱਥੇ ਵੱਜਦੀ ਹੈ ਉਹਦਾ ਜਹਾਜ਼ ਵਿੱਚ ਚੱਲੇ ਪਾਣੀ ਉਹਦਾ ਜਹਾਜ਼ ਵਿੱਚ ਚੱਲੇ ਪਾਣੀ ਸਾਨੂੰ ਪਾ ਦੇ ਖੈਰਾਂ ਵੇ ਤੇਰੀ ਧੀ ਦੇ ਸਾਦੀ ਰਾਣੀ ਸਾਨੂੰ ਪਾ ਦੇ ਉਹ ਸਾਡੇ ਕਰਮਾਂ ਚ ਇਹ ਜੀ ਲਿਖ ਦਿੰਦਾ ਕੋਈ ਵੇ ਸਰਦਾਰਾ ਕੁਝ ਦੇ ਹੀ ਦੇਵੇ ਆ ਜਾ ਸਾਈਕਲ ਤੇ ਬਹਿ ਜਾ ਤੈਨੂੰ ਝੂਟੇ ਦੇ ਦੇਣਾ ਹੈ ਜਾ ਵੇ ਰੁੱਟ ਜਾਣਿਆ ਠਰਕੀ ਜਾਣਾ ਹੋਵੇ ਤਾਂ ਤੈਨੂੰ ਤਾਂ ਕਿਤੇ ਮੈਂ ਗਦੌੜਾ ਨਾ ਦੇਦਾ ਪਕਾਈ ਵੇਖ ਕਿਵੇਂ ਮਾਰਦਾ ਉਹ ਵੇਖ ਨੀ ਰਫੂਜੀਆਂ ਦਾ ਰਾਂਝਾ ਲੈ ਉਹਨੂੰ ਕਹਿ ਲਿਆ ਵੇ ਸਰਦਾਰਾ ਕੁਝ ਖਾਣ ਨੂੰ ਤੇ ਲਿਆ ਸੁਖੀ ਸੰਦੀ ਵਿਆਹ ਆਈ ਤੇਰੇ ਘਰ ਚ ਉਹ ਵੇਖ ਨੀ ਲਈ ਆਉਂਦਾ ਈ ਜਿਉਂਦਾ ਰੇ ਪੁੱਤ ਤੇਰੀ ਭੈਣ ਦਾ ਵਿਆਹ ਸੁਖੀ ਸੰਦੀ ਹੋ ਜਾਈ ਬਣਾ ਦੂੰ ਤਾਂ ਪ੍ਰੀਤੋ ਤੋਂ ਰੱਖੜੀ ਓਏ ਜੀਜੇ ਨੂੰ ਸੱਸੀ ਗੱਲ ਬੁਲਾਉਣੀ ਨਾ ਭੁੱਲੀ ਖੜ ਜਾ ਮੈਂ ਦੱਸਦਾ ਤੁਹਾਨੂੰ ਤੇਰਾ ਭਾਈ ਦੇ ਬੇੜਾ ਦੁਖਦੀ ਥਾਂ ਤੇ ਮਰਿਆ ਕਿਵੇਂ ਨਿੰਮ ਠੀਕ ਆ ਮੈਂ ਤਾਂ ਭੌਂਪੂ ਵੀ ਹੌਲੀ ਵਜਾਉਣਾ ਕਿਤੇ ਤੇਰਾ ਡੈਡੀ ਨਾ ਸੁਣ ਕੇ ਦੁੱਧ ਪਾਉਣ ਆ ਜੇ ਜ਼ਿਆਦਾ ਗੱਲਾਂ ਨਾ ਕਰ ਫਟਾਫਟ ਦੁੱਧ ਪਾ ਕਿਤੇ ਮੇਰਾ ਡੈਡੀ ਆ ਜੇ ਓ ਕੋਈ ਨਾ ਪਹਿਲਾਂ ਤੇਰੇ ਦੁੱਧ ਵਰਗੇ ਦਰਸ਼ਨ ਤਾਂ ਕਰ ਲਾਂ ਮੈਂ ਤਾਂ ਇਸ ਕਰਕੇ ਪੈਸੇ ਵੀ ਨਹੀਂ ਲੈਂਦਾ ਤੇਰੇ ਦਰਸ਼ਨਾਂ ਵੱਟੀ ਦੁੱਧ ਪਾ ਜਾਣਾ ਜੇ ਤੇਰੀਆਂ ਇਹ ਗੱਲਾਂ ਮੇਰੇ ਡੈਡੀ ਨੇ ਸੁਣ ਲਿਆ ਨਾ ਤੈਨੂੰ ਭੱਜਣ ਨੂੰ ਥਾਂ ਨਹੀਂ ਮਿਲਣਾ ਫੇਰ ਤੈਨੂੰ ਕਿਸੇ ਨੇ ਬੇਰਾਂ ਵੱਟੇ ਨਹੀਂ ਪਛਾਣਨਾ ਗੱਲ ਸੁਣੋ ਦੋਜੀਆ ਹਾਂਜੀ ਦੁੱਧ ਪਾਣ ਚ ਇੰਨੀ ਦੇਰ ਕਿਉਂ ਲਾਤੀ ਉਹ ਭਾਂਡਾ ਕਿੱਲਾ ਸੀਗਾ ਜੀ ਉਸ ਘਰ ਆਏ ਸੀ ਦੁੱਧ ਕਿਹੜਾ ਤੇਰਾ ਸੁੱਕਾ ਹੁੰਦਾ ਹੈ ਜਿਹੜਾ ਭਾਂਡਾ ਸੁਕਾ ਰਿਆ ਸੀ ਤੂੰ ਫਿਰ ਤੁਸੀਂ ਕਹਿਣਾ ਸੀ ਵੀ ਦੁੱਧ ਖਰਾਬ ਹੋ ਗਿਆ ਜੀ ਕਿਉਂ ਭਾਂਡਾ ਲੱਸੀ ਨਾਲ ਧੋਇਆ ਹੋਇਆ ਜਿਹੜਾ ਜਾਗ ਲੱਗ ਜੂ ਦੁੱਧ ਨੂੰ ਹੈ ਲਿਆ ਕੁੜੀਏ ਫੜਾ ਪਤੀਲਾ ਚੱਲ ਅੰਦਰ ਤੂੰ ਚਾਚਾ ਤੇਰੇ ਨਹੀਂ ਪਤਾ ਲੱਗਦਾ ਕਦੇ ਕਹਿਣਾ ਦੁੱਧ 'ਚ ਪਾਣੀ ਪਾਉਣਾ ਕਦੇ ਕੁਛ ਗੱਲ ਸੁਣ ਮੇਰੀ ਧਿਆਨ ਨਾਲ ਤੂੰ ਦੁੱਧ ਤੱਕ ਹੀ ਸੀਮਿਤ ਰਿਹਾ ਕਰ ਨਹੀਂ ਨਾਸਾ ਭੰਦੂ ਮੈਂ ਤੇਰੀਆਂ ਹਾਂ ਜੇ ਭਾਂਡਿਆਂ ਤੱਕ ਪੁੱਜਿਆ ਤਾਂ ਨਹੀਂ ਕਿਸੇ ਦਿਨ ਮੈਂ ਭਾਂਡੇ 'ਚ ਬਾੜ ਕੇ ਰੱਖ ਦੂੰ ਤੈਨੂੰ ਉਹ ਚਾਚਾ ਮੈਂ ਤੈਨੂੰ ਦੁੱਧ ਪਾਈ ਜਾਣਾ ਤੂੰ ਲਾਹਨ ਤਾਂ ਹੀ ਪਾਈ ਜਾਣਾ ਵੈਸੇ ਵੀ ਜਿਹੜੇ ਬੰਦੇ ਕੋਲੇ ਜੋ ਚੀਜ਼ ਹੁੰਦੀ ਆ ਉਹੀ ਪਾਉਂਦਾ ਮੈਂ ਪਤੀਲਾ ਮਾਰੂ ਘੁਮਾ ਕੇ ਮੱਥੇ ਤੇ ਆ ਦੁੱਧ ਨਾ ਡੋਲੇ ਜੇ ਮੇਰੇ ਕੋਲੇ ਹੋਰ ਹੈ ਵੀ ਨਹੀਂ ਫਿਰ ਮਾਰੂ ਚਾਹ ਹੀ ਪੀਓਗੇ ਆਹੋ ਇਹ ਕਾਹਨੂੰ ਬਜਾਇਆ ਉਹੀ ਬਚ ਗਿਆ ਸੀ ਤੇ ਵਿਆਹ ਹੋ ਤਾਂ ਨਹੀਂ ਹਟਿਆ ਕੋਈ ਢੀਂਦਾ ਵੀ ਨਹੀਂ ਨਹੀਂ ਜੀ ਟੈਂਟ ਵਾਲੀਆਂ ਕੁਰਸੀਆਂ ਤਾਂ ਇੱਥੇ ਹੀ ਪਈਆਂ ਖੜਾ ਕੀ ਕਰਦੇ ਆ ਪਤਾ ਕਰ ਇੱਕ ਮਿੰਟ ਜੀ ਮੈਂ ਪਤਾ ਕਰਕੇ ਆਉਣਾ राजधानी से है चढ़ती जुवनिया ए न्यावा अरे कौन बोल रे हम बोलता नहीं इस सरदार हमरा पासा कैसे जान गई अरे कौना जिला छपरा जिला अरवा राजघाट राजघाट हाँ अरे ओने तो हमरा ससुराल बा मुकेर के कराई हाँ ललका मुरुति वाला महेंद्र के हाँ अरे ओहे तो हमार ससुर बा दादू ये गल्ला की करते है तू पिंकिया का कुटुंब बारा नहीं सुमितवा के अरे फिर तो हम नहीं साडू निकल गई नहीं ओए क्यों जफियां पाई जाना सानू भी दस दे साडू निकल गए ओ की निकल गई मेरा साडू लादा जी रिश्तेदारी निकले बड़के भैया इन चनिया कौन बा ना चनिया नहीं खान हमार मालिक बारन कनाडा से आयल बारन बड़का भैया हमरा मालिक भी 10 साल से कनाडा रही मत बल तुम ਹੁਣ ਵਿਆਹ ਤੇ ਜਾਵੇਂਗਾ ਕਿ ਇੱਥੇ ਦੇਵਾਂ ਤੈਨੂੰ ਮਿਲਣੀ ਵਾਲਾ ਕੰਬਲ वो सब तो ठीक बा शादी का हुआ बा बाहर मैरिज पैलेस हुआ में ਓ ਯਾਰ ਆਪਦੀ ਭਗਾਈ ਬਾਅਦ ਚ ਮਾਰ ਲਈ ਪਹਿਲਾਂ ਵਿਆਹ ਦਾ ਤਾਂ ਦੱਸ ਦੇ ਕਿੱਥੇ अरे वो ਹੈ बाहर मैरिज पैलेस बा में ਹੈ ਕਿੱਥੇ बाहर है जी मैरिज पैलेस ਦੇ ਵਿੱਚ ਵਿਆਹ ਓਏ ਪਿੱਛੇ ਬੁੜਾ ਗੱਤਕਾ ਖੇਡੀ ਜਾਂਦਾ ਕੌਣ ਹੈ ਉਹ ਉਹਦਾ ਜੀ ਕਰਦਾ ਲਾਣੇਦਾਰ ਹੈਗੀ
घर की राखी करता हैगा अन्ना है बेचारा उसको दिखता नहीं है। ਫਿਰ ਤਾਂ ਦੂਰੀ ਪਛਾਣ ਲੈਂਦਾ ਹੋਣਾ ਚੋਰ ਚੱਕੇ ਨੂੰ ਵੀ। ਇਹ ਤੋਂ ਬਿਨਾਂ ਹੀ ਵਿਆਹ ਹੋਈ ਜਾਂਦਾ ਹੈ। नी मेरा घर वाला तो विंगा टेढ़ा जिहा वा। यो भी तो बिंग दड़ेंगो ही दिखो, यो कौन सो सीधो दिखो। ਇਹ ਤੇ ਮੇਰਾ ਭਤੀਜਾ ਵਾ। ਰੋਜ਼ ਕੁੜੀਆਂ ਵਾਲੇ ਦੇ ਰਿਸ਼ਤੇ ਲਈ ਸਾਡੇ ਘਰ ਆਉਂਦੇ ਜਾਂਦੇ ਰਹਿੰਦੇ ਆ। ਇਸੇ ਕਰਕੇ ਫੋਟੋਆਂ ਇੱਧਰ ਉੱਧਰ ਪਈਆਂ ਰਹਿੰਦੀਆਂ ਨੇ। 10 ਕਿੱਲੇ ਦੇ ਹਿੱਸੇ ਆਉਂਦੇ ਨੇ। 10 किले में तो 200 तंबू गड़ जाओगे अम्मा। सुना ना 10 किलो के साथ तो घड़े सुंदर दिखे। कड़े गए हो लड़को ਜਾਣਾ ਕਿੱਥੇ ਆ ਇਹਨੂੰ ਨਾ ਖਾਸ ਟ੍ਰੇਨਿੰਗ ਲਈ ਭੇਜਿਆ ਵਾ ਕਿਤੇ। ਕੀ ਨਾਂ ਗਿੱਡੀ ਤੇਰਾ? जी राधा। ਕੁੜੀ ਤਾਂ ਸੋਹਣੀ ਆ ਤੇਰੀ। ਮੈਂ ਉਂਝ ਹੀ ਪੁੱਛਿਆ ਵਾ ਇਹ ਨਾ ਸੋਚ ਲਈ ਵੀ ਖਰੇ ਆਪਣੇ ਭਤੀਜੇ ਨਾਲੇ ਦੇ ਰਿਸ਼ਤੇ ਦੀ ਗੱਲ ਸੋਚ ਰਹੀ ਆ ਮੈਂ। नो नो जमो ही नहीं। ਵੈਸੇ ਜੇ ਇਹਦੇ ਨਾਲ ਇਹਦਾ ਰਿਸ਼ਤਾ ਹੋ ਜੇ ਤੇਰੀ ਕੁੜੀ ਦੇ ਤਾਂ ਭਾਗ ਖੁੱਲ ਜਾਣਗੇ। मारी लाडो कहतना बा कितना सरदार नहीं है अम्मा। बस बेटा सुनेगा रब मारो भी। राधा एक मुट्ठी खोलती है। ले बन गई गल। बस तेन थोड़ा जा जोर लाना पैना। कित्ते मेरे ते उत्ता बैठ के खोट गल्ला नाल खरिया मैं मान नहीं जावा रिश्ते नु। जितनो मर्जी जोर लगा लिए सरदार नहीं है। खूह की इट चबारा ना कित्थे लगा है। बस बेटा निक्की गल्ला करदी है तू। गरीब दी धी दा भला हुंदा होगा तो मैं पैर पछां थोड़ा खिचूंगी। तू दस तेनू मुंडा पसंद है? मारी तरफ ते तो बात पक्का समझो। चल ठीक है फिर मैं गल करके वेखदी हां अपने टब्बर नाल खरे मान नहीं जान। बस बस मन्ने नहीं जाना। बस रो मत। की हो गया? बाबल का तंबू छोड़ना पड़ा ना बस थोड़ी इमोशनल होगी। हाले तो मैं गल करनी आ लगदियां तंबू दियां इत्थे गड्ड लियो। अब चलो भाई मित्रों फिर तुसी ओ बाथरूम नबेड़ लो ला लो टकाने बाथरूम नु। हाँ हाँ इधर उधर देख के बाथरूम जाओ जरा। ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹਨਾਂ ਨੂੰ ਬਾਥਰੂਮ ਹੈ? ਉਹ ਕਹਿੰਦੇ ਨਹੀਂ ਹੁੰਦੇ ਲਾਲੀ ਮੇਰੇ ਨੈਣਾਂ ਦੇ ਵਿੱਚ ਰੜ ਕੇ ਜੇ ਅੱਖ ਮੇਰੇ ਯਾਰ ਦੀ ਦੁਖੇ। ਲਓ ਜੀ ਸਾਡੇ ਯਾਰਾਂ ਨੂੰ ਬਾਥਰੂਮ ਦਾ ਪ੍ਰੈਸ਼ਰ ਹੋਵੇ ਸਾਡੀ ਧੁਨੀ ਜੀ ਖੁਰਕ ਨਾ ਹੋਵੇ ਲਾਹਨਤ ਹੈ ਜੀ ਯਾਰੀ ਦੇ। ਯਾਰ ਦਿਲਾਂ ਦੀਆਂ ਜਾਣਦੇ ਹੁੰਦੇ ਨੇ ਅਸੀਂ ਗੁਰਦਿਆਂ ਦੀ ਵੀ ਜਾਣਦੇ ਆ। ਆ ਭਾਜੀ ਆਪਾਂ ਵੀ ਥੋੜਾ ਜਿਹਾ ਬਾਥਰੂਮ ਕਰ ਆਈਏ ਜਾ ਕੇ। ਪਰ ਮੈਨੂੰ ਤਾਂ ਆਏ ਨਹੀਂ ਭਾਜੀ। ਭਾਜੀ ਥੋੜੀ ਜਿਹੀ ਹਿੰਮਤ ਕਰੋਗੇ ਆ ਵੀ ਜਾਏਗਾ। ਭਾਜੀ ਮਾਣ ਹੀ ਹੁੰਦਾ ਭਰਾਵਾਂ ਤੇ। ਲੈ ਆਪਾਂ ਜੰਗ ਨੂੰ ਚੱਲਿਆ ਮਾਰਨ ਨੂੰ। ਅੱਜ ਮਿਲੇ ਫਿਰ ਕਦੋਂ ਮਿਲਣਾ। ਚਲੋ ਜੀ। ਆ ਬੰਟੀ ਵੀਰੇ ਉਧਰ ਨਹੀਂ ਇੱਧਰ ਜਾ ਕੇ ਆਨੇ। ਪਰ ਉਹ ਤਾਂ ਇੱਧਰ ਗਏ ਆ। ਪਤਾ ਕੀ ਹੈ ਇੱਧਰ ਤੁਹਾਡੇ ਜੀਜਾ ਜੀ ਵੀ ਗਏ ਆ। ਵੇਖੋ ਜੀਜੇ ਦੇ ਬਰਾਬਰ ਖਲੋ ਕੇ ਸਾਲਾ ਬਾਥਰੂਮ ਚੰਗਾ ਨਹੀਂ ਲੱਗਦਾ। ਇੱਧਰ ਚੱਲਦੇ ਆਪਾਂ। ਬਈ ਤੁਸੀਂ ਆਪਣਾ ਕਰੋ ਮੈਨੂੰ ਕਰਕੇ ਕਰਾਉਂਗੇ ਤੁਸੀਂ। ਉਹ ਭਾਜੀ ਕੰਪਨੀ ਹੁੰਦੀ ਯਾਰ ਆਓ ਤੇ ਅੱਛਾ ਨਾਲੇ ਕਹਿੰਦੇ ਬੰਦਾ ਮਰਨ ਤੋਂ ਬਾਅਦ ਹਲਕਾ ਹੋ ਜਾਂਦਾ। ਇਹ ਕਿੰਨੀ ਭਾਰੀ ਪਈ ਹੈ। ਚਲੋ ਸਲਿਆ ਕੀ ਕੀਤਾ ਤੂੰ ਆਪੀ ਤਾਂ ਕਿਹਾ ਸੀ ਚਲੋ ਮੈਂ ਛੱਡਤੀ। ਉਹ ਸਲਿਆ ਮੈਂ ਕਿਹਾ ਸੀ ਸਾਹਮਣੇ ਚੱਲੋ ਉੱਥੇ ਇੱਟਾਂ ਦਾ ਪੱਠਾ ਲਾਸ਼ ਨੂੰ ਫੂਕ ਕੇ ਉਹਦਾ ਅੰਤਮ ਸੰਸਕਾਰ ਕਰ ਦਈਏ। ਸਾਲਿਆ ਅੰਤਮ ਸੰਸਕਾਰ ਨੂੰ ਆਪਣੀ ਭੈਣ ਲੱਗਦੀ ਸੀ ਇਹ। ਸਾਲਿਓ ਇੰਨੀ ਜ਼ਿੰਮੇਵਾਰੀ ਤਾਂ ਕਦੇ ਮੈਂ ਸਕੀ ਭੈਣ ਦੀ ਨਹੀਂ ਨਿਭਾਈ ਜਿੰਨੀ ਇਹਦੀ ਨਿਭਾਉਣੀ ਪੈ ਰਹੀ ਹੈ। ਹੁਣ ਮਰੀ ਪਈ ਨੂੰ ਭੈਣ ਹੀ ਸਮਝੋ। ਆਹੋ ਉਹ ਸਲਿਓ ਜਿਉਂਦੀ ਨੂੰ ਜੱਫੀਆਂ ਪਾਉਣ ਨੂੰ ਫਿਰਦੇ ਸੀ ਮਰ ਗਈ ਤਾਂ ਹੁਣ ਭੈਣ ਹੀ ਸਮਝੋ। ਉਹ ਸਾਲਿਓ ਐਂ ਦੱਸੋ ਹੁਣ ਇਹਦਾ ਕਰਨਾ ਕੀ ਹੈ? ਸਾਲਿਆ ਪਹਿਲਾਂ ਸੁੱਕੀ ਨਹਿਰ 'ਚ ਸਿੱਟਦੀ ਹੁਣ ਪੁੱਛਦਾ ਕਰਨਾ ਕੀ ਹੈ? ਜੇ ਕਿਸੇ ਨੇ ਇੱਥੇ ਲਾਸ਼ ਵੇਖ ਲਈ ਫੇਰ ਮੀਂਹ ਪੈਣ ਵਾਲਾ ਨਹਿਰ ਭਰ ਜਾਣੀ ਹੈ ਰੁੜ ਜਾਣਾ ਇਹਨੇ ਕਿਸੇ ਨੇ ਦੇਖਣਾ ਇਹਨੂੰ। ਪਰ ਜੇ ਕਿਸੇ ਨੇ ਹੁਣੇ ਦੇਖ ਲਈ ਰਾਈਟ ਵੇ ਫਿਰ ਆਤਮ ਹੱਤਿਆ ਵੀ ਤਾਂ ਕਰ ਸਕਦੀ ਹੈ। ਆਪਣੇ ਆਪ ਨੂੰ ਕੱਪੜੇ 'ਚ ਲਪੇਟ ਕੇ ਆਤਮ ਹੱਤਿਆ ਕੌਣ ਕਰਦਾ? ਕੁੜੀ ਹੈ ਕੁਝ ਵੀ ਕਰ ਸਕਦੀ ਹੈ। ਸਾਲਿਆ ਪਹਿਲਾਂ ਜਨਾਨੀ ਮਾਰਤੀ ਹੁਣ ਤਾਂ ਸਿਆਣਾ ਹੋ ਜਾ। ਸਾਲਿਓ ਮੈਂ ਮਾਰੀ ਹੈ ਨਾ ਮੈਂ ਮਾਰੀ ਹੈ ਨਾ ਹੋਰ ਸਾਲਿਓ ਕਾਰਗਿਲ 'ਚੋਂ ਸ਼ਹੀਦ ਹੋ ਕੇ ਆਈ ਹੈ। ਭਾਜੀ ਖੇਤਾਂ ਨੂੰ ਪਾਣੀ ਲਾ ਰਹੇ ਹੋ ਹੈ ਆ ਕੋਈ ਜ਼ਿਆਦਾ ਹੀ ਨਹੀਂ ਹੋ ਗਿਆ? ਵੀਰੇ ਮੇਰੇ ਨਾ ਦਰਅਸਲ ਪੱਥਰੀ ਦੀ ਸ਼ਿਕਾਇਤ ਹੈ ਔਰ ਰੁਕ ਕੇ ਫਿਰ ਆਂਦਾ ਜਿੱਦਾਂ। ਜੱਸੀ ਖਿੱਚ ਦੇ ਗੱਡੀ। ਕੁਝ ਰਿਹਾ ਤੇ ਨਹੀਂ? ਨਹੀਂ ਕਮਾਲ ਹੈ ਉਹ ਬੱਚੇ ਨੇ ਵੀ ਜਿਹੜਾ ਅੱਧਾ ਹੀ ਕਰਕੇ ਆਉਣਗੇ। ਕਿਹੋ ਜਿਹੇ ਸਵਾਲ ਪੁੱਛਦੇ ਤੁਸੀਂ? ਨਾਲੇ ਅੱਗੇ ਵਧੀਆ ਜੀ ਜਗ੍ਹਾ ਦੇਖ ਕੇ ਗੱਡੀ ਰੋਕ ਵੀ ਲਈ। ਬਾਥਰੂਮ ਆਇਆ ਨਾ। रुकिए ऐसे बस बस बस
ਬਾਹਰ ਆਓ। ਕਿੱਥੋਂ ਆ ਰਹੇ ਹੋ? ਉਹ ਜੀ ਉਹ ਅਸੀਂ ਉਹ ਬਾਬੇ ਦੇ ਗਏ ਸੀ ਮੱਥਾ ਟੇਕਣ ਜੀ। ਓਏ ਬਾਬਿਆਂ ਦਾ ਡੇਰਾ ਤਾਂ ਇੱਧਰ ਹੈ। ਇੱਧਰ ਵੀ ਹੈਗਾ ਪਰ ਅਸੀਂ ਆਪਣੇ ਪਰਸਨਲ ਬਾਬੇ ਮੇਰੇ ਗ੍ਰੈਂਡਫਾਦਰ ਮੇਰੇ ਦਾਦਾ ਜੀ ਉਹਨਾਂ ਨੂੰ ਮੱਥਾ ਟੇਕ ਕੇ ਆ ਰਹੇ ਹਾਂ ਜੀ। ਗੱਡੀ ਕਿਹਦੀ ਹੈ? ਰੇਂਜ ਰੋਵਰ ਦੀ ਹੈ ਜੀ। ਓਏ ਮੈਂ ਮਾਲਕ ਦਾ ਨਾਂ ਪੁੱਛਿਆ ਹੈ। ਦਾਦਾ ਜੀ ਮੇਰੀ ਆਪਣੀ ਹੈ ਜੀ। ਕੀ ਗੱਲ ਤੁਹਾਡੇ ਸਾਰਿਆਂ ਦੇ ਰੰਗ ਕਿਉਂ ਉੱਡੇ ਹੋਏ ਨੇ? ਧੁੱਪ ਕਰਕੇ ਉੱਡ ਗਿਆ ਜੀ। ਬਰਸਾਤਾਂ ਆ ਗਈਆਂ ਨਾ, ਸੁੱਤੇ ਨਹੀਂ ਹੈਗੇ ਜੀ। ਸਲਾਬ ਜੀ ਖਾਸੀ ਚੜੀ ਪਈ ਹੈ ਜੀ। ਤੁਹਾਡੀ ਕੱਢਦਾ ਸਲਾਬ। ਓਏ ਗੱਡੀ ਚੈੱਕ ਕਰੋ ਉਹਨਾਂ ਦੀ। ਖੋਲੋ ਗੱਡੀ ਪਿੱਛੋਂ। ਗੱਡੀ ਤਾਂ ਕੁਝ ਵੀ ਨਹੀਂ ਜੀ। ਜਿਹੜਾ ਕੋ ਸੀਗਾ ਟਿੱਕੀ ਜੀ ਸਿੱਟਤਾ ਜੀ। ਕੀ ਸਿੱਟਤਾ? ਸ਼ੈਫੀ। ਸ਼ੈਫੀ? ਸਟੈਪਨੀ। ਯੈਸ ਯੈਸ। ਚਲੋ ਛੱਡੋ ਗੱਲਾਂ, ਇਹ ਦੱਸੋ ਕਰਦੇ ਕਿਉਂ ਤੁਸੀਂ? ਮੇਰੀ ਆਪਣੀ ਐਡ ਏਜੰਸੀ ਹੈ ਜੀ। ਇੱਧਰ ਆ, ਤੂੰ ਕਿੱਥੇ ਭੱਜਿਆ ਫਿਰਨ ਲਿਆ? ਇੱਕ ਸਾਡਾ ਵੀ ਕੰਮ ਹੈ ਛੋਟਾ ਜਿਹਾ। ਓਏ ਆ ਕਿ ਮੇਰੀ ਇੱਕ ਸਾਲੀ ਹੈ, ਉਹਨੂੰ ਐਕਟਿੰਗ ਦਾ ਬੜਾ ਸ਼ੌਕ ਹੈ, ਕਦੀ ਉਹਨੂੰ ਵੀ ਐਡ ਚ ਲੈ ਲਿਓ। ਵਿਜ਼ਿਟਿੰਗ ਕਾਰਡ ਰੱਖੋ ਜੀ ਮੇਰਾ, ਤੁਸੀਂ ਆ ਲਓ ਫੋਟੋ, ਜਦੋਂ ਮਰਜ਼ੀ ਕੰਟੈਕਟ ਕਰ ਲਿਓ। ਲੈ ਮੈਂ ਫਿਰ ਕਰਦਾ ਫੋਨ ਤੈਨੂੰ ਮੈਂ। ਅੱਛਾ ਜੀ ਚਲੋ ਜਾਣ ਦਿਓ ਇਹਨਾਂ ਨੂੰ, ਲੱਭ ਦਿਓ ਗੱਡੀ। ਅੱਜ ਤਾਂ ਮੇਰੇ ਵਿਜ਼ਿਟਿੰਗ ਕਾਰਡ ਨਹੀਂ ਬਚਾ ਲਏ। ਸਾਲੇ ਭੇੜੇ ਭੇੜੇ ਆਈਡੀਆ ਵੀ ਤੇਰੇ ਹੀ ਸੀ। ਮੈਂ ਆਪਣਾ ਨਵਾਂ ਆਫਿਸ ਬਣਾਇਆ, ਇਹਦੇ 'ਚ ਮੇਰੇ ਸਾਰੇ ਨਵੇਂ ਨੰਬਰ ਹੈਗੇ ਆ। ਹੁਣ ਕੀ ਹੋ ਗਿਆ? ਇਹੋ ਜਿਹਾ ਕਾਰਡ ਮੈਂ ਸ਼ੈਫੀ ਨੂੰ ਵੀ ਦਿੱਤਾ ਸੀ। ਕੋਈ ਢੀਂਦਾ ਵੀ ਨਹੀਂ। ਨਹੀਂ ਜੀ, ਟੈਂਟ ਵਾਲੀਆਂ ਕੁਰਸੀਆਂ ਤਾਂ ਇੱਥੇ ਹੀ ਪਈਆਂ। ਖੜਾ ਕੀ ਕਰਦੇ ਆ? ਪਤਾ ਕਰ। ਇੱਕ ਮਿੰਟ ਜੀ, ਮੈਂ ਪਤਾ ਕਰਕੇ ਆਉਣਾ। राजधानी से है चढ़ती जुवनिया ए आवा। अरे कौन बोले रे? हम बोलता नहीं। इस सरदार हमरा पासा कैसे जान गई? अरे कौना जिला? छपरा जिला। अरवा राजघाट। राजघाट? हाँ। अरे ओने तो हमरा ससुराल बा मुकेर। मुकेर के कराई? हाँ ललका मुरुति वाला महेंद्र के। हाँ अरे वो है तो हमार ससुर बा। दादू ये गल्ला की करते है? तू पिंकिया का कुटुंबारा? नहीं सुमितवा के। अरे फिर तो हम नहीं साड़ू निकल गई नहीं। ओए क्यों जफियां पाई जाना? सानू भी दस दे। साड़ू निकल गए। ओ की निकल गई? मेरा साडू लादा जी रिश्तेदारी निकले। बड़के भैया इन चनिया कौन बा? ना चनिया नहीं खान, हमार मालिक बारन, कनाडा से आइल बारन। बड़का भैया हमरा मालिक भी 10 साल से कनाडा रही। मत बल तुम। ਹੁਣ ਵਿਆਹ ਤੇ ਜਾਵੇਂਗਾ ਕਿ ਇੱਥੇ ਦੇ ਮੈਂ ਤੈਨੂੰ ਮਿਲਣੀ ਵਾਲਾ ਕੰਬਲ? वो सब तो ठीक बा। हाँ शादी का हुआ बा? बाहर मैरिज पैलेस में। ਉਹ ਯਾਰ ਆਪਦੀ ਭਗਾਈ ਬਾਅਦ ਚ ਮਾਰ ਲਈ, ਪਹਿਲਾਂ ਵਿਆਹ ਦਾ ਤਾਂ ਦੱਸ ਦੇ ਕਿੱਥੇ अरे ਹੈ? वो बाहर मैरिज पैलेस बा में। ਹੈ ਕਿੱਥੇ? ਬਾਹਰ ਹੈ ਜੀ ਮੈਰਿਜ ਪੈਲਸ ਦੇ ਵਿੱਚ ਵਿਆਹ। ਓਏ ਪਿੱਛੇ ਬੁੜਾ ਗੱਤਕਾ ਖੇਡੀ ਜਾਂਦਾ, ਕੌਣ ਹੈ ਉਹ? ਉਹ ਤਾਂ ਜੀ ਕਰਦਾ ਲਾਣੇਦਾਰ ਹੈਗੀ, ਘਰ ਦੀ ਰਾਖੀ ਕਰਦਾ ਹੈਗਾ। ਅੰਨਾ ਹੈ बेचारा, उसको दिखता नहीं है। ਫਿਰ ਤਾਂ ਦੂਰੀ ਪਛਾਣ ਲੈਂਦਾ ਹੋਣਾ ਚੋਰ ਚੱਕੇ ਨੂੰ ਵੀ। ਇਹ तो बिना ही ਵਿਆਹ ਹੋਈ ਜਾਂਦਾ ਹੈ। ये किसका पुनवा है? ए चुन्नू का पापा राउर पुनवा टनटना रहल बा। ए दिन में ताड़ी पी के पड़ल बानी का? ए चुन्नू का पापा सुनत नहीं हो? ए पुनवा टनटना रहल बा, उठ जा। अरे का बक बक काइले मारो, देखा त नहीं है कितना जरूरी काम कर रहे हैं। हम नहीं ना बकबका रहे हैं, तू हर पुनवा बकबका रहा है। फोड़ दियो ईंटा मार कर। अरे नहीं, हम तो मजाक कर रहे थे। छक्का लगा, छक्का। ठीक बा। कौन छमिया का फोनवा तो नहीं ना रे? अरे कौन छमिया? तुम्हार फोन भी छमिया समझ कर उठा रही नहीं। जिंदगी जगराते का ढोल बन गई। तो हम कौन सा खुश बानी? हेलो ओ किवें पुੱਤ ਗੁਲਾਬ ਸਿਆਂ? क्या बताएं साहब, भूखे मरतबाने। ਐਂ ਦੱਸ ਫਿਰ ਬਈ ਹਵੇਲੀ ਸਭ ਤੇਰਾ ਜਵਾਕ ਜੱਲਾ ਨਿਆਣੇ ਸਭ ਠੀਕ ਠਾਕ ਹੈ? ਬੱਚੇ ਜੀ ਤੁਹਾਡੇ ਸਮਾਨ ਦਾ ਜਿਹੜੇ ਭਾਂਡੇ ਠਿੰਡੇ ਆ ਉਹਦੀ ਸਾਂਭ ਸੰਭਾਲ ਕਰ ਰਹੇ ਨੇ ਜੀ। ਉਹ ਦੇਖੋ ਹਵੇਲੀ ਦਾ ਠੀਕ ਆ? ਹਵੇਲੀ ਤੇ ਝਰੀਟ ਵੀ ਨਹੀਂ ਮਾਰਨ ਦਿੰਦਾ ਜੀ ਮੈਂ ਕਿਸੇ ਨੂੰ। ਜੇ ਆਖੋ ਤਾਂ ਫੇਸ ਟਾਈਮ ਕਰਕੇ ਦਿਖਾਵਾਂ ਜੀ? ਨਹੀਂ ਕੋਈ ਲੋੜ ਨਹੀਂ। ਕੱਲੀ ਕੱਲੀ ਚੀਜ਼ ਆਪਣੇ ਆਪਣੇ ਥਾਂ ਤੇ ਪਈ ਹੈ ਜੀ, ਬਹੁਤ ਸਾਂਭ ਸੰਭਾਲ ਕੀਤੀ ਹੋਈ ਹੈ ਜੀ। ਐਂ ਦੱਸ ਮੈਨੂੰ ਮਿਸ ਕਰ ਦਾਂਗਾ ਨਾ? ਬਹੁਤ ਜੀ, ਹੁਣ ਤਾਂ ਜੀ ਨਹੀਂ ਲੱਗਦਾ ਜੀ ਤੁਹਾਡੇ ਬਿਨਾ। ਤੁਹਾਡੇ ਬਿਨਾ ਹਵੇਲੀ ਪਾ ਕਰਦੀ ਹੈ ਜੀ। ਬਸ ਹੁਣ ਤਾਂ ਆ ਜਾਓ ਜੀ ਜਲਦੀ ਨਾਲ। ਤੂੰ ਉਲਟੀ ਗਿਣਤੀ ਸ਼ੁਰੂ ਕਰ ਬਸ।
ਮੈਂ ਲਵਾਉਣਾ ਪਾਸਪੋਰਟ ਤੇ ਮੋਹਰ ਹੈ। ਆ ਜਾ ਲੱਗਦਾ ਹਵੇਲੀ ਦਾ ਆਉਂਦਾ ਹੈ। ਕਮਰੀਆ ਆਹਾ ਕਮਰੀਆ ਓਹ ਕਮਰੀਆ ਕਰੇਲਾ ਪਾਲਾ ਲੋਲੀਪੌਪ ਲਾਗੇ ਲੋ ਕਮਰੀਆ ਆਹਾ। ਓ ਹੈਲੋ ਕਮਰੀਆ, ਆ ਸਵੇਰੇ ਸਵੇਰੇ ਗੱਡੀ ਧੋਈ ਜਾਣਾ? ਨਹੀਂ, ਗੱਡੀ ਨੂੰ ਪਾਣੀ ਦੇ ਰਿਹਾ, ਕੀ ਪਤਾ ਵੱਡੀ ਹੋ ਜੇ। ਕਿੱਥੇ ਚੱਲੇ ਆ? ਮਰਗ ਦੇ ਭੋਗ ਤੇ ਚੱਲਿਆ, ਤੂੰ ਜਾਣਾ? ਅੱਛਾ ਅੱਛਾ, ਭੰਗੜਾ ਪਾਉਣ ਚੱਲੇ ਆ ਮਰਗ ਤੇ? ਕੀ ਮਤਲਬ? ਆਓ ਦੇਖ, ਸਾਰਾ ਟੱਬਰ ਦਾ ਪੱਬੀ ਮਾਈ ਬਣਿਆ ਫਿਰਦਾ। ਸਾਫ ਇਹ ਤਾਂ ਸੱਚੀ ਬੀਨ ਬਾਜੇ ਵਾਲੇ ਬਣੇ ਫਿਰਦੇ ਨੇ। ਓਏ ਆ ਵੀ ਸ਼ੇਰੋ, ਕਿਵੇਂ ਆਉਣਾ ਹੋਇਆ? ਲੰਘ ਰਿਹਾ ਸੀ ਇੱਧਰ ਦੀ, ਮੈਂ ਕਿਹਾ ਤਾਏ ਦੇ ਦਰਸ਼ਨ ਹੀ ਕਰ ਚਲੀਏ। ਦਰਸ਼ਨ ਕਰਨ ਨੂੰ ਤਾਇਆ ਭੈਰੋਨਾਥ ਹੈ? ਪਾਸੇ ਹਟ। ਤਾਇਆ ਸੱਭਿਆਚਾਰਕ ਮੇਲਾ ਕਰਾਉਣ ਲੱਗੇ ਆ, ਪਰਚੀ ਜੀ ਘਟਾਉਣੀ ਸੀ। ਆਹੋ ਮੇਲਾ ਕਰਾਉਣਾ ਨੇ ਵੱਡੇ ਜਗਦੇਵ ਜਸਵਾਲ ਨੇ। ਭਾਜੋ ਇੱਥੋਂ। ਤੁਸੀਂ ਤਾਂ ਕੱਪੜੇ ਪਾ ਲਓ ਜੀ। ਕਿਉਂ ਆ ਕੱਪੜੇ ਨਹੀਂ ਕਲਚਰ ਹੈ ਆਪਣਾ। ਕੱਪੜੇ ਤਾਂ ਹੈਗੇ ਜੀ, ਪਰ ਲੱਗੀ ਹਵੇਲੀ ਵਾਲੇ ਪੁਤਲੇ 'ਚ ਜਾਂਦੇ ਹੋ। ਓ ਇੱਕ ਦਿਨ ਧੁੱਪ ਵਾਂਗੂ ਢਾਲ ਜੂ ਜਵਾਨੀ ਤੇਰੀ, ਉੱਡ ਜੂ ਕਪੂਰ ਵਾਂਗੂ ਰੰਗ ਬੱਲੀਏ ਨੀ ਆ ਜਾ ਮਿੱਤਰਾਂ ਦੀ। ਆਹੇ ਆਹੇ ਮਿੱਤਰਾਂ ਦੀ ਗੰਗ ਵਿੱਚ ਗੰਗ ਬੱਲੀਏ ਨੀ ਆ ਜਾ ਮਿੱਤਰਾਂ ਦੀ। ਲੇਟ ਹੋ ਗਈ। ਉਹ ਜੁੱਤੀ ਝਾੜ ਕੇ ਚੜੀ ਮੁਟਿਆਰੇ ਨੀ ਗੱਡੀਆਂ ਸ਼ਕੀਨ ਜੱਟ ਦੇ। ਮਿੱਟੀ ਤਾਂ ਮੇਰੀ ਜੁੱਤੀ ਨਾਲ ਵੀ ਬਹੁਤ ਲੱਗੀ ਹੈ। ਝਾੜਾ ਤੁਸੀਂ ਤਾਂ ਮਾਲਕ ਹੋ, ਤੁਸੀਂ ਤਾਂ ਗੰਦੀ ਨਾਲ ਵੀ ਬੈਠ ਸਕਦੇ ਹੋ। ਬੈਠੋ ਬੈਠੋ। ਹਾਂਜੀ ਬਹਿ ਜਾਓ। ਮਾਰਲਾ ਪਾਸਾ ਲਟਿਆ ਪਿਆ। ਗੁਲਾਬ ਪਾ ਗਏ ਬਈ, ਤੁਰੋ। ਸਤਿ ਸ੍ਰੀ ਅਕਾਲ ਜੀ। ਲੱਭੇ ਓਏ? ਹਾਂ ਇੱਕ ਗੱਲ ਕਹਾਂ? ਕਹਿ ਓਏ। ਇਸ ਲੰਗੂਰ ਕੋਲ ਅੰਗੂਰ ਜੱਜਦਾ ਬਹੁਤ ਓਏ। ਕਿਤੇ ਵਿਆਹ ਹੋ ਤਾਂ ਨਹੀਂ ਹਟਿਆ? ਕੋਈ ਦੀਂਦਾ ਵੀ ਨਹੀਂ। ਨਹੀਂ ਜੀ, ਟੈਂਟ ਵਾਲੀਆਂ ਕੁਰਸੀਆਂ ਤਾਂ ਇੱਥੇ ਹੀ ਪਈਆਂ। ਖੜਾ ਕੀ ਕਰਦੇ ਆ? ਪਤਾ ਕਰ। ਇੱਕ ਮਿੰਟ ਜੀ, ਮੈਂ ਪਤਾ ਕਰਕੇ ਆਉਣਾ। राजधानी से है चढ़ती जुवनिया ए है न्यावा। अरे कौन बोले रे? हम बोलता नहीं। इस सरदार हमरा पासा कैसे जान गई? अरे कौना जिला? छपरा जिला। अरवा राजघाट। राजघाट? हाँ। अरे ओने तो हमरा ससुराल बा मुकेर। मुकेर हाँ। के कराई हाँ? ललका मुरुति वाला महेंद्र के हाँ। अरे वो है तो हमार ससुर बा। दादू ये गल्ला की करते है? तू पिंकिया का कुटुंबारा? नहीं, सुमितवा के। अरे फिर तो हम नहीं साडू निकल गई नहीं। ओए क्यों जफियां पाई जाना? सानू भी दस दे। साडू निकल गए। ओ की निकल गई? मेरा साडू लादा जी रिश्तेदारी निकले ही। बड़के भैया इन चनिया कौन बा? ना चनिया नहीं खान, हमार मालिक बारन, कनाडा से आइल बारन। बड़का भैया हाँ? हमरा मालिक भी 10 साल से कनाडा रही। मत बल तुम। ਹੁਣ ਵਿਆਹ ਤੇ ਜਾਵੇਂਗਾ ਕਿ ਇੱਥੇ ਦੇ ਮੈਂ ਤੈਨੂੰ ਮਿਲਣੀ ਵਾਲਾ ਕੰਬਲ? वो सब तो ठीक बा। हाँ। शादी कहूँ बा? बाहर मैरिज पैलेस वा में। ओ यार आपदी भगाई बात च मार ली, पहला ਵਿਆਹ ਦਾ ਦੱਸ ਦੇ ਕਿੱਥੇ अरे ਹੈ? वो बाहर मैरिज पैलेस बा में। हैं ਕਿੱਥੇ? ਬਾਹਰ ਹੈ ਜੀ ਮੈਰਿਜ ਪੈਲਸ ਦੇ ਵਿੱਚ ਵਿਆਹ। ਓਏ ਪਿੱਛੇ ਬੁੜਾ ਗੱਤਕਾ ਖੇਡੀ ਜਾਂਦਾ, ਕੌਣ ਹੈ ਉਹ? ਉਹ ਤਾਂ ਜੀ ਕਰਦਾ ਲਾਣੇਦਾਰ ਹੈਗੀ, ਘਰ ਦੀ ਰਾਖੀ ਕਰਦਾ ਹੈਗਾ। ਆਨਾ बेचारा उसको दिखता नहीं है। ਫਿਰ ਤਾਂ ਦੂਰੀ ਪਛਾਣ ਲੈਂਦਾ ਹੋਣਾ ਚੋਰ ਚੱਕੇ ਨੂੰ ਵੀ। ਇਹ तो बिना ही ਵਿਆਹ ਹੋ ਜਾਂਦਾ ਹੈ। ऐसे कैसे होगी शूटिंग? ਸ਼ੂਟਿੰਗ ਤਾਂ ਹੁਣ ਵੈਸੇ ਵੀ ਨਹੀਂ ਹੋਣੀ ਜੀ। क्यों नहीं होगी? ਮਾਲਕ ਆ ਗਏ ਜੀ। तो तुम कौन हो? ਮੈਂ ਤੁਹਾਡਾ ਦਾਸ, ਤੁਹਾਡੇ ਚਰਨਾਂ ਦੀ ਧੂੜ, ਤੁਹਾਡਾ ਗੁਲਾਬ ਸੋ। ਪਹਿਲਾਂ ਬਿਹਾਰ ਤੋਂ ਭੁੱਖਾ ਮਰਦਾ ਮੇਰਾ ਬਾਪ ਆਇਆ ਸੀ ਜੀ ਤੁਹਾਡੇ ਕੋਲੇ। ਕਈ ਸਾਲਾਂ ਤੋਂ ਦਾਸ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਜੀ। ਤੂੰ ਕਹਿਣਾ ਕੀ ਚਾਹੁੰਦਾ ਹੈ? ਬਸ ਮਾਫੀ ਦੇ ਦਿਓ ਜੀ। ਉਹ ਮਾਫੀ ਦਾ ਲੱਗਦਾ, ਪਹਿਲਾਂ ਐਂ ਦੱਸ ਹਵੇਲੀ ਦਾ ਜਲੂਸ ਕਿਉਂ ਕਢਾਇਆ ਤੂੰ? ਜਲੂਸ ਤਾਂ ਜਨਾਬ ਪਹਿਲਾਂ ਨਿਕਲਿਆ ਹੋਇਆ ਸੀਗਾ ਜੀ। ਕਬੂਤਰਾਂ ਨੇ ਬਿੱਠਾ ਕਰ ਕਰਕੇ ਇੰਨਾ ਢੇਰ ਲਾ ਰੱਖਿਆ ਸੀ ਜੀ, ਮੈਂ ਤਾਂ ਕਰਾ ਲਾ ਕੇ ਸਾਫ਼ ਕਰਾਈਆਂ ਨੇ ਜੀ। ਇਹ ਤਾਂ ਜਿਉਂਦੇ ਰਹਿਣ ਜੀ ਫਿਲਮਾਂ ਵਾਲੇ, ਜਿਨ੍ਹਾਂ ਨੇ ਕਲੀ ਕੁਚੀ ਕਰਕੇ ਤੁਹਾਡੀ ਹਵੇਲੀ ਚਮਕਾਤੀ। ਗੱਲ ਸੁਣ ਓਏ, ਹਾਂਜੀ। ਤੂੰ ਮੈਨੂੰ ਲੈਣ ਕਿਉਂ ਨਹੀਂ ਆਇਆ? ਪਿਛਲੇ 15 ਸਾਲਾਂ ਤੋਂ ਤੁਸੀਂ ਲੰਡੂ ਜੇ ਪੈਗ ਲਾ ਕੇ ਮੈਨੂੰ ਰੋਜ਼ ਫੋਨ ਕਰਦੇ ਹੁੰਦੇ ਸੀ ਵੀ ਮੈਂ ਕੱਲ ਨੂੰ ਆ ਰਿਹਾ। ਆਉਂਦੇ ਹੈ ਨਹੀਂ ਸੀ, ਬਸ ਯਕੀਨ ਹੀ ਨਹੀਂ ਰਿਹਾ ਜੀ ਤੁਹਾਡੇ ਤੇ। ਓਏ ਐਤਕੀ ਮੈਂ ਜਦੋਂ ਤੈਨੂੰ ਫੋਨ ਕੀਤਾ ਤੜਕਾ ਸੀ ਉੱਥੇ, ਮੇਰੀ ਪੀਤੀ ਹੋਈ ਨਹੀਂ ਸੀ। ਇੱਥੇ ਤਾਂ ਸ਼ਾਮ ਸੀ ਜੀ, ਫਿਰ ਮੈਂ ਪੀ ਲਈ ਹੋਣੀ। ਮਾਫੀ ਦਿਓ ਜੀ। ਹੁਣ ਤੂੰ ਇਹਨਾਂ ਨੂੰ ਇੱਥੋਂ ਕੱਢ ਦੇ ਕਿ ਨਹੀਂ, ਜਾਂ ਮੈਂ ਖੁੰਡਾ ਫੇਰਾਂ? ਨਾ ਜੀ ਐ ਨਾ ਕਰੋ ਜੀ, ਦੇਖੋ ਇਹ ਵੀ ਵਿਰਸੇ ਤੇ ਫਿਲਮ ਬਣਾ ਰਹੇ ਨੇ ਜੀ। ਤੁਸੀਂ ਨਹੀਂ ਚਾਹੁੰਦੇ ਵੀ ਆਪਣਾ ਵਿਰਸਾ ਬਚਿਆ ਰਹੇ ਜੀ? ਦੇਖੋ ਜੀ
ਆ ਜਿਹੜੀ ਤੁਸੀਂ ਪੱਗ ਬੰਨਣੀ ਸਿਖਾਈ ਸੀ ਉਹਦਾ ਹੀ ਵਾਸਤਾ, ਨਹੀਂ ਤਾਂ ਬਾਹਲੀ ਬੇਇੱਜ਼ਤੀ ਹੋ ਜੂਗੀ ਜੀ ਮੇਰੀ। ਫਿਰ ਦਿਨ ਨਿਕਲ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਇੱਥੋਂ ਤੋੜ ਦੇ। ਸਵੇਰੇ ਸਿੱਖ ਬੋਲਦੇ ਨਾਲ ਹੀ ਕਰ ਦੂੰਗਾ ਜੀ, ਜਮਾ ਬੇਲੀ ਮਿਲੂਗੀ ਜੀ ਤੁਹਾਨੂੰ ਕੋਠੀ। ਠੀਕ ਹੈ ਜੀ, ਮੰਨ ਗਏ ਜੀ, ਤੁਸੀਂ ਕਰ ਲਈ ਜੀ ਸ਼ੂਟਿੰਗ। ਜੋ ਬੋਲੇ ਸੋ ਨਿਹਾਲ, ਗਣਪਤੀ ਬੱਪਾ ਮੰਗਲ ਮੂਰਤੀ। ਮਿੰਦੋ ਮੱਸਿਆ ਨਹਾਉਣ ਚੱਲੀ ਆ, ਜਿੰਨੀ ਇਹਨੇ ਖੇ ਖਾਧੀ ਆ ਮੈਨੂੰ ਲੱਗਦਾ ਇਹ ਤਾਂ ਬਣਨਾ ਕੱਖ ਨਹੀਂ। ਬਣਨਾ ਕਿਉਂ ਨਹੀਂ ਹੋ ਸਾਲਿਓ, ਵਿਆਹ ਤੋਂ ਬਾਅਦ ਘੱਟੋ ਘੱਟ ਪਾਪਾ ਤੇ ਬਣੀ ਜਾਊ। ਭਾਜੀ 1 ਸੈਕਿੰਡ ਪਲੀਜ਼ ਆਪਾਂ ਦਾਰੂ ਦੂਰੂ ਪੀਨੇ ਆ ਜੀ। ਆਓ ਜੀ ਆਓ ਜੀ ਆਓ। ਤੁਸੀਂ ਮੂੰਹ ਸਜਾਈ ਖੜੇ ਹੋ, ਤੁਹਾਡੇ ਸ਼ਗਨ ਵਾਲੇ ਲਿਫਾਫੇ ਡਿੱਗੇ। ਆ ਲੈ ਫੜ, ਮੈਂ ਹੋਰ ਪਾ ਕੇ ਲਿਆਉਣਾ। ਓਏ ਸਾਲਿਓ, ਤੁਹਾਨੂੰ ਮੈਂ ਕਿਹਾ ਸੀ ਭਰਜਾਈਆਂ ਨੂੰ ਨਾਲ ਲਿਆਉਣਾ। ਘੱਟੋ ਘੱਟ ਸੀਰਤ ਦੇ ਭਰਾਵਾਂ ਤੇ ਮਾੜਾ ਮੋਟਾ ਇੰਪ੍ਰੈਸ਼ਨ ਪੈ ਜਾਂਦਾ ਵੀ ਇਹਦੇ ਯਾਰ ਦੋਸਤ ਹੈਪੀਲੀ ਮੈਰਿਡ ਨੇ। ਜੇ ਉਹ ਨਾਲ ਆ ਜਾਂਦੀਆਂ ਨਾ, ਸਾਰੀ ਪੋਲ ਖੁੱਲ ਜਾਣੀ ਸੀ, ਸਭ ਨੂੰ ਪਤਾ ਲੱਗ ਜਾਣਾ ਸੀ ਅਸੀਂ ਕਿੰਨੇ ਕੁ ਹੈਪੀਲੀ ਮੈਰਿਡ ਆ। ਨਾਲੇ ਅੱਜ ਤੇਰੀ ਖੁਸ਼ਹਾਲ ਜ਼ਿੰਦਗੀ ਦਾ ਆਖਰੀ ਦਿਨ ਹੈ ਮਾਮਾ, ਉਹ ਤੇ ਅਸੀਂ ਚਾਅ ਨਾਲ ਸੈਲੀਬ੍ਰੇਟ ਕਰ ਲਈਏ। ਮੁੜ ਕੇ ਤੇ ਤੇਰੀ ਜ਼ਿੰਦਗੀ 'ਚ ਵੀ ਸਾਡੇ ਵਾਂਗੂ ਰਫੜੇ ਪੈਣੇ ਨੇ। ਕਾਕਾ ਜੀ, ਮੈਂ ਆਪਣੇ ਅਤੀਤ ਦੀ ਕਾਪੀ ਦੇਣਾ, ਸਾਰੇ ਪੁਰਾਣੇ ਵਰਕੇ ਪਾੜ ਚੁੱਕਿਆ। ਫਿਰ ਕਾਪੀ ਕਾਦੀ ਰਹਿ ਗਈ, ਲੰਡੀ ਜਿਲਤ ਰਹਿ ਗਈ। ਲੱਕੀ ਲੱਕੀ ਕੀ ਹੋਇਆ, ਦਾਰੂ ਮੁੱਕ ਗਈ? ਨਹੀਂ, ਹਾਂ ਤੇਰੀ ਪੁਰਾਣੀ ਗਰਲਫ੍ਰੈਂਡ ਆ ਗਈ, ਪਰ ਦਾਰੂ ਨਾਲ ਡੱਕੀ ਹੋਈ ਹੈ। ਕਰ ਲੋ ਘਿਓ ਨੂੰ ਭਾਂਡਾ। ਆ ਫੜ, ਕਿੱਥੇ ਆ? ਉਧਰ ਕਾਲੀ ਜ਼ਬਾਨ। ਯਾ ਵਰਕੇ ਤਾਂ ਸਾਰੇ ਪਾੜ ਬੈਠਾ, ਇਹਨੂੰ ਹੁਣ ਲੰਡੀ ਜਿਲਦ ਨੇ ਲੈ ਬੈਣਾ। ਸੱਚ ਕਿਹਾ ਪ੍ਰਧਾਨ ਮੰਤਰੀ ਜੀ ਨੇ, 365 ਚਲਿੱਤਰ ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰਦੇ। ਕਿਸੇ ਨੇ ਨਹੀਂ ਕਿਹਾ, ਸਭ ਸਾਲ ਆਪਦੇ ਪੱਲੇ ਬਕਵਾਸ ਕਰ ਰਿਹਾ ਹੈ। ਸਹੀ ਬਕਵਾਸ ਕਰ ਰਿਹਾ ਉਹ ਲੱਕੀ। ਉਹ ਯਾਰ ਪਾਰਕ ਪਲਾਜ਼ਾ ਹੋਟਲ ਪਹੁੰਚ ਫਟਾਫਟ। ਪਾਰਕ ਪਲਾਜ਼ਾ ਹੋਟਲ? ਕੀ ਗੱਲ ਹੋ ਗਈ? ਉਹ ਯਾਰ ਮੈਂਡੀ ਆਈ ਹੋਈ ਹੈ ਉੱਥੇ, ਉਹ ਕਹਿੰਦੀ ਜੇ ਤੂੰ ਹੁਣੇ ਆਪਣੀ ਵਾਈਫ ਨੂੰ ਡਿਵੋਰਸ ਦੇ ਕੇ ਨਾ ਪਹੁੰਚਿਆ ਤਾਂ ਮੈਂ ਜਾਨ ਦੇ ਦੇਣੀ ਆਪਣੀ। ਆਵਾਜ਼ ਨਹੀਂ ਆ ਰਹੀ। ਹੈਲੋ, ਸਾਡੀ ਮੌਤ ਆ ਰਹੀ ਹੈ, ਤੈਨੂੰ ਆਵਾਜ਼ ਹੀ ਨਹੀਂ ਆ ਰਹੀ। ਤੂੰ ਸੜਿਆ ਆਪਣੀ ਚਲੇ ਜਾਂਦਾ ਹੈ। ਉਹ ਯਾਰ ਮੈਂ ਆਪਣੀ ਵਾਈਫ ਨੂੰ ਲੈ ਕੇ ਚੱਲਿਆ ਅਲਟਰਾਸਾਊਂਡ ਲਈ। ਸਾਊਂਡ ਨਹੀਂ ਆ ਰਹੀ ਹੈਗੀ। ਹੈਲੋ, ਉਹ ਗੱਲ ਸੁਣ, ਬੰਦਾ ਬਣ ਕੇ ਹੋਟਲ ਕਮਰਾ ਨੰਬਰ 802 ਚ ਪਹੁੰਚ। ਕਮਰਾ ਨੰਬਰ 802? ਇੰਨੇ ਕਮਰੇ ਹੈਗੇ ਆ ਹੋਟਲ 'ਚ? ਫਿਟੇ ਮੂੰਹ ਤੇਰਾ, ਸਾਡੀ ਜਾਨ ਤੇ ਬਣੀ, ਤੂੰ ਕਮਰਿਆਂ ਦੀ ਗਿਣਤੀ ਕਰਨ ਡਿਆ। ਪਹੁੰਚਣ ਵਾਲੀ ਗੱਲ ਕਰ। ਮੈਂਡੀ ਉੱਥੇ ਹੱਥ ਨੀਂਦ ਦੀਆਂ ਗੋਲੀਆਂ ਫੜ ਕੇ ਬੈਠੀ, ਕਹਿੰਦੀ ਜੇ ਤੂੰ ਹੁਣੇ ਨਾ ਆਇਆ ਮੈਂ ਫੱਕਾ ਮਾਰ ਜਾਣਾ। ਸਿਗਨਲ 'ਚ ਪ੍ਰੋਬਲਮ ਜੀ ਲੱਗਦੀ ਆ ਮੈਨੂੰ। ਹੈਲੋ, ਜੇ ਨਹੀਂ ਵੀ ਸਿਗਨਲ ਆ ਰਿਹਾ ਤਾਂ ਵੀ ਫਟਾਫਟ ਉੱਥੇ ਪਹੁੰਚਣ ਵਾਲੀ ਗੱਲ ਕਰ, ਨਹੀਂ ਤਾਂ ਨੀਂਦ ਦੀਆਂ ਗੋਲੀਆਂ ਉਹਨੇ ਖਾਣੀਆਂ, ਭੋਗ ਮੇਰਾ ਪੈ ਜਾਣਾ ਹੀ। ਕੀ ਆਉਣਾ ਪੈਣਾ? ਕਸਟਮਰ ਵਾਲਿਆਂ ਨੇ ਮਾਲ ਫੜ ਲਿਆ, ਉਹਨੂੰ ਛੁੱਟੀ ਵਾਲੇ ਦਿਨ? ਨਹੀਂ, ਮੈਂ ਤਾਂ ਸੀਰਤ ਨਾਲ ਬਾਹਰ ਆਊਟਿੰਗ ਤੇ ਆਇਆ ਹੋਇਆ। ਹਾਂ ਨਹੀਂ, ਐ ਤਾਂ ਉਹ ਇੰਨੀਆਂ ਮਿਸ ਅੰਡਰਸਟੈਂਡਿੰਗਾਂ ਬਾਅਦ ਵੀ ਅੰਡਰਸਟੈਂਡਿੰਗ ਮਿਸ ਹੈ। ਪਲੀਜ਼ ਕੰਟੀਨਿਊ। ਉਹ ਕਸਟਮਰ ਵਾਲਿਆਂ ਨੇ ਮਾਲ ਫੜ ਲਿਆ ਆਪਣਾ। ਪਾਰਕ ਪਲਾਜ਼ਾ ਹੋਟਲ 'ਚ? ਨਹੀਂ, ਮਾਲ ਤਾਂ 에ਅਰਪੋਰਟ ਤੇ ਫੜਿਆ ਵਾ। ਪਾਰਕ ਪਲਾਜ਼ਾ ਤਾਂ ਮੀਟਿੰਗ ਆ ਕਸਟਮਰ ਵਾਲਿਆਂ ਨਾਲ। ਓਹ, ਮੈਨੂੰ ਜਾਣਾ ਪੈਣਾ, ਮੈਂ ਜਾਮ। ਹਾਂਜੀ, ਆ ਰਿਹਾ ਜੀ, ਮੈਂ ਆ ਰਿਹਾ। ਓਕੇ। ਭਾਈ ਜੀ ਕਨਵੈਂਟ 'ਚ ਪੜ੍ਹੇ ਲੱਗਦੇ ਹੋ ਤੁਸੀਂ? ਹਾਂਜੀ ਬਾਈ ਜੀ, ਤੁਹਾਨੂੰ ਕਿਵੇਂ ਪਤਾ ਲੱਗਿਆ? ਤਾਂ ਹੀ ਉਹ ਪਿੱਛੇ ਲਿਖਿਆ ਬੋਰਡ ਨਹੀਂ ਪੜਿਆ ਤੁਸੀਂ। ਹੁਣ ਬੋਰਡ ਪੜੀਏ ਕਿ ਆਪਣਾ ਮਾਲ ਦੇਖੀਏ ਜੀ? ਮਾਲ? ਸਾਨੂੰ ਮਾਲ ਦੀ ਪਈ, ਇਹਨੂੰ ਸਾਲਿਆਂ ਨੂੰ ਬੋਰਡ ਦੀ ਪਈ। ਲੱਕੀ ਅੱਜ ਵਰਗੀ ਕਦੇ ਨਹੀਂ ਹੋਣੀ, ਉਂਝ ਭਾਵੇਂ ਨਿੱਤ ਹੁੰਦੀ ਆ। ਓਏ ਮਾੜੀ ਜੀ, ਮਾੜੀ ਹੈ ਤਾਂ ਜਲਾਲਤ ਵਾਲੀ ਗੱਲ, ਪਰ ਉਹ ਸੱਚੀ ਦੱਸ, ਤੈਨੂੰ ਸੱਚੀ ਨੇ ਅੰਦਰ ਵਾੜੇ ਉਹਨਾਂ ਨੇ? ਲੈ, ਉਹ ਤਾਂ ਮੈਨੂੰ ਅੰਦਰ ਤੱਕ ਲੈ ਕੇ ਗਏ, ਮੈਨੂੰ ਕਹਿੰਦੇ ਵੀ ਸੱਚੀ ਗੱਲ ਤੇ ਇਹ ਆ, ਤੁਹਾਡੇ ਵੀਰ ਨੂੰ ਇਹਨਾਂ ਨੇ ਅੰਦਰ ਵਾੜਿਆ ਹੀ ਨਹੀਂ ਬਈ। ਓਏ ਅਸੀਂ ਪਰਮਾਨੈਂਟ ਜੋ ਆਈਆਂ, ਸਾਡੇ ਸਹੁਰੇ ਅਜੇ ਤੱਕ ਸਾਨੂੰ 10 ਮਿੰਟ ਦੋਜੀ ਵਾਂਗੂ ਬਾਹਰ ਗੇਟ ਤੇ ਖੜਾ ਕਰੀ ਰੱਖਦੇ ਆ। ਤੂੰ ਤਾਂ ਅਜੇ ਫੇਰ ਢੋਕਦੇ ਆ। ਓਏ ਤੂੰ ਇਹਨੂੰ ਆਪਣੀ ਇੱਜ਼ਤ ਹੀ ਸਮਝ। ਸਾਲਿਓ, ਇਹਨੂੰ ਇੱਜ਼ਤ ਕਹਿੰਦੇ ਹੋ ਤੁਸੀਂ? ਉਹ ਵਿਆਹੇ ਬੜੇ ਬੰਦੇ ਤਾਂ ਜੇ ਗਲਤੀ ਨਾਲ ਇੱਜ਼ਤ ਹੋ ਜੇ ਨਾ ਤਾਂ ਹੈਰਾਨ ਹੋ ਜਾਂਦਾ। ਬੇਇੱਜ਼ਤੀ ਬੂਤੀ ਤਾਂ ਰੂਟੀਨ ਦਾ ਮੈਟਰ ਹੈ ਯਾਰ। ਇਹ ਯਾਰ ਲੱਕੀ ਬਾਈ, ਇਹ ਸਾਰੇ ਤੇਰੇ ਤਫੜ ਨਾ ਮੇਰੇ ਪਾਏ ਹੋਏ ਰਫੜ ਦੇ ਆ। ਇਹ ਠੀਕ ਵੀ ਹੁਣ ਮੈਂ ਆਪ ਹੀ ਕਰੂੰ। ਮੈਂ ਤੇ ਸਿੱਧਾ ਹੀ ਜਾ ਕੇ ਨਾ ਮਾਫੀ ਮੰਗ ਲੈਣੀ। ਮੈਂ ਕਹਿੰਦਾ ਬਲਬੀਰੋ ਭਾਵੇਂ ਮਾਫ ਕਰੀ, ਤੂੰ ਠੀਕ ਨਹੀਂ ਨਿਕਲੀ। ਅਸੀਂ ਆਪਣੇ ਲੱਕੀ ਭਰਾ ਦਾ ਵਿਆਹ ਹੁਣ ਕਿਤੇ ਹੋਰ ਹੀ ਕਰ ਲੈਣਾ। ਪਰ ਸਾਲਿਓ ਇਸ ਗੱਲ ਦੀ ਕੀ ਗਾਰੰਟੀ ਵੀ ਗਾਹਾਂ ਵਾਲੀ ਠੀਕ ਨਿਕਲੂ? ਓਏ ਹੁਣ ਇਹਦੇ ਲਈ ISI ਮਾਰਕਾ ਜਨਾਨੀ ਕਿੱਥੋਂ ਲੱਭ ਕੇ ਦਈਏ? ਨਾਲੇ ਸਾਰੀਆਂ ਜਨਾਨੀਆਂ ਦੀ ਮੱਤ ਇੱਕੋ ਜੀ ਹੁੰਦੀ ਆ। ਉਹ ਤਾਂ ਆਪਣੇ ਹਿਸਾਬ ਨਾਲ ਮਾੜੀ ਮੋਟੀ ਰਿਪੇਅਰ ਉਹਨਾਂ ਦੀ ਆਪ ਹੀ ਕਰਨੀ ਪੈਂਦੀ ਆ। ਪੁਆਇੰਟ। ਕਿਉਂ ਹੈ ਨਾ ਪੁਆਇੰਟ? ਉਹ ਸਾਲੇ ਚਾਰਜਿੰਗ ਪੁਆਇੰਟ ਕਰ ਰਿਹਾ। ਮੇਰੇ ਫੋਨ ਦੀ ਬੈਟਰੀ ਡੈਡ ਹੋ ਗਈ। 12 ਵਜੇ ਤੋਂ ਬਾਅਦ ਮੇਰਾ ਬਰਥਡੇ ਸਟਾਰਟ ਹੋ ਜਾਣਾ। ਕੀ ਪਤਾ ਸਾਲਿਓ ਮੈਨੂੰ ਸੀਰਤ ਤੋਂ ਫੋਨ ਕਰ ਲਵੇ। ਕੀ ਪਤਾ ਇਹਨੂੰ ਮਾਫ ਕਰ ਲਈ ਭਰਜਾਈ ਲੱਭਦੀ ਇੱਥੇ ਆ ਜੇ ਤੇ ਆ ਕੇ ਕਹਿ ਲੈ ਫਿਰ ਵੀਰੇ
ਅੱਜ ਤੋਂ ਤੈਨੂੰ ਹੈਪੀ ਬਰਥਡੇ। ਲੋ ਜੀ ਦੇਖੋ, ਇਹੀ ਭਰਜਾਈ ਨੂੰ ਖੱਜਲ ਨਹੀਂ ਕਰਨਾ। ਆਪਾਂ ਸਾਰੇ ਹੀ ਬਹਿਨੇ ਆ ਗੱਡੀ 'ਚ, ਰਾਤ ਦੇ 12 ਵਜੇ ਸਿੱਧੇ ਭਰਜਾਈ ਦੇ ਦਰਾਂ 'ਚ ਜਾ ਵਜੀਏ। ਪੁਆਇੰਟ 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 ਨਾ ਇੰਟੈਲੀਜੈਂਟ ਬਣਾਏ, ਨਾ ਐਕਸੀਲੈਂਟ ਬਣਾਏ, ਨਾ ਐਕਸੀਲੈਂਟ ਬਣਾਏ, ਨਾ ਹੋ ਪਰੇ ਦੇ ਵਿੱਚ ਸ਼ੱਕ ਨਾ ਕੋਈ, ਮੁੰਡਾ ਇਨੋਸੈਂਟ ਬਣਾਏ, ਮੁੰਡਾ ਇਨੋਸੈਂਟ ਬਣਾਏ। ਹੋ ਬੈਡ ਬੜਾ ਇੰਪ੍ਰੈਸ਼ਨ ਇਹਦਾ, ਬੈਡ ਬੜਾ ਇੰਪ੍ਰੈਸ਼ਨ ਇਹਦਾ, ਸਮਝ ਲੋਕ ਤੇ ਬੋਲੀ ਹੋ ਲੱਕੀ सीधे जाके माफी मांग लै, बस गल खत्म। साले सामने तो बंद दरवाजा, हुण मैं दरवाजे च बजा। तेरे वाला काम फेल आ सालिया। तू तो भावें मंगनी तो इस्तीफा ही दे दे हुण। यार माफी मंगे नाल मानता जाऊगी ना। ਸਾਡੇ ਵੀਰ ਦਾ ਬਰਥਡੇ ਹੋਊਗਾ ਅਗਲੀ ਮਹੀਨੇ ਨਾ। ਉਹ ਸਾਲਿਓ ਇਹ ਜਿਹੇ ਦਿਨ ਤਾਂ ਬੰਦਾ ਦੂਜਿਆਂ ਦੀ ਰੁੱਸੀ ਤੀਵੀਂ ਮਨਾ ਲੈਂਦਾ, ਇਹ ਤਾਂ ਫੇਰ ਆਪਣੀ ਆ। ਆਪਣੇ ਨਹੀਂ, ਇਹਦੀ ਹੈ। ਇਹ ਵੀ ਤਾਂ ਆਪਣਾ ਹੀ ਆ। ਮੈਨੂੰ ਇੱਕ ਗੱਲ ਦੱਸੋ, ਇਹ ਸਾਲਾ ਦਰਵਾਜ਼ਾ ਹੁਣ ਮੈਨੂੰ ਟੱਪ ਕੇ ਜਾਣਾ ਪੈਣਾ? ਨਹੀਂ ਤਾਂ ਹੋਰ ਸਾਲਿਆ ਉਹਨਾਂ ਨੇ ਚੂਨੇ ਨਾਲ ਤੀਰ ਬਣਾਏ ਦੇ ਰਿਆ ਤੇ ਬਈ ਜਵਾਈ ਸਾਹਿਬ ਇਧਰ ਦੀ ਲੰਘੋ ਜੀ। ਇਹ ਟੱਪ ਕੇ ਜਾਣਾ ਪੈਣਾ। ਟੱਪੋ ਉਹ ਟੱਪੋ ਨਹੀਂ ਟੱਪਾਓ। और साले वो आओ आगे 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 चुको जाओ मुड़ जाओ जट जाओ कल आई। खुले ही है वो आज साले ला लो मैनू कोदो लाओगे जो दो पहाड़ हो गया। आगे 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 वो साले कदे तो फुर्ती दिखा लो, ला दो साले। शांति शांति तेरे वाल कितने सोहने। ਜੇ दारू ਪੀ ਕੇ ਮੈਨੂੰ ਐਂ ਤੰਗ ਕਰਨਾ ਹੈ ਨਾ, ਮੈਂ ਸਵੇਰੇ ਹੀ ਬੌਬ ਕਟ ਕਰਾ ਲੈਣਾ। सॉरी 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 मैं जाया मैं ਕਿੱਥੇ? सुसु ਹਾਏ ਓ ਰੱਬਾ, ਮੈਥੋਂ ਕਿਹੋ ਕਿਹੋ ਜੀਆਂ ਪਰਮਿਸ਼ਨਾਂ ਲੈਂਦੇ ਹੋ? ਜਾਓ। ओके थैंक यू coming soon सुसु। सॉरी ਇੰਨੀ ਜਲਦੀ ਆ ਵੀ ਗਏ? सॉरी ਕਿਉਂ ਇੰਨੀ दारू ਪੀਂਦੇ ਹੋ ਕਿ ਬਾਰ-ਬਾਰ ਸੌਰੀ ਕਹਿਣਾ ਪਵੇ? ਇਹਨੂੰ ਕਿਵੇਂ ਪਤਾ ਲੱਗਿਆ ਮੈਂ ਪੀਤੀ ਹੈ? ਸੌਰੀ। ਜੇ ਹੁਣ ਇੱਕ ਵਾਰੀ ਵੀ ਹੋਰ ਸੌਰੀ ਕਿਹਾ ਨਾ, ਮੇਰਾ ਮਰੀ ਦਾ ਮੂੰਹ ਵੇਖੋਗੇ। ਪੈ ਜਾਓ। ਪੀਤੀ ਮੈਂ ਗੱਲਾਂ ਟੇਡੀਆਂ ਜਿਹੀਆਂ ਕਰੀ ਜਾਂਦੀ ਆ। ਇਹ ਸੀਰਤੀ ਆ ਨਾ। सॉरी ਮੈਂ ਮਨਾ ਕੀਤਾ ਨਾ ਸੌਰੀ ਕਹਿਣ ਨੂੰ। कदों मना किया? ਤੁਸੀਂ ਆਪ ਕਹਿੰਦੇ ਹੋ ਕਿ ਮੈਂ ਪਾਵਾਂ? पहना ना जानू। शांति तू बॉब कट करा भी ले। ਕਿਹਦੀ ਮਾਂ ਨੇ ਬੌਬ ਕਟ ਕਰਾਇਆ? ਸੁਣਦਾ ਮੇਰੇ ਤੋਂ। नाराज क्यों होने? आप हग्गी करके सुनाएंगे फिर नहीं आजू। ਚੰਗਾ ਆ ਲੋ। करना हग्गी। ਉਹ ਕੀਤੀ ਤਾਂ ਹੋਈ ਹੈ, ਹੁਣ ਗਲਾ ਦੱਬ ਦੇਵਾਂ? दब दे तेन मना लड्डू ले ਆ ਲੈ ਹੋਰ ਦੱਬਾਂ। गला दबे पीती पता नहीं लगे साला। शांति लव यू तेरे कान भी सोने। ओए तेरे टॉपस कितने गए? ਕੰਨਾਂ 'ਚ ਤਨੇ है नहीं। ਕੱਲ ਤਾਂ ਤੁਸੀਂ दारू ਦੀ ਬੋਤਲ ਨੂੰ ਹੱਥ ਲਾਇਓ, ਮੈਂ ਹੱਥ ਵੜ ਦੂੰ ਤੁਹਾਡੇ। अच्छा तो मैंने अपना दूजा हाथ दे। थैंक यू। एक दो तीन। शांति तू तीजा हाथ कदों लवा लिया? ਟਾਪਸ ਤੁਹਾਨੂੰ ਦਿਖਦੇ ਨਹੀਂ ਹੈ, ਹੱਥ ਤੁਹਾਨੂੰ ਤਿੰਨ ਦਿਖੀ ਜਾਂਦੇ ਆ। ਉਹ ਨਹੀਂ ਤੀਜਾ ਹੱਥ ਹੈ। ਹੁਣ ਥੋੜੇ ਚਿਰ ਨੂੰ ਕਹੋਗੇ ਚੌਥਾ ਹੱਥ ਵੀ ਹੈ। 1 2 3 4 चौथा भी है। शांति कोई है। ਓਏ ਲੈਟ ਚੱਲ ਪਈ, ਲਾਗੇ ਬਰਥਡੇ ਮਨਾਉਣ ਆਪਣੇ ਵੀਰ ਦਾ। ਲਓ ਜੀ, ਇੱਕ ਦਿਨ ਤੇ ਬੰਦੇ ਦੀ ਬੁੱਕਤ ਪੈਣੀ ਹੀ ਨਾ, ਪੈ ਗਈ ਬੁੱਕਤ। ਓਏ ਤੂੰ ਕੌਣ ਹੈ? मेरे शांति ਨਾਲ ਗੱਲ ਕਰ।
ਅੱਛਾ शांति तेरा एडा झाका खुल गया मैं जे बाथरूम गया तू घरे बंदा बुला ले जब मैं दफ्तर जाता हूँगा उदों की करती होनी है तू चल मेरे नाल चल तू मेरे नाल तेनू मैं दसां मेरी गल तो सुनो मारा तेरे घर दे बैठ ते तेरियां गल्लां सुनदा सी कमीनीए की होया सनी ਐਵੇਂ कुछ होण देना की बकवास कर रहे हो अच्छा मेरी गैर राजी जी घरे बंदे बुलाए जा रहे ने आ देखो भाजी आज फड़ लिया प्रेमी जोड़ा रंगे ते रंग रलियां मनो दो भाई सॉरी गलती हो गई अच्छा यार ये मनदा अपनी गलती तू है ना मन्नी लुच्ची है देख ਵੀਰੇ मैं सारी गल शुरू तो दसदा कि भाई वाह कितनी देर तो चलदा सारा कुछ जेड़ा शुरू तो दसण ਨੂੰ ਫਿਰਦਾ सच्चियों नहीं जानती है कौन है ਜਦੋਂ ਜੱਫੀਆਂ ਪਾਈਆਂ ਜਾ ਰਹੀਆਂ ਸੀ ਉਦੋਂ ਜਾਣਦੀ ਸੀ ਤੈਨੂੰ ਮੈਂ ਲੈ ਕੇ ਜਾਣਾ ਥਾਣੇ ਵੀਰ ਜੀ ਘਰ ਦਾ ਮਸਲਾ ਥਾਣੇ ਲੈ ਕੇ ਜਾਓਗੇ ਉਹੀ ਆਂਢ ਗੁਆਂਢ 'ਚ ਗੱਲਾਂ ਬਣਨਗੀਆਂ ਭਾਜੀ ਪੁਲਿਸ ਦੀ ਕੀ ਲੋੜ ਹੈ ਤੁਸੀਂ ਭਾਜੀ ਹੋਰਾਂ ਨੂੰ ਧੱਕੇ ਧੁੱਕੇ ਮਾਰ ਕੇ ਬਾਹਰ ਕੱਢ ਦਿਓ ਸੀ ਸ਼ਾਂਤੀ ਸੀ ਨਿਕਲ ਮੇਰੇ ਘਰ ਤੋਂ ਗੰਦਾ ਆਸ਼ਿਕ ਸਾਲਾ ਲੋਕਾਂ ਦੇ ਘਰਾਂ 'ਚ ਵੜਦਾ ਇਹਨੂੰ ਕਿਹਾ ਸੀ ਸ਼ਾਂਤੀ ਨਾਲ ਸੌਂ ਇਹ ਇਸ ਸ਼ਾਂਤੀ ਨਾਲ ਆ ਕੇ ਸੌਂ ਗਿਆ ਕੀ ਬਣੂ ਇਹਦਾ ਸਾਲਾ ਬੰਬਾਂ ਗੁੱਡ ਗਿਆ ਓਏ ਇਹ ਲੱਕੀ ਆ ਕਿ ਮੈਨੂੰ ਇਹ ਭੁਲੇਖਾ ਪਿਆ ਭੁਲੇਖਾ ਤਾਂ ਮੈਨੂੰ ਪਿਆ ਸੀ ਅਗਲਿਆਂ ਨੇ ਭੁਲੇਖਾ ਕੱਢਤਾ ਸੱਚ ਕਿਹਾ ਨੈਲਸਨ ਮੰਡੇਲਾ ਨੇ 365 ਚ ਲਿੱਤਰ ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰਦੇ ਯਾਰ ਨੈਲਸਨ ਮੰਡੇਲਾ ਗੁਰਮੁਖੀ ਕਿਹੜੇ ਵੇਲੇ ਸੇ ਗਿਆ ਉਹ ਫਿਰੇ ਮੂੰਹ ਤੁਹਾਡੇ ਇਦਾਂ ਕੋਈ ਮਰਿਆ ਚੂਹਾ ਨਹੀਂ ਘਰੋਂ ਬਾਹਰ ਸੁੱਟਦਾ ਜਿੱਦਾਂ ਤੁਸੀਂ ਜਿੰਦਾ ਜੁਆਈ ਸੁੱਟਿਆ ਯਾਰ ਆਪਾਂ ਇਹਨੂੰ ਉਹਦੇ ਗੇਟ 'ਚ ਪਾ ਦੇਣਾ ਤੇ ਤਿਲਕ ਨੇ ਆਪੇ ਜਾਣਾ ਲੈ ਮੈਂ ਸਮਝ ਗਿਆ ਯੈਸ ਮਤਲਬ ਆਪਾਂ ਆਪਣੇ ਬਾਈ ਨੂੰ ਸ਼ਿਕਾਰੀ ਬਣਾ ਕੇ ਯੈਸ ਹਰੇ ਭਰੇ ਜੰਗਲ ਦੇ ਵਿਚਕਾਰ ਸੁੱਟ ਦੇਣਾ ਯੈਸ ਤੇ ਫਿਰ ਕੰਨ 'ਚ ਮਾਰਨੀ ਆ ਫੂਕ ਯੈਸ ਹੁਣ ਇੱਥੇ ਖੁੱਲ ਕੇ ਕਰ ਜੰਗਲ ਪਾਣੀ ਬੜਾ ਮੁੱਤ ਤੇਰੇ ਆਇਆ ਜੰਗਲ ਪਾਣੀ ਨਹੀਂ ਨਿਸ਼ਾਨੇਬਾਜ਼ੀ ਤੁਸੀਂ ਆਪਣੀ ਨਿਮੇੜ ਕੇ ਮੇਰੇ ਲਈ ਆ ਜਿਓ ਆ ਗਏ जैसे ਸ਼ੈਫੀ ਡਾਰਲਿੰਗ ਗੱਲ ਇਹ ਡਾਰਲਿੰਗ ਸਾਡਾ ਯਾਰ ਹੈ ਲੱਕੀ ਉਹਨੂੰ ਤੂੰ ਆਪਣੇ ਲਪੇਟੇ 'ਚ ਲੈਣਾ ਜੇ ਤੂੰ ਸਾਡੇ ਯਾਰ ਲੱਕੀ ਨੂੰ ਪਟਾਉਣ 'ਚ ਕਾਮਯਾਬ ਹੋ ਗਈ ਨਾ ਸਾਰੀ ਜ਼ਿੰਦਗੀ ਕੋ ਕੰਮ ਕਰਨ ਦੀ ਲੋੜ ਨਹੀਂ ओह रियली ਕੱਲ ਮਿਲਣਾ ਤੂੰ कल तो मेरी लुधियाने बहुत इंपॉर्टेंट मॉडलिंग असाइनमेंट है ਤਾਂ ਫੇਰ ਕੀ ਹੋ ਗਿਆ ਅਸੀਂ ਲੁਧਿਆਣੇ ਆ ਜਾਵਾਂਗੇ ਲੁਧਿਆਣਾ ਕਿਤੇ ਵੈਸਟ ਇੰਡੀਜ਼ 'ਚ ਕਿਉਂ ਜੀ ਆ ਗਏ ਫੋਨ ਚੁੱਕੋ ਸੁਖੀ ਤੁਸੀਂ ਕੀ ਕਰਦੇ ਪਏ ਹੋ ਮੈਂ ਐਕਸਰਸਾਈਜ਼ ਕਰ ਰਿਹਾ ਤੈਨੂੰ ਪਤਾ ਐਕਸਰਸਾਈਜ਼ ਮੈਂ ਕਦੇ ਮਿਸ ਨਹੀਂ ਕੀਤੀ ਹਲੇ ਕੱਲ ਹੀ ਤੇ ਸ਼ੁਰੂ ਕੀਤੀ हेलो हेलो भाभी जी सत श्री अकाल डिम्पी बाजी सॉरी कौन मिसेस सिद्धू हाँ जी बोल रही हैं ਤੁਸੀਂ ਕੌਣ ਬੋਲ ਰਹੇ ਹੋ ਆਪਣਾ ਮੈਂ ਸੰਧੂ ਬੋਲ ਰਿਹਾ ਜੀ ਆਪਣੇ ਸਿੱਧੂ ਸਾਹਿਬ ਹੈਗੇ ਨੇ ਹਾਂਜੀ ਹਾਂਜੀ ਹੈਗੇ ਨੇ ਜੱਸੀ ਹਾਂਜੀ ਕਿਸੇ ਸੰਧੂ ਸਾਹਿਬ ਦਾ ਫੋਨ ਹੈ ਸੰਧੂ ਦਾ ਫੋਨ ਆ ਗਿਆ ਕੀ ਕੰਮ ਪੈ ਗਿਆ ਮੇਰੇ ਨਾਲ ਹੈਲੋ ਸੰਧੂ ਸਾਹਿਬ ਓਏ ਹੁਣ ਜੋ ਜੀ ਕਰਦਾ ਬੋਲੀ ਚੱਲ ਹੋ ਜਾ ਸ਼ੁਰੂ ਨੋ ਸੈਟਰਡੇ ਸੰਡੇ ਤਾਂ ਮੇਰੇ ਘਰ ਅੱਗ ਲੱਗ ਜੇ ਮੈਂ ਤਾਂ ਨਾ ਘਰੋਂ ਬਾਹਰ ਨਿਕਲਾਂ ਉਹ ਨਹੀਂ ਭਾਜੀ ਕੀ ਹੋ ਜਾਏਗਾ 15-20 ਲੱਖ ਰੁਪਈਆ ਮੈਨੂੰ ਪਤਾ ਹੁੰਦਾ ਤੇ ਵੈਸੇ ਬਹੁਤ ਹੈ ਪਰ ਕੋਈ ਗੱਲ ਨਹੀਂ ਭਾਜੀ ਪੈਸਾ ਸਭ ਕੁਝ ਥੋੜਾ ਹੁੰਦਾ ਹੈ ਕੀ ਹੋ ਜਾਏਗਾ ਬਾਤ ਤੋਂ ਗਰੀਬ ਹੋ ਜਾਾਂਗੇ ਘਰ-ਬਾਰ ਵਿਕ ਜਾਏਗਾ ਸੜਕਾਂ ਤੇ ਆ ਜਾਾਂਗੇ ਨਾ ਕੋਈ ਗੱਲ ਨਹੀਂ ਮੈਂ ਆਪਣੇ ਹੋਣ ਵਾਲੇ ਬੱਚੇ ਨੂੰ ਨਹੀਂ ਪੜਾਵਾਂਗਾ ਕਨਵੈਂਟ ਵਿੱਚ ਸਰਕਾਰੀ ਸਕੂਲ 'ਚ ਪੜਾ ਲਾਂਗਾ ਯਾਰ ਮੈਂ ਪੜ੍ਹ ਲਿਖ ਕੇ ਵੀ ਤਾਂ ਉਹਨੇ ਵੀਕਐਂਡ ਤੇ ਘਰੇ ਹੀ ਰਿਹਾ ਕਰਨਾ ਵਾਈਫ ਕੋਲ ਹੀ ਨਹੀਂ ਭਾਜੀ ਕੋਈ ਗੱਲ ਨਹੀਂ ਯਾਰ ਮੇਰੀ ਵਾਈਫ ਲੋਕਾਂ ਦੇ ਸਵੈਟਰ ਬੁਣ ਲਿਆ ਕਰੇਗੀ ਲੋਕਾਂ ਦੇ ਸੂਟ ਸੀ ਲਿਆ ਕਰੇਗੀ ਲੋਕਾਂ ਦੇ ਬੱਚਿਆਂ ਨੂੰ ਟਿਊਸ਼ਨਾਂ ਪੜਾ ਲਿਆ ਕਰੇਗੀ ਯਾਰ ਸੈਟਰਡੇ ਸੰਡੇ ਨੋ ਕੰਮ ਓਕੇ ਬਾਏ ਸੁਣੋ ਜੀ ਇੰਜ ਕੰਮ ਨੂੰ ਥੋੜੀ ਮਨਾ ਕਰੀਦਾ ਕੰਮ ਤੇ ਕੰਮ ਹੁੰਦਾ ਹੈ ਤੁਸੀਂ ਲੁਧਿਆਣੇ ਜਾ ਕੇ ਮੀਟਿੰਗ ਕਰ ਆਓ ਮੈਂ ਫਿਰ ਛੇਤੀ ਆ ਜਾਣਾ ਮੁੜ ਕੇ ਤੈਨੂੰ ਮੈਂ ਦੱਸਾਂ ਮੀਟਿੰਗ ਵਿੱਚ ਰਹਿੰਦੀ ਰਹਿ ਜਵੇ ਆਹੋ ਸੋ ਸਵੀਟ ਕੀ ਓਏ ਇਹਨੂੰ ਦੱਸਿਆ ਕੀ ਆ ਕਿ ਕਿੱਥੇ ਚੱਲੇ ਆ ਇੰਪੋਰਟ ਐਕਸਪੋਰਟ ਦੀ ਇੰਪੋਰਟੈਂਟ ਮੀਟਿੰਗ ਤੇ ਲੈ ਕੇ ਚੱਲੇ ਆ ਹੋਰ ਇਹਨੂੰ ਕੀ ਦੱਸਣਾ ਸੀ ਸਾਲੇ ਉਹ ਲੱਡੂ ਜੇ ਕੱਛੇ ਪਾਈ ਕਿਹੜੀ ਮੀਟਿੰਗ ਤੇ ਜਾਣਾ ਹੈ ਇਹ ਚ ਕੀ ਹਰਜ
ਮੈਂ ਤਾਂ ਤੁਹਾਡੀ ਭਰਜਾਈ ਨੂੰ ਵੇਖਣ ਵੀ ਕੱਛੇ 'ਚ ਗਿਆ ਸੀ। ਇਹ ਵੱਖਰੀ ਗੱਲ ਹੈ, ਭਰਜਾਈ ਅਗਲਿਆਂ ਨੇ ਵਿਖਾਈ ਨਹੀਂ ਸੀ, ਕਹਿੰਦੇ ਮੁੰਡੇ ਦੀਆਂ ਲੱਤਾਂ ਪਤਲੀਆਂ ਨੇ। ਸਾਲਿਓ ਪਤਲੀਆਂ ਲੱਤਾਂ ਨੂੰ ਉਹਨਾਂ ਨੇ ਮੇਰੇ ਕੋਲੋਂ ਸਾਈਕਲ ਚਲਵਾਉਣਾ ਸੀ। ਉਹ ਦਫਾ ਹੋ ਯਾਰ, ਮੈਂ ਨਹੀਂ ਜਾਣਾ ਤੁਹਾਡੇ ਨਾਲ। ਲੈ ਤੂੰ ਤਾਂ ਐਂ ਗੱਲ ਕਰਦਾ ਜਿਵੇਂ ਸਾਡੇ ਕੱਚੇ ਪਾਏ ਨਹੀਂ ਲਾਹੇ ਹੁੰਦੇ ਨੇ। ਤੂੰ ਇੱਕ ਵਾਰੀ ਮੀਟਿੰਗ ਤੱਕ ਤਾਂ ਚੱਲ, ਉੱਥੇ ਜਾ ਕੇ ਕੱਪੜੇ ਵੀ ਬਦਲ ਲਾਂਗੇ। ਉਹ ਸਾਲਿਓ ਸਵੇਰੇ ਸਵੇਰੇ ਤੁਹਾਡੀ ਸ਼ਕਲ ਦੇਖ ਲਈ, ਪਤਾ ਨਹੀਂ ਦਿਨ ਕਿਹੋ ਜਿਹਾ ਲੰਘਣਾ। ਅੱਛਾ ਰਾਤ ਤੇ ਮਾਮਾ ਦਾਰੂ ਚ ਟੋਨੋ ਕੇ ਸਾਡੀਆਂ ਪੱਪੀਆਂ ਲਈ ਜਾਂਦੇ। ਮੇਰੇ ਵੀਰ ਵੱਡੇ, ਮੇਰੇ ਭਰਾ, ਸਵੇਰੇ ਸ਼ਕਲਾਂ ਮਾੜੀਆਂ ਲੱਗਦੀਆਂ ਸਾਡੀਆਂ। ਉਹ ਇੰਨੀਆਂ ਮਿਹਨਤਾਂ ਕਰਾਈ ਜਾਂਦਾ, ਤੇਰੇ ਕੰਮ ਚੱਲੇ ਆ। ਬੈਠ। ਉਹ ਚਲੋ ਬਾਓ ਬਾਓ ਨਿਕਲੋ ਯਾਰ, ਆ ਜਾ ਹੁਣ। ਅਟੈਚੀ ਸੋਟੇ ਦਾ ਪਿੱਛੇ ਪਿੱਛੇ ਇਹੀ ਸਾਲਾ ਹੀਰੋ ਬਣਿਆ ਫਿਰਦਾ। ਚਲੋ ਬਈ। ਸਾਲਿਓ ਮੇਰਾ ਪੀ ਕੇ ਮੀਟਿੰਗ ਤੇ ਜਾਓਗੇ? ਤੂੰ ਨਾਰਾਜ਼ ਕਿਉਂ ਹੁੰਨਾ ਯਾਰ? ਨਹੀਂ ਜਾਂਦੇ ਮੀਟਿੰਗ ਤੇ? ਮੈਨੂੰ ਥੱਲੇ ਲਾਓ। ਥੱਲੇ ਲੱਗਾ ਤੇ ਹੋਇਆ ਆਪਣੀ ਹੋਣ ਵਾਲੀ ਜਨਾਨੀ ਤੇ, ਹੋਰ ਕਿੰਨਾ ਕੁ ਥੱਲੇ ਲੱਗਣਾ ਈ ਮਾਮਾ। ਨਾਲੇ ਰਾਜੇ ਕਈ ਵਾਰੀ ਮੀਟਿੰਗ 'ਚ ਨਾ ਬੰਦੇ ਦੀ ਲੱਸੀ ਜੀ ਹੋ ਜਾਂਦੀ ਹੈ, ਫਿਰ ਖਾਦੀ ਪੀਤੀ 'ਚ ਨਾ ਜ਼ਿਆਦਾ ਬੇਇੱਜ਼ਤੀ ਮਹਿਸੂਸ ਨਹੀਂ ਹੁੰਦੀ। ਆ ਲੈ ਫੜ, ਤੂੰ ਵੀ ਖਿੱਚ ਲੈ ਫੜ। ਮੈਨੂੰ ਸੱਚ ਸੱਚ ਦੱਸੋ, ਮੈਨੂੰ ਲੈ ਕੇ ਕਿੱਥੇ ਚੱਲੇ ਹੋ? ਲੁਧਿਆਣੇ ਤੇਰਾ ਬਰਥਡੇ ਸੈਲੀਬ੍ਰੇਟ ਕਰਨ। ਸਾਲਿਓ ਕੱਲ ਰਾਤ ਮੇਰਾ ਬਰਥਡੇ ਸੈਲੀਬ੍ਰੇਟ ਕੀਤਾ, ਰਾਤ ਦਾ ਹੁਣ ਤੱਕ ਮੈਂ ਜੰਮਿਓ ਜਾਣਾ। ਨਾਲੇ ਮੈਂ ਸੀਰਤ ਨੂੰ ਨਹੀਂ ਦੱਸ ਕੇ ਆਇਆ। ਰਾਤੀ ਗਿਆ ਤੇ ਐਸੀ ਦੱਸਾਂ, ਸਹੁਰਿਆਂ ਨੇ ਫਿਰ ਠੁੱਡਾਂ ਨਾਲ ਸਗਨ ਪਾ ਤੋਰਿਆ ਵਾਪਸ। ਗੱਡੀ ਰੋਕੋ ਸਾਲਿਓ, ਮੈਂ ਕਿਹਾ ਸੀ ਗੱਡੀ ਰੋਕੋ ਨਾ ਕਿ ਠੋਕੋ। ਆਇਓ ਠੋਕਤਾ ਮੇਰਾ ਆਟੋ। ਉਹ ਕਿਹੜਾ ਉਹ ਮੇਰਾ ਸਾਲਾ? ਤੁਹਾਡੀ ਭੈਣ ਨੂੰ ਓਏ ਦਿਮਾਗ ਖਰਾਬ ਆ ਤੇਰਾ ਸਾਲਿਆ, ਤੈਨੂੰ ਅੰਨਾ ਮੈਂ ਹੋ ਗਿਆ ਦੱਸਦਾ ਯਾਰ ਤੈਨੂੰ। ਓਏ ਤਾਂ ਸਾਲਾ ਮੇਰਾ ਜੀਜਾ ਹੈ। ਇਹ ਤਾਂ ਮੇਰਾ ਸਾਲਾ ਹੈ। ਤੁਸੀਂ ਕਹਿ ਕੇ ਅਸੀਂ ਵੀ ਦਿੱਲੀ ਚੱਲੇ ਆ। ਗੱਲ ਸੁਣ, ਸਾਲਾ ਤੇਰਾ ਆਟੋ ਚਲਾਉਂਦਾ। ਓਏ ਤੂੰ ਤਾਂ ਕਹਿੰਦਾ ਸੀ ਤੇਰੀ ਸਹੁਰਿਆਂ ਦੀ ਲਿਵੜੇ ਵਾਲਿਆਂ ਨਾਲ ਸਾਂਝ ਆ। ਅੱਜ ਪਤਾ ਲੱਗਿਆ ਲਿਵੜੇ ਵਾਲਿਆਂ ਨੇ ਆਟੋ ਵੀ ਪਾਏ ਹੋਏ ਆ। ਓਏ ਆਟੋ ਵਾਲਾ ਹੌਲੀ ਚਲਾਉਂਦਾ ਸੀ, ਮੈਂ ਕਿਹਾ ਮੈਂ ਜਲਦੀ ਜਾਣਾ, ਮੈਨੂੰ ਫੜਾ। ਪਰ ਤੁਸੀਂ ਤਾਂ ਦਿੱਲੀ ਇੰਟਰਵਿਊ ਤੇ ਜਾ ਰਹੇ ਸੀ। ਸਾਲਿਆ ਜੇ ਤੇਰੇ 'ਚ ਨਾ ਵੱਜਦੇ ਹੁਣ ਨੂੰ ਕਦੇ ਪਹੁੰਚ ਜਾਣਾ ਪਰ ਇੱਧਰ ਤਾਂ ਲੁਧਿਆਣਾ ਹੈ। ਨਹੀਂ ਅੱਛਾ, ਸਾਨੂੰ ਕਿਸੇ ਨੇ ਦੱਸਤਾ ਲੁਧਿਆਣਾ ਇੱਧਰ ਲੋਕੀ ਵੀ ਸਾਡੇ ਪਾਗਲ। ਪਰ ਇਹਨਾਂ ਸੱਜ ਧੱਜ ਕੇ ਚੱਲੇ ਕਿੱਥੇ ਹੋ? ਮੈਨੂੰ ਤਾਂ ਸੱਚ ਦੱਸ ਦਿਓ। ਉਹ ਸੱਚ ਤੈਨੂੰ ਕੀ ਦੱਸਾਂ, ਸੱਚ ਤਾਂ ਮੈਨੂੰ ਆਪ ਨਹੀਂ ਪਤਾ ਹੈ। ਦਰਅਸਲ ਇਹਨੇ ਦੱਸਣਾ ਵੀ ਨਹੀਂ। ਇਹਦੀ ਅਸਲ 'ਚ ਮੰਗੇਤਰ ਨਾਰਾਜ਼ ਹੋ ਗਈ ਹੈ ਤੇ ਲੁਧਿਆਣੇ ਦੀ ਮੰਗੇਤਰ ਨੂੰ ਮਨਾਉਣ ਚੱਲ ਰਿਹਾ। ਅੱਛਾ ਫਿਰ ਮੈਨੂੰ ਵੀ ਨਾਲ ਹੀ ਲੈ ਚੱਲੋ। ਮੈਂ ਵੀ ਵਕੀਲ ਨੂੰ ਲੈ ਕੇ ਕਚਹਿਰੀ ਜਾਣਾ ਸੀ ਲੁਧਿਆਣੇ, ਮੈਂ ਲੇਟ ਹੋ ਰਿਹਾ। ਨਾਲੇ ਮੈਂ ਕਿਹੜਾ ਦੀਦੀ ਨੂੰ ਦੱਸਣਾ ਵੀ ਤੁਸੀਂ ਇੰਟਰਵਿਊ ਤੇ ਨਹੀਂ ਗਏ। ਯਾਰ ਮੈਂ ਇਹਨੂੰ ਆਲਮੋਸਟ ਤਾਂ ਕਿਉਂ ਸਮਝੋ ਯਾਰ, ਪਤਾ ਮਿਹਨਤ ਵਾਲੀ ਗੱਲ ਹੀ ਆ, ਨਹੀਂ ਤਾਂ ਮੁੜ ਕੇ ਜਾ ਕੇ ਇਹਨੇ ਘਰੇ ਮੇਰੀ ਰੇਲ ਬਣਾ ਦੇਣੀ ਹੈ। ਬੋਲਦੇ ਨਹੀਂ। ਉਹ ਬੋਲੀਏ ਕਿ ਸਵਾ ਜਿਹਦੇ ਪਿੱਛੇ ਮਿਹਨਤਾਂ ਕਰਦਾ ਉਹ ਤਾਂ ਸਾਲਾ ਪਿੱਛੇ ਚੱਪ ਮਾਰ ਕੇ ਬਹਿ ਗਿਆ। ਚਲੋ ਯਾਰ ਚਲੋ ਯਾਰ। Jesse. Hey Shafi, how are you, my love? Good to see you. Meet my friend Guri. Hi, Guri Broad. And actually he's name. ਜੱਸੀ ਕਿੱਥੇ ਗਾਇਬ ਰਹਿੰਦੇ ਹੋ ਤੁਸੀਂ? ਨਾ ਤੁਹਾਡਾ ਫੋਨ ਮਿਲਦਾ ਨਾ ਕੋਈ ਅਤਾ ਪਤਾ। I'm so sorry darling. ਦਰਅਸਲ ਨਾ ਨਵੇਂ ਸਟਰਗਲਰ ਮਾਡਲ ਜਿਹੜੇ ਫੋਨ ਕਰ ਕਰਕੇ ਤੰਗ ਬਹੁਤ ਕਰਦੇ, ਮੈਂ ਆਪਣਾ ਮੋਬਾਈਲ ਨੰਬਰ ਹੀ ਬਦਲਦਾ ਰਹਿਣਾ। ਬਾਈ ਦਾ ਵੇ ਆਪਣਾ ਨਵਾਂ ਆਫਿਸ ਬਣਾਇਆ, ਇਹਦੇ 'ਚ ਮੇਰੇ ਸਾਰੇ ਨਵੇਂ ਨੰਬਰ ਹੈਗੇ ਆ। ਮੀਟ ਮਾਈ ਫਰੈਂਡ ਲੱਕੀ, ਅੱਜ ਹੀ ਜੰਮੇ ਨੇ। ਅੱਜ ਜੰਮੇ ਨੇ? ਇਹਨੇ ਵੱਡੇ ਵੀ ਹੋ ਗਏ? ਅੱਜ ਦੇ ਦਿਨ ਜੰਮਿਆ ਸੀ। ਓ ਇਟਸ ਅ ਬਰਥਡੇ। ਹੈਪੀ ਬਰਥਡੇ। ਲੱਗਦਾ ਸ਼ਾਇਦ ਮੇਰਾ ਬਰਥਡੇ ਵੀ ਅੱਜ ਹੀ ਹੈ। ਰੂਮ ਬੜਾ ਸੋਹਣਾ ਹੈ। ਅਸੀਂ ਜੀ ਸਪੈਸ਼ਲ ਰਿਕੁਐਸਟ ਤੇ ਲਿਆ, ਉਹਨਾਂ ਨੂੰ ਕਿਹਾ ਸਾਨੂੰ ਹਨੀਮੂਨ ਕਮਰਾ ਦੇ ਦਿਓ, ਅਸੀਂ ਬਰਥਡੇ ਆਪਾਂ ਕੇਕ ਕੱਟੀਏ ਤੇ ਚੱਲੀਏ। ਤੁਸੀਂ ਕਿਤੇ ਹੋਰ ਵੀ ਜਾਣਾ ਹੈ? ਜੀ ਅਬ ਇਹਨੇ ਜਾਣਾ 3-4 ਥਾਵਾਂ ਤੇ, ਅਜੇ ਹੋਰ ਕੇਕ ਕੱਟਣ ਜਾਣਾ। ਜਿੱਦਾਂ ਮੰਤਰੀ ਨਹੀਂ ਜਾਂਦੇ ਹੁੰਦੇ ਰੀਬਨ ਕੱਟਣ ਵਾਸਤੇ, ਇਹ ਜੇ ਮੁੰਡਾ ਖੁੰਡਾ ਨਾ ਇਹਨੂੰ ਫਿਰ ਕੇਕ ਕੱਟਣ ਵਾਸਤੇ ਬੁਲਾ ਲੈਂਦੇ ਹੁੰਦੇ ਨੇ। ਕੇਕ ਦਾ ਤਾਂ ਮੈਨੂੰ ਪਤਾ ਨਹੀਂ, ਪਰ ਅੱਜ 3-4 ਗਰਦਨਾਂ ਜ਼ਰੂਰ ਘੱਟ ਹੋਣਗੀਆਂ। ਤੂੰ ਤਾਂ ਗੁੱਸੇ ਕਰ ਗਿਆ ਯਾਰ। ਬਸ ਤੇਰਾ ਕੇਕ ਕੱਟ ਦਈਏ ਨਾਲ ਹੀ ਨਿਕਲੇ ਲੋ। ਮੈਨੂੰ ਤਾਂ ਵੀਰਾਂ ਲੈ ਕੇ ਆ ਗਿਆ। ਜੀਜਾ ਜੀ ਸਾਰੇ ਕਹਿ ਰਹੇ ਸੀਗੇ ਤੁਹਾਡੀ ਗੱਡੀ ਵੇਖ ਕੇ ਕਿ ਗੱਡੀ ਵਾਲੇ ਨੂੰ ਮਿਲਣਾ। ਤੁਸੀਂ ਪਛਾਣਦੇ ਹੋ ਉਹਨਾਂ ਨੂੰ? ਪਛਾਣੋ? ਹਾਂ। ਲੱਗਦਾ ਸਾਲੇ ਵਾਲੀ ਗੱਲ ਤਾਂ ਇਹਨੂੰ ਹੀ ਵੇਖ ਕੇ ਬਣਾਈ ਹੋਣੀ ਕਿਸੇ ਨੇ। ਪੱਕੀ ਗੱਲ। ਤੂੰ ਇੱਥੇ ਕੀ ਲੈਣਾ ਹੈ? ਮੇਰਾ ਤਾਂ ਗੱਡੀ 'ਚ ਬੈਗ ਰਹਿ ਗਿਆ ਸੀ। ਪਰ ਆਹ ਕੌਣ ਹੈ? ਇਹ ਤਾਂ ਆਪਣੇ ਦਿਮਾਗ 'ਚ ਸਲਿੱਪ ਕਰ ਗਿਆ। ਆਪਣੇ ਲੱਕੀ ਦੀ ਮੰਗੇਤਰ। ਮੰਗੇਤਰ? ਉਹ ਨਹੀਂ ਆ ਜਿਹਦੀ ਮੰਗੇਤਰ ਹੈ ਉਹ ਤਾਂ ਮੰਨਦਾ ਨਹੀਂ।
ਨਹੀਂ ਰੁੱਸੀ ਹੋਈ ਨਾ ਉਹਦੇ ਨਾਲ ਤੇ ਉਹਨੂੰ ਲੱਗਦਾ ਵੀ ਰਿਸ਼ਤਾ ਟੁੱਟ ਗਿਆ। ਐਦਾਂ ਨਹੀਂ ਰਿਸ਼ਤੇ ਟੁੱਟਦੇ ਹੁੰਦੇ, ਮੰਗੇਤਰ ਨਾਲ ਖੂਨ ਦੇ ਸਬੰਧ ਹੁੰਦੇ ਨੇ। ਮੰਗੇਤਰ ਮੰਗੇਤਰ ਹੀ ਹੁੰਦੀ ਹੈ, ਜੋ ਮਰਜ਼ੀ ਹੋ ਜਾਏ। ਅੱਛਾ ਜਿਨ੍ਹਾਂ ਨੂੰ ਤੁਸੀਂ ਮਨਾਉਣ ਆਏ ਸੀ ਤੁਸੀਂ ਮੰਨ ਕੀ ਗਏ ਟੁੱਟੇ ਜੀ? ਛਿੱਤਰ ਵਾਂਗੂ ਸਾਲੇ ਗਾਹ ਵਧੀਆ ਨੇ। ਉਹਨਾਂ ਦੀ ਮਸਾ ਸੁਲਾ ਹੋਈ ਆ, ਤੂੰ ਲੜਾਈ ਕਰਾ ਕੇ ਹਟੇਗਾ ਹੁਣ? ਉਹ ਯਾਰ ਅਗਲੇ ਦਾ ਜਨਮ ਦਿਨ ਆ, ਉਹ ਕੇਕ ਕੱਟਣ ਨੂੰ ਬੈਠਿਆ, ਤੂੰ ਆ ਕੇ ਆਪਣੇ ਝੱਜੂ ਪਾ ਲਿਆ ਵਿੱਚ। ਚਲੋ ਆਓ ਕੱਟੀਏ ਫਿਰ ਤੂੰ ਹਰੇਕ ਗੱਲ 'ਚ ਪੁੱਛ ਜਾ ਕਰ। ਤੇਰੀ ਇਸੇ ਇੰਟਰਫੀਰੈਂਸ ਕਰਕੇ ਸਾਲਿਆ ਅੱਜ ਤੱਕ ਮਾਮਾ ਨਹੀਂ ਬਣਿਆ ਤੂੰ। ਚਲੋ ਬਾਹਰ ਲੈ ਕੇ ਚੱਲੋ ਉਹਨੂੰ। ਓ ਯਾਰ ਤੁਸੀਂ ਸਾਰੇ ਕਿੱਥੇ ਚੱਲੇ ਹੋ ਯਾਰ ਤੁਸੀਂ? ਉਹਨੂੰ ਪੇਸਟਰੀ ਖਵਾਉਣ ਚੱਲਿਆ, ਤੁਸੀਂ ਕੇਕ ਖਾ ਲਓ। ਮੰਨ ਗਏ ਯਾਰਾਂ ਨੇ? ਕਿਉਂ ਫਿਰ ਸਾਲਾ ਚੰਗੀ ਕੀਤੀ ਕਿ ਨਹੀਂ ਯਾਰਾਂ ਨੇ? ਬਈ ਪਹਿਲਾਂ ਮੈਨੂੰ ਟੈਸਟ ਲੈਣ ਦਿਓ। ਤਾਜ਼ਾ ਜ਼ਮੀਰ ਦਫਨਾ ਕੇ ਆਇਆ। ਉਹ ਤਾਂ ਐਂ ਦੱਸ ਸੀਰਤ ਕਿਸ ਚਿੜੀਆ ਦਾ ਨਾਂ? ਮੇਰੀ ਮੰਗੇਤਰ ਆ। ਇਹ ਤਾਂ ਸਾਲਾ ਜੇਬ ਨਹੀਂ ਭੁੱਲਿਆ ਉਹਨੂੰ। ਸਾਲੇ ਤੁਹਾਨੂੰ ਕੀ ਲੱਗਦਾ ਸੀ ਮੈਂ ਆਪਣੀ ਜ਼ਮੀਰ ਸੁੱਟ ਦੂੰ ਹੈ? ਜਿਹਨੂੰ ਮੇਰੇ ਪਿੱਛੇ ਪਾ ਕੇ ਆਇਆ ਸੀ ਧੱਕਾ ਮਾਰ ਕੇ ਆਇਆ ਉਹਨੂੰ ਮੈਂ। ਸਾਲਾ ਸ਼ੈਫੀ ਨੂੰ ਧੱਕਾ ਨਹੀਂ, ਤੂੰ ਆਪਣੀ ਕਿਸਮਤ ਨੂੰ ਧੱਕਾ ਮਾਰ ਕੇ ਆਇਆ। ਕਰਾਤੀ ਨਾ ਦੀ ਬੇਇੱਜ਼ਤੀ। ਉਹ ਇੱਧਰ ਗੱਲ ਕਰ ਯਾਰ, ਮੇਰੀ ਬੇਇੱਜ਼ਤੀ ਹੋਈ ਹੈ। ਹਾਂ ਸੱਚ, ਇਹਦੀ ਬੇਇੱਜ਼ਤੀ। ਕੁੜੀ ਤਾਂ ਇਹਨੂੰ ਲਾਂਬਾ ਦਊ ਨਾ ਹੁਣ। ਮਾਂ ਪਿਓ ਨੇ ਬਚਪਨ 'ਚ ਕਿਹਾ ਸੀ ਕਿ ਬੇਟਾ ਹੋਰ ਜ਼ਿੰਦਗੀ 'ਚ ਜੋ ਮਰਜ਼ੀ ਕਰਿਓ, ਪਰ ਕਦੇ ਕਿਸੇ ਕੁੜੀ ਵਾਲੇ ਪਾਸੋਂ ਲਾਂਬਾ ਨਹੀਂ ਆਉਣਾ ਚਾਹੀਦਾ। ਸਾਲੇ ਮਾਪਿਓ ਦੀਆਂ ਸਿਆਣੀਆਂ ਗੱਲਾਂ ਨੂੰ ਵੀ ਆਪਣੇ ਹਿਸਾਬ ਨਾਲ ਮੋਡੀਫਾਈ ਕਰ ਲੈਂਦੇ ਨੇ। ਮੈਂ ਮਨਾ ਕੇ ਆਉਣਾ ਯਾਰ ਉਹਨੂੰ, ਕੁੜੀ ਦੀ ਬਹੁਤ ਬੇਇੱਜ਼ਤੀ ਹੋਈ। ਕਿੱਧਰ? ਮੈਨੂੰ ਜਾਣਦੇ? ਕਿਹੜੀ ਗੱਲੋਂ ਤੂੰ ਜਾਏਗਾ? ਮੈਨੂੰ ਡਾਕਟਰ ਨੇ ਬੈੱਡ ਰੈਸਟ ਦੱਸੀ। ਉਹ ਵੀਰੇ ਤੇਰੇ ਨਾਲੋਂ ਨਾਰਾਜ਼ ਹੈ। ਤੈਨੂੰ ਪਤਾ ਹੈ ਜੀ ਸਿਚੁਏਸ਼ਨ ਮੈਂ ਚੰਗੀ ਤਰ੍ਹਾਂ ਟੈਕਲ ਕਰ ਲੈਣਾ। ਮੈਨੂੰ ਜਾਣਦੇ? ਇਹ ਕਰੂਗਾ ਸਾਲਾ ਉਹਨੂੰ ਟੈਕਲ। ਸਾਲੇ ਤੋਂ ਆਪਣੀ ਰੈਗੂਲਰ ਟੀਮ ਹੀ ਟੈਕਲ ਨਹੀਂ ਹੁੰਦੀ, ਟੈਂਪਰੇਰੀ ਨੂੰ ਕਰ ਲੂਗਾ ਇਹ। ਹੁਣ ਤੁਹਾਨੂੰ ਗਾਲ ਆ ਜੇ ਮੈਨੂੰ ਰੋਕੋ, ਮੈਂ ਚੱਲੇ। ਓ ਤਾਇਆ ਇਧਰ ਅਸੀਂ ਮਰ ਗਏ ਦੱਸ। ਅਸੀਂ ਮਰ ਗਏ। ਮੈਂ ਹੀ ਜਾਣਾ ਯਾਰ। ਉਹ ਦਫਾ ਹੋਵੋ, ਜਿਹਨੇ ਜਾਣਾ ਜਾਓ। ਯਾਰ ਕਿਉਂ ਬੱਚਿਆਂ ਵਾਂਗੂ ਹਰਕਤਾਂ ਕਰਨ ਡਏ ਹੋ? ਨਿਆਣੇ ਹੋ ਤੁਸੀਂ। ਮੈਚਿਓਰਟੀ ਨਾਲ ਫੈਸਲਾ ਕਰੀਦਾ ਹੁੰਦਾ। ਦੱਸ ਕਿਹੜਾ ਮੈਚਿਓਰਟੀ ਵਾਲਾ ਫੈਸਲਾ? ਮੈਂ ਕਰਦਾ ਮੈਚਿਓਰਟੀ ਨਾਲ ਫੈਸਲਾ। ਚੱਲ ਇਧਰ ਆ। ਉੱਕੜ ਦੁੱਕੜ ਬੰਬਾ 80 90 ਪੂਰਾ 100 ਗਲੋਟਾ ਤਿੱਤਰ ਮੋਟਾ ਚੱਲ ਮਦਾਰੀ ਪੈਸਾ ਖੋਟਾ ਮੈਂ ਜਿੱਤ ਗਿਆ। ਆ ਚੱਲਿਆ। ਯਾਰ ਇਹ ਉੱਕੜ ਦੁੱਕੜ ਵਾਲਾ ਆਈਡੀਆ ਕਿਸ ਬੇਵਕੂਫ ਦਾ? ਤੇਰਾ। ਸ਼ੈਫੀ ਉਹ ਨਹੀਂ ਕੋਈ ਨਹੀਂ ਡਿੱਗਿਆ। ਨਾਲੇ ਕਦੇ ਥੋੜਾ ਮੋਟਾ ਝਗੜਾ ਹੋਇਆ, ਇੱਥੇ ਤਾਂ ਵੱਡੀ ਲੜਾਈ ਹੋਈ ਲੱਗਦੀ ਹੈ। ਸ਼ੈਫੀ ਜੀ, ਸ਼ੈਫੀ ਉਹ ਸਾਲਿਆ ਕਿਤੇ ਵੋਟੀਆਂ ਨੇ ਛਾਪਾ ਤੇ ਨਹੀਂ ਮਾਰ ਲਿਆ? ਸਾਲਿਆ ਕਿਵੇਂ ਰਾਟ ਪਾਇਆ? ਦਰਵਾਜ਼ੇ 'ਚ ਹੱਥ ਆ ਗਿਆ। ਉਹ ਸਾਲਿਆ ਤੇਰੇ ਢਿੱਡ 'ਚ ਅਲਸਰ ਤਾਂ ਨਹੀਂ ਫੜ ਗਿਆ? ਮਾਰਤੀ ਸ਼ੈਫੀ ਮਾਰਤੀ। ਤੂੰ ਸ਼ੈਫੀ ਮਾਰਤੀ? ਸਾਲਿਆ ਤਾਂ ਮਾਰੀ ਹੈ। ਉਹ ਮੇਰਾ ਦਿਮਾਗ ਹਿੱਲ ਗਿਆ, ਮੈਂ ਤਾਂ ਸਿਰਫ ਉਹਨੂੰ ਧੱਕਾ ਮਾਰਿਆ ਸੀ। ਮੈਂ ਮਰੀ ਪਈ ਦੀ ਲਾਸ਼ ਦੇਖ ਕੇ ਉੱਤੇ। ਸਾਲਿਆ ਤੂੰ ਕਿਵੇਂ ਕਹਿ ਸਕਦਾ ਉਹ ਮਰ ਗਈ? ਤੂੰ ਉਹਦੀ ਕਵਰ ਚੈੱਕ ਕੀਤੀ ਸੀ? ਉਹ ਕਬਜ਼ ਨਹੀਂ, ਨਬਜ਼ ਹੁੰਦੀ ਆ। ਜੋ ਵੀ ਹੈ ਚੈੱਕ ਕੀਤੀ ਸੀ? ਯਾਰ ਤੇਰੀ ਫੇਸ ਟੂ ਫੇਸ ਗੱਲ ਹੋਈ ਲਾਸ਼ ਨਾਲ? ਤੈਨੂੰ ਲਾਸ਼ ਨੇ ਕਿਹਾ ਕਿ ਮੈਂ ਮਰ ਗਈ? ਉਹ ਖੂਨ ਦਾ ਚੱਪੜ ਲੱਗਿਆ। ਛੱਪੜ ਕਿਵੇਂ ਲੱਗ ਸਕਦਾ? ਦੇਖਣ ਨੂੰ ਤਾਂ ਸਾਲੀ ਦੀ ਹੋਮੋਗਲੋਬਿਨ 7 ਲੱਗਦੀ ਹੈ। ਉਹ ਪਤਾ ਤੁਹਾਨੂੰ ਉਦੋਂ ਲੱਗੂ ਜਦੋਂ 302 ਲੱਗੀ, ਉਹ ਵੀ ਆਪਣੇ ਸਾਰਿਆਂ ਤੇ। ਹਾਂ ਅਗਲੀ ਖੂਨ ਨਾਲ ਲੱਤ-ਪੱਤ ਹੋਈ ਪਈ ਹੈ। ਓਏ ਬਾਂਦਰਾ, ਉਹਦੀ ਨਕਸੀਰ ਫੁੱਟ ਗਈ ਹੋਣੀ ਐ। ਸਾਰਾ ਹੋਟਲ ਸਿਰ ਤੇ ਚੁੱਕ ਲਿਆ ਤੂੰ। ਨਕਸੀਰ ਨਹੀਂ ਫੁੱਟੀ, ਤਕਦੀਰ ਫੁੱਟ ਗਈ। ਉਹ ਵੀ ਆਪਣੇ ਸਾਰਿਆਂ ਦੀ ਮਰ ਗਏ। ਉਹ ਮੈਨੂੰ ਲੱਗਦਾ ਇਹਨੇ ਸਾਲੇ ਨੇ ਕੋਈ ਚੰਦ ਚੜਾਤਾ। ਜਾ ਕੇ ਦੇਖ ਲਓ ਕਿਤੇ ਕੋਈ ਪੰਗਾ ਹੀ ਨਾ ਪਤਾ ਹੋਵੇ। ਕਰ ਲਓ ਫਨ। ਚਲੋ ਫਨ ਦੇ ਲੱਗ ਮੇਰੇ ਸਾਲੇ ਨੇ ਕੀ ਪੰਗਾ ਪਾਤਾ? ਸਾਲਿਆ ਸੱਚੀ ਮਾਰਤੀ ਆ? ਉਹ ਮੈਂ ਨਹੀਂ ਮਾਰੀ। 365 ਚਲਿੱਤਰ ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰਦੇ। ਕਿਸੇ ਨੇ ਨਹੀਂ ਕਿਹਾ ਸਾਲੇ ਨੇ। ਨਾਲੇ ਸਾਲ ਨਹੀਂ, ਸਾਰੀ ਉਮਰ ਲਈ ਫਸੋਗੇ। ਫਾਂਸੀ ਲੱਗੂਗੀ, ਫਾਂਸੀ। ਉਹ ਮੈਂ ਤਾਂ ਕੱਲਾ ਧੱਕਾ ਹੀ ਮਾਰਿਆ ਸੀ। ਪਹਿਲਾਂ ਵੀ ਕਈ ਤੇਰੇ ਧੱਕੇ ਚੜੇ ਨੇ। ਸਾਲਿਆ ਕਿਦਾਂ ਦੀਆਂ ਗੱਲਾਂ ਕਰ ਰਿਹਾ ਤੂੰ? ਕੀ ਪਤਾ ਉਹਨੇ ਸੁਸਾਈਡ ਕੀਤੀ ਹੋਵੇ? ਸਾਲਿਆ ਸੁਸਾਈਡ ਕਰਨ ਨੂੰ ਕਹਾ, ਸਾਲੀ ਨੇ ਆੜਤੀ ਦੇ ਪੈਸੇ ਦੇਣੇ ਸੀ। ਚੰਗਾ ਭਲਾ ਤਾਂ ਕਮਾਉਂਦੀ ਸੀ। ਉਹ ਗੱਲ ਸੁਣੋ, ਆਪਾਂ ਇਹਦੇ ਯਾਰ ਆ, ਨਾਲ ਤਾਂ ਹੁਣ ਖੜਨਾ ਹੀ ਪਊਗਾ। ਲੱਕੀ ਵੀਰੇ ਤੈਨੂੰ ਚਾਹੀਦੀ ਰੋਟੀ, ਮੈਂ ਆਪ ਦੇ ਕਿਆ ਕਰੂੰਗਾ। ਸਾਲਿਆ ਪਰੇ ਮਰ, ਮੈਂ ਹੁਣੇ ਥਾਣੇ ਜਾ ਕੇ ਪੁਲਿਸ ਬੁਲਾ ਕੇ ਲਿਆਉਣਾ। ਉਹ ਪਾਗਲ ਆ, ਦਿਮਾਗ ਖਰਾਬ ਹੋ ਗਿਆ ਤੇਰਾ। ਪੁਲਿਸ ਨੂੰ ਬੁਲਾ ਕੇ ਲਿਆਣਾ ਤੂੰ? ਸਾਡੀ ਵੋਟੀਆਂ ਨੂੰ ਪਤਾ ਲੱਗ ਗਿਆ ਫੇਰ ਇਹ ਸਜ਼ਾ ਤੇ ਤਲਾਕ ਨਾਲੋਂ ਨਾਲ ਹੀ ਹੋਣੇ ਸਾਡੇ। ਸਾਲਿਓ ਜਦ ਮੈਂ ਕਤਲ ਕੀਤਾ ਹੀ ਨਹੀਂ, ਤੁਸੀਂ ਪੁਲਿਸ ਬੁਲਾਉਣ ਤੋਂ ਡਰਦੇ ਕਿਉਂ? ਬਸ ਗੱਲ ਖਤਮ। ਜਿਹੜਾ ਵੀ ਆਪਣੇ ਚਾਹੁੰਦਾ ਵੀ ਪੁਲਿਸ ਨਾ ਆਵੇ, ਆਪਣੇ ਹੱਥ ਖੜੇ ਕਰੋ। ਆ ਲਓ 1 2 3 4। ਇਹਦਾ ਮਤਲਬ ਆਪਾਂ ਸਾਰੀ ਚਾਹੁੰਦੇ ਪੁਲਿਸ ਨਾ ਆਵੇ। ਗੱਲ ਖਤਮ। ਪਰ ਮੈਂ ਤਾਂ ਹੱਥ ਖੜਾ ਕੀਤਾ ਹੀ ਨਹੀਂ। ਸਾਲਿਆ ਹਰੇਕ ਗੱਲ ਤੋਂ ਮੁੱਕਰ ਜਾਂਦਾ। ਤੂੰ ਤਾਂ ਕਤਲ ਕਰਕੇ ਵੀ ਮੁੱਕਰ ਗਿਆ। ਓ ਸਾਲਿਓ ਕਿਹੋ ਜਿਹੇ ਯਾਰ ਹੋ ਤੁਸੀਂ? ਆਪਣੇ ਯਾਰ ਦੇ ਸਿਰ ਧੱਕੇ ਨਾਲ ਕਤਲ ਦਾ ਇਲਜ਼ਾਮ ਲਾਈ ਜਾਂਦੇ ਹੋ। ਨਹੀਂ, ਪੁਲਿਸ ਨੂੰ ਕੀ ਕਵਾਂਗੇ ਬਈ ਉਤੋਂ ਪੱਖੇ ਦੇ ਨੱਟ ਖੁੱਲ ਗਏ ਤੇ ਕੁੜੀ ਊਸ਼ਾ ਦੇ ਪੱਖੇ ਥੱਲੇ ਆ ਕੇ ਮਰ ਗਈ। ਉਹ ਕੁੜੀ ਆ ਕਿ ਚਿੜੀ ਆ ਜਿਹੜੀ ਪੱਖੇ 'ਚ ਆ ਕੇ ਮਰ ਗਈ? ਨੱਟ ਤਾਂ ਸਾਡੇ ਹੁਣ ਪੁਲਿਸ ਖੋਲੂਗੀ, ਉਹ ਵੀ ਬਿਨਾਂ ਗਰੀਸ ਕੀਤੇ। ਮੈਨੂੰ ਇੱਕ ਗੱਲ ਦੱਸੋ, ਇੱਕ ਕਤਲ ਦੀ ਸਜ਼ਾ ਕਿੰਨੀ ਆ? ਆਲਮੋਸਟ ਫਾਂਸੀ। ਤੇ ਚਾਰਾਂ ਦੀ? ਉਹ ਵੀ ਆਲਮੋਸਟ
ਜਾ ਹਾਂ ਕੀ ਮਤਲਬ ਵੀਰ ਜੀ ਹੈਲੋ ਗੱਲ ਸੁਣੋ ਅਸੀਂ ਇਹ ਤਾਂ ਨਹੀਂ ਕਹਿ ਰਹੇ ਵੀ ਕਤਲ ਤੁਸੀਂ ਕੀਤਾ ਹੈਨਾ ਪਰ ਇਹ ਗੱਲ ਹੁਣ ਪੁਲਿਸ ਨੂੰ ਕਿੱਦਾਂ ਮਨਾਵਾਂਗੇ ਤੁਸੀਂ ਆਪ ਦੱਸੋ ਤੁਸੀਂ ਆਪ ਸਿਆਣੇ ਹੋ ਸਾਡੇ ਜੋ ਤਾਂ ਕਿਸੇ ਨੂੰ ਲਾਸ਼ ਵੀ ਲੁਕਾਉਣੀ ਨਹੀਂ ਆਉਂਦੀ ਸਾਡੇ ਘਰੇ ਤਾਂ ਜਦੋਂ ਵੀ ਕਦੇ ਬੁੜਾ ਮਰਿਆ ਇਸ ਤਾਂ ਸਿੱਧਾ ਸਿਵਿਆਂ 'ਚ ਲੈ ਕੇ ਗਏ ਆ ਲੋਕੀ ਰੋਜ਼ ਗਾਰਡਨ ਲੈ ਕੇ ਜਾਂਦੇ ਆ ਸਾਲਾ ਬੁੱਗ ਅੱਛਾ ਮੇਰੀ ਗੱਲ ਸੁਣੋ ਜਦ ਤੱਕ ਅਸੀਂ ਲਾਸ਼ ਨੂੰ ਟਿਕਾਣੇ ਲਾਉਣ ਦਾ ਇੰਤਜ਼ਾਮ ਕਰਕੇ ਆਉਂਦੇ ਆ ਨਾ ਉਦੋਂ ਤੱਕ ਪੂਰੀ ਮੁਸਤੈਦੀ ਨਾਲ ਲਾਸ਼ ਦੇ ਕੋਲ ਬਹਿਣਾ ਤੂੰ ਉਹ ਸਾਲਿਆ ਤੈਨੂੰ ਕਹਿ ਰਿਹਾ ਹਾਂ ਸਾਲੇ ਮੈਂ ਕੋ ਲਾਸ਼ ਕੋਲੇ ਬੈਠਾ ਤੇ ਉੱਕੜ ਦੁੱਕੜ ਭੰਬਾ ਪਹੁੰਚ ਤੇਰਾ ਪਿਓ ਜਿੱਤਿਆ ਸੀ ਉਦੋਂ ਤਾਂ ਸਾਲਿਆ ਬੜੇ ਭੰਗੜੇ ਪਾਉਂਦਾ ਸੀ ਜਿੱਤ ਕੇ ਕੁੱਤਾ ਹੋਵੇ ਸਾਲਾ ਜਿਹੜਾ ਅੱਗੇ ਤੋਂ ਇੱਕੜ ਦੁੱਕੜ ਭੰਬਾ ਪੋ ਖੇਡੇ ਚਲੋ ਯਾਰ ਇੰਤਜ਼ਾਮ ਕਰੀਏ ਗੱਲ ਸੁਣੋ ਹੈਲੋ ਸਾਡੇ ਆਉਂਦਿਆਂ ਤੱਕ ਨਾ ਲਾਸ਼ ਲਪੇਟ ਕੇ ਤੇ ਸਮਾਨ ਸਮੇਟ ਕੇ ਰੱਖੀ ਕੀ ਹੋ ਗਿਆ ਹੁਣ ਹੋਰ ਤੇ ਨਹੀਂ ਕੋਈ ਮਰ ਗਿਆ ਨਹੀਂ ਸਾਲੇ ਤੈਨੂੰ ਤਾਂ ਅੰਦਰ ਲਾਸ਼ ਨੂੰ ਕੰਪਨੀ ਦੇਣ ਨੂੰ ਕਿਹਾ ਸੀ ਮੈਨੂੰ ਉੱਥੇ ਡਰ ਲੱਗਦਾ ਪਰ ਤੁਸੀਂ ਆ ਕੇ ਲਈ ਫਿਰਦੇ ਹੋ ਉਹ ਇਹਦੇ ਚ ਪਾ ਕੇ ਲਾਸ਼ ਲੈ ਕੇ ਜਾਣੀ ਆ ਦਾਲ 'ਚ ਉਹ ਸਾਲਿਆ ਤੇਰੇ ਪਿਓ ਦੀ ਦਾਲ ਆ ਇਹ ਤਾਂ ਮਾਂ ਦੀ ਦਾਲ ਹੈ ਓਏ ਯਾਰ ਸਾਨੂੰ ਤੇ ਪਾਗਲ ਕੀਤਾ ਹੋਇਆ ਈ ਮਗਰੋਂ ਕਿਤੇ ਲਾਸ਼ ਤੇ ਨਹੀਂ ਪਾਗਲ ਕਰਤੀ ਓਏ ਮੂਰਖਾ ਇਹਦੇ ਅੰਦਰ ਲਾਸ਼ ਲੁਕੋ ਕੇ ਬਾਹਰ ਲੈ ਕੇ ਜਾਣੀ ਆ ਓਏ ਪੁਲਿਸ ਦਾ ਫੋਨ ਤੇ ਨਹੀਂ ਆ ਗਿਆ ਪੁਲਿਸ ਦਾ ਹੁਣ ਤਾਂ ਚੱਕਣਾ ਹੀ ਪੈਣਾ ਕਹਿੰਦੀ ਮੈਂ ਨਹੀਂ ਹੈਲੋ ਹਾਂਜੀ ਗੁਰਿੰਦਰ ਬਰਾੜ ਬੋਲ ਰਿਹਾ ਤੁਸੀਂ ਕੌਣ ਮੀਨਾਕਸ਼ੀ ਕਿੱਥੋਂ ਬੈਂਕ ਤੋਂ ਕੀ ਕੰਮ ਸੀ ਸ਼ਟ ਅਪ ਕੀ ਹੋਇਆ ਇੱਥੇ ਸਾਲੀ 302 ਲੱਗਣ ਨੂੰ ਫਿਰਦੀ ਹੈ ਸਾਲੀ ਕਹਿੰਦੀ ਲੋਨ ਲੈ ਲਓ ਤੇ ਲੈ ਲੈਣਾ ਸੀ ਲੋਨ ਮਾਮਾ ਕੱਲ ਨੂੰ ਕੇਸ ਲੜਨ ਦੇ ਕੰਮ ਆਣਾ ਸੀ ਉਹ ਸਾਲੇ ਉਹ ਜਿਹੜੇ ਆਪਣੇ ਹਾਲਾਤ ਨੇ ਲੋਨ ਦਾ ਡਰਾਫਟ ਆਪਾਂ ਨੂੰ ਤਿਆੜ ਜੇਲ੍ਹ ਜਾ ਕੇ ਮਿਲੂਗਾ ਟਰਾਲੀ ਰੋੜੋ ਚਲੋ ਲੱਕੀ ਆ ਬੈਠ ਥੱਲੇ ਫੋਨ ਲੱਭਿਆ ਇਹਨੂੰ ਵੀ ਪਾ ਲਓ ਬੈਗ ਚ ਰਿਪੀਟੋ ਸਭ ਛੇਤੀ ਕਰੋ ਚਲੋ ਕੁਛ ਰਹਿ ਨਾ ਜਾਵੇ अलग की स्टोरी है अलग की स्टोरी है अलग की स्टोरी है ਦੇਖ ਲਿਆ ਨਾ ਦੇਖ ਲਿਆ ਦੇਖਿਆ ਤੁਹਾਡੇ ਜਾਣ ਤੋਂ ਪਹਿਲਾਂ ਹੀ ਆ ਗਿਆ ਮੈਂ ਇੱਥੇ ਕੀ ਗੱਲ ਤੁਹਾਡੇ ਮੂੰਹ ਕਿਉਂ ਉੱਡੇ ਹੋਏ ਨੇ ਜਿਵੇਂ ਕੁੜੀ ਦੱਬ ਕੇ ਆਏ ਹੋਣੇ ਅਜੇ ਤਾਂ ਦੱਬਣ ਜਾਣਾ ਹੈ ਸੱਤ ਹੋਟਲ ਦੇ ਭਾਂਡੇ ਟੁੱਟ ਗਏ ਨਾ ਤਾਂ ਘਬਰਾਏ ਹੋਏ ਸਾਰੇ ਡਰੇ ਹੋਏ ਤਾਂ ਐ ਲੱਗਦੇ ਜਿਵੇਂ ਭਾਂਡੇ ਤੋੜ ਕੇ ਨਹੀਂ ਚੱਕ ਕੇ ਭੱਜੇ ਹੋਏ ਨੇ ਹੋਟਲ ਦੇ ਅੱਜ ਤੇ ਭਾਵੇਂ ਭਾਜੀ ਤੁਸੀਂ ਨਾ ਸਾਡੇ ਤੇ ਇਲਜ਼ਾਮ ਲਾ ਦੋ ਵੀ ਅਸੀਂ ਹੋਟਲ 'ਚੋਂ ਸਾਬਣ ਦਾ ਨਹੀਂ ਚੁੱਕ ਕੇ ਭੱਜੇ ਆ ਅਸੀਂ ਤਾਂ ਵੀ ਮੰਨ ਲੈਣਾ ਭਾਬੀ ਜੀ ਕਿੱਥੇ ਨੇ ਪਿੱਛੇ ਇੱਧਰ ਨਾ ਮਤਲਬ ਇਹਦਾ ਕਹਿਣ ਦਾ ਮਤਲਬ ਤੁਹਾਡੇ ਜਾਣ ਪਿੱਛੇ ਉਹ ਵੀ ਚਲੇ ਗਏ ਕਮਾਲ ਹੈ ਤੁਹਾਡੇ ਜਾਣ ਪਿੱਛੋਂ ਤਾਂ ਕਈ ਵਾਰ ਸੁਣਿਆ ਸੀ ਆ ਪਹਿਲੀ ਵਾਰ ਸੁਣਿਆ ਤੁਹਾਡੇ ਜਾਣ ਪਿੱਛੇ ਚਲੇ ਗਏ ਯਾਰ ਤੂੰ ਪੰਜਾਬੀ ਦਾ ਮਾਸਟਰ ਲੱਗਾ ਸਾਡੀਆਂ ਗਲਤੀਆਂ ਕੱਢੀ ਜਾਣਾ ਪੰਜਾਬੀ 'ਚ ਯਾਰ ਕਰਨ ਕੀ ਆਇਆ ਤੂੰ ਇੱਥੇ ਯਾਰ ਕੋਰਟ 'ਚ ਕੰਮ ਬਣਿਆ ਨਹੀਂ ਤਾਂ ਆਇਆ ਮੈਂ ਤਾਂ ਲੈ ਤੂੰ ਰੁਕ ਫਿਰ ਇੱਥੇ ਅਸੀਂ ਤੇ ਚੱਲੀਏ ਤਾਂ ਹੀ ਤਾਂ ਆਇਆ ਮੈਂ ਇੱਥੇ ਕੀ ਕਰੂੰ ਤੁਹਾਡੇ ਨਾਲ ਹੀ ਚੱਲਦਾ ਕੱਲ ਨੂੰ ਫੇਰ ਆ ਜਾਊਂ ਸਾਲਿਓ ਮੇਰੇ ਨਾਲ ਕੀ ਵੇਖਦੇ ਹੋ ਮੇਰਾ ਸਾਲਾ ਹੁਣ ਬਿਠਾਓ ਸਾਲੇ ਨੂੰ ਅੰਦਰ ਚਲੋ ਮੈਂ ਪਿੱਛੇ ਬੈਠ ਜਾਣਾ ਪਿੱਛੇ ਕਿਉਂ ਆਇਆ ਵੀ ਪਿੱਛੇ ਬੈਠ ਕੇ ਸੀ ਸਾਲਿਓ ਸਾਰੀ ਜ਼ਿੰਦਗੀ ਕਦੇ ਤਰੱਕੀ ਨਾ ਕਰਿਓ ਚੱਲ ਅੱਗੇ ਬੈਠ ਚੱਲ ਦੇਖੋ ਜੀ ਸਾਲਾ ਤਾਂ ਸਾਲਾ ਹੀ ਰਹਿੰਦਾ ਸਾਲਾ ਜੀ ਉਹਦੀ ਜਗ੍ਹਾ ਤਾਂ ਪਿੱਛੇ ਹੀ ਹੁੰਦੀ ਹੈ ਤੁਸੀਂ ਮੈਨੂੰ ਮੂਹਰੇ ਬਿਠਾਈ ਜਾਂਦੇ ਹੋ ਚਲੋ ਠੀਕ ਹੈ ਇੱਜ਼ਤ ਦੇਣ ਲਈ ਮੈਂ ਤੇ ਕਹਿਣਾ ਯਾਰ ਆਪਾਂ ਕੁੜੀ ਦੇ ਸ਼ਰਾਧ ਹੀ ਕਰਾ ਦਈਏ ਫੇਰ ਸਾਡੇ ਤੇ ਕਿਸੇ ਨੂੰ ਸ਼ੱਕ ਹੀ ਨਹੀਂ ਹੋਣਾ ਆਪਣੇ ਮਰਿਆਂ ਦੀ ਤਾਂ ਘਰੇ ਕਦੇ ਫੋਟੋ ਨਹੀਂ ਲਾਈ ਦੂਜਿਆਂ ਦੇ ਸ਼ਰਾਧ ਕਰਾਉਣ ਚੱਲਿਓ ਸਿੱਧਾ ਸ਼ੱਕ ਜਾਊ ਪੁਲਿਸ ਦਾ ਉਹ ਆਪਾਂ ਨੂੰ ਸੰਭਲ ਕੇ ਚੱਲਣਾ ਪੈਣਾ ਇਨਕੁਆਇਰੀ ਦਾ ਫੋਨ ਕਿਤੋਂ ਵੀ ਆ ਸਕਦਾ ਹੈ ਮੈਂ ਤਾਂ ਆਪਣਾ ਫੋਨ ਹੀ ਸਾਲਾ ਅਗਲੇ ਮੋੜ ਤੇ ਲਾ ਦੇਣਾ ਵਾਈਬ੍ਰੇਸ਼ਨ ਮੋਡ ਤੇ ਹੁੰਦਾ ਓਏ ਵਾਈਬ੍ਰੇਸ਼ਨ ਮੋਡ ਤੇ ਤਾਂ ਮੈਂ ਆਪ ਲੱਗਿਆ ਜਦੋਂ ਦਾ ਕਤਲ ਹੋਇਆ ਉਦੋਂ ਦਾ ਸਰੀਰ ਕੰਬੀ ਜਾਂਦਾ ਨਾਲੇ ਮੈਂ ਤਾਂ ਆਪਣਾ ਫੋਨ ਆਪਦੇ ਤੋਂ ਦੂਰ ਹੀ ਸਿੱਟ ਦੇਣਾ ਕਿਤੇ ਯਾਰ ਤੁਹਾਡੇ ਨਾਲੋਂ ਜ਼ਿਆਦਾ ਮਾੜੀ ਹਾਲਤ ਤਾਂ ਮੇਰੀ ਹੈ ਪੋਸਟਮਾਰਟਮ 'ਚੋਂ ਵਿਜ਼ਿਟਿੰਗ ਕਾਰਡ ਤਾਂ ਮੇਰਾ ਹੀ ਨਿਕਲਣਾ ਉਹ ਬੇਵਕੂਫਾ ਪੋਸਟਮਾਰਟਮ ਬੋਡੀ ਦਾ ਹੁੰਦਾ ਕਾਰਡ ਕੱਪੜਿਆਂ ਸੀ ਉਹ ਡਿੰਪੀ ਉਹ ਸਾਲਿਆ ਤੂੰ ਜਿੰਦਾ ਤੇ ਕਿਸੇ ਕੰਮ ਦਾ ਨਹੀਂ ਹੈਗਾ
ਯਾਰਾਂ ਖਾਤਰ ਫਾਂਸੀ ਚੜ ਜਾ, ਹਸਪਤਾਲਾਂ 'ਚ ਪੱਖੇ ਲਵਾ ਦਿਆਂਗੇ ਤੇਰੇ ਨਾਂ ਦੇ, ਮਰਨ ਤੋਂ ਬਾਅਦ ਵੀ ਘੁੰਮਦਾ ਫਿਰੇਂਗਾ। ਜੇ ਤੇਰੇ ਨਾਂ 'ਚ ਵੱਜ ਕੇ ਚਿੜੀਆਂ ਨਾ ਮਰੀਆਂ ਤੇ ਮੈਨੂੰ ਫੜ ਲਈ। ਰੱਬ ਦਾ ਵਾਸਤਾ ਮੰਨ ਜਾ ਯਾਰ, ਮੇਰੇ ਮੁੰਡੇ ਨੂੰ ਤਾਂ ਪਹਿਲਾਂ ਹੀ ਦੌਰੇ ਪੈਂਦੇ ਸੀ, ਹੁਣ ਤਾਂ ਸਾਲੇ ਮੈਨੂੰ ਵੀ ਪੈਣ ਲੱਗੇ। ਪਲੀਜ਼ ਯਾਰ। ਉਹ ਮੈਂ ਮਾਰੀ ਐ, ਇਹਨੂੰ ਲੈ ਕੇ ਜਾਣ ਦਾ ਆਈਡੀਆ ਤਾਂ ਇਹਦਾ ਸੀ। ਹੋਰ ਲੈ ਜਾਓ ਮੈਨੂੰ ਝੂਠ ਬੋਲ ਕੇ। ਤੁਸੀਂ ਵਿੱਚ ਨਾ ਬੋਲੋ ਵੀਰ ਜੀ। ਨਾ ਮੈਂ ਤਾਂ ਇਹਦੀ ਜੂਨ ਬਦਲਣ ਗਿਆ ਸੀ ਉੱਥੇ, ਮੈਨੂੰ ਕੀ ਪਤਾ ਸੀਗਾ ਸਾਡੀ ਜੂਨ ਵਿਗੜ ਜਾਣੀ ਹੈ। ਉਹ ਸਲਿਓ ਜਦੋਂ ਮੈਂ ਮਾਰੀ ਨਹੀਂ ਹੈਗੀ। ਤੁਸੀਂ ਵਿੱਚ ਨਾ ਬੋਲੋ ਵੀਰ ਜੀ। ਉਹ ਜਦੋਂ ਕੱਲੀ ਕੁੜੀ ਕੋਲੇ ਮੁੰਡੇ ਨੂੰ ਛੱਡ ਕੇ ਜਾਏਗਾ ਸਾਲਿਆ, ਕੋਈ ਤਾਂ ਭਾਣਾ ਵਰਤਣਾ ਹੀ ਸੀ। ਉਹ ਮੈਂ ਕਹੀ ਜਾਣਾ ਮੈਂ ਮਾਰੀ ਨਹੀਂ। ਤੁਸੀਂ ਵਿੱਚ ਨਾ ਬੋਲੋ ਵੀਰ ਜੀ। ਮੈਂ ਇਹਨੂੰ ਕਿਹਾ ਸੀ ਕੁੜੀ ਮਾਰ ਦੇ। ਸਲਿਓ ਕੀ ਪਕਾਈ ਮਾਰੀ ਜਾਂਦੇ ਹੋ, ਮੈਂ ਕਹੀ ਜਾਣਾ ਮੈਂ ਮਾਰੀ ਨਹੀਂ ਗਈ। ਤੁਸੀਂ ਵਿੱਚ ਨਾ ਬੋਲੋ ਵੀਰ ਜੀ। ਕਰ ਓਏ। ਹਾਂਜੀ। ਉਹ ਸਲੇ ਵੀਰ ਜੀ ਦੇ ਹੋਏ ਵੀਰ ਜੀ ਕਹਿ ਕੇ ਮੈਨੂੰ ਫਾਂਸੀ ਚੜਾ ਦਿਓ। ਮੇਰੀ ਵੀ ਸੁਣ ਲਓ, ਸਲੇ ਜੀ ਨੇ ਸੱਦਿਆ ਤੁਹਾਨੂੰ। ਬੋਲੋ 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 ਮੈਂ ਕਿਹਾ ਮਾਰੂ। ਸੁਣੋ ਗੱਲ ਮੇਰੀ। ਜੇ ਪੁਲਿਸ ਨੇ ਕਿਸੇ ਨੂੰ ਵੀ ਫੋਨ ਕਰਕੇ ਪੁੱਛਿਆ ਕਿ ਲਾਸ਼ 'ਚੋਂ ਜੱਸੀ ਦਾ ਕਾਰਡ ਮਿਲਿਆ ਹੈ ਤੇ ਸਾਰਿਆਂ ਨੇ ਇਹੀ ਕਹਿਣਾ ਵੀ ਸ਼ੈਫੀ ਸਾਨੂੰ ਲੁਧਿਆਣੇ ਮਿਲੀ ਸੀ ਹੋਟਲ 'ਚ, ਉਹ ਵੀ ਬਾਈ ਚਾਂਸ। ਉਸ ਤੋਂ ਬਾਅਦ ਉਹ ਨਹੀਂ ਮਿਲੀ ਹੈਗੀ, ਸਿੱਧੀ ਉਹਦੀ ਲਾਸ਼ ਹੀ ਮਿਲੀ ਹੈ ਬਸ। ਬਸ ਵਿਚਾਰੀ ਸ਼ੈਫੀ ਛੋਟੀ ਜਿਹੀ ਚੀਜ਼ ਪਿੱਛੇ ਮਰ ਗਈ। ਉਹ ਕੋਈ ਆਮ ਪੈਨ ਡਰਾਈਵ ਨਹੀਂ ਸੀ, ਮੰਤਰੀ ਮੁਖਤਿਆਰ ਸਿੰਘ ਦੀਆਂ ਕਿਸੇ ਕੁੜੀ ਦੇ ਨਾਲ ਫੋਟੋਆਂ ਸੀ, ਉਹ ਵੀ ਗਲਤ ਮਲਤ ਜੀਆਂ। ਮੈਨੂੰ ਲੱਗਦਾ ਬਲੈਕਮੇਲਿੰਗ ਦਾ ਚੱਕਰ ਆ। ਪਰ ਉਹ ਪੈਨ ਡਰਾਈਵ ਹੈ ਕਿੱਥੇ? ਮੈਨੂੰ ਸੀਰਤ ਨੇ ਇੱਕ ਤਾਜ ਮਹਿਲ ਦਿੱਤਾ ਸੀ, ਉਹ ਚਲਕੋਤੀ ਮੈਂ। ਚਲੋ ਇਹਦੇ ਨਾਲ ਇੱਕ ਗੱਲ ਤੇ ਕਲੀਅਰ ਹੋਈ ਵੀ ਕਤਲ ਇਹਨੇ ਨਹੀਂ ਕੀਤਾ ਯਾਰ। ਸਾਲਿਓ ਤੁਸੀਂ ਮੈਨੂੰ ਹੁਣ ਤੱਕ ਕਾਤਲ ਸਮਝੀ ਗਏ? ਤੂੰ ਸਮਝਣ ਦੀ ਗੱਲ ਕਰਨ ਦੇ। ਇਹ ਦੋਵੇਂ ਤੇਰੀ ਫਾਂਸੀ ਤੋਂ ਬਾਅਦ ਤੇਰੀ ਲਾਸ਼ ਲਿਆਉਣ ਲਈ ਟੈਂਪੂ ਬੁੱਕ ਕਰਾਈ ਫਿਰਦੇ ਆ। ਲੱਕੀ ਕਿਤੇ ਜਾਈ ਨਾ ਹੁਣ, ਅਸੀਂ ਸੀਰਤ ਨੂੰ ਵੀ ਇੱਥੇ ਬੁਲਾਇਆ। ਅੱਜ ਤੁਹਾਡੇ ਦੋਨਾਂ ਦੀ ਸੁਲਾਹ ਕਰਾ ਕੇ ਹੀ ਰਹਿਣੀ ਹੈ। ਸੀਰਤ ਆ ਰਹੀ ਹੈ। ਹੋਰ ਕੀ, ਜੇ ਪਰਜਾਈਆਂ ਦੇ ਹੁੰਦੇ ਹੋਏ ਤੇਰਾ ਘਰ ਨਾ ਵਸਿਆ ਤੇ ਅਸੀਂ ਪਰਜਾਈਆਂ ਕਾਦੀਆਂ। ਸੁਣ ਲਓ ਦੀਦੀ, ਇਹ ਹੈ ਐਰੀ। ਜੇ ਕਿਤੇ ਕੇਕ ਕੱਟਦੇ ਆਪਣੇ ਚੱਪੂ ਨੂੰ ਦੌਰਾ ਪੈ ਗਿਆ ਨਾ ਤਾਂ ਇਹ ਤੋਂ ਕੇਕ ਕਟਾ ਲਿਓ। ਸਾਲਾ ਮੁਰਦਾ ਬੋਲੂ ਕਫਨ ਪਾੜੂ, ਕਦੇ ਨਾ ਚੱਜ ਦੀ ਗੱਲ ਕਰੀ। ਕੇਕ ਕੱਟਣਾ ਕੋਈ ਪਰਬਤ ਨਹੀਂ ਕੱਟਣਾ, ਦਫਾ ਹੋ ਜਾ ਤੂੰ। ਨਹੀਂ ਵੈਸੇ ਜਦੋਂ ਇਹ ਜੰਮਿਆ ਸੀ ਤੇ ਇਹਨੂੰ ਗੁੜਤੀ ਦੇ ਵਿੱਚ ਮੂੰਹ 'ਚ ਸ਼ਹਿਦ ਦੀ ਥਾਂ ਤੇ ਲੁੱਕ ਪਾਈ ਸੀ। ਸੌਰੀ ਵੀਰ ਜੀ, ਬੰਟੀ ਵੱਲੋਂ ਮੈਂ ਮਾਫੀ ਮੰਗਦੀ ਹਾਂ। ਜੱਸੀ ਇੱਕ ਮਿੰਟ ਆਓ। ਮੈਨੂੰ ਲੱਗਦਾ ਤਿੰਨੇ ਜਣੇ ਤੈਨੂੰ ਫੈਂਟਣ ਦੀ ਸਕੀਮ ਬਣਾਉਣ ਲੱਗਿਆ ਸਾਲਿਆ। ਉਹ ਕੀ ਕੱਟਾ ਖੁੱਲ ਗਿਆ ਯਾਰ ਤੇਰਾ? ਹੱਸ ਗਏ। ਕੀ ਹੋਇਆ? ਆਪਾਂ ਬੰਟੀ ਨੂੰ ਮੇਰੀ ਮੰਗੇਤਰ ਕਹਿ ਕੇ ਮਿਲਾਇਆ ਸੀ ਸ਼ੈਫੀ ਨਾਲ, ਤੇ ਪਰਜਾਈਆਂ ਨੇ ਮੇਰੇ ਸੀਰਤ ਸੱਦ ਲਈ। ਪਰਜਾਈਆਂ ਵੀ ਨਾ? ਕੀ ਪਰਜਾਈਆਂ ਵੀ ਨਾ? ਇਸ ਤੋਂ ਪਹਿਲਾਂ ਕਿ ਸੀਰਤ ਆਵੇ ਤੂੰ ਬੰਟੀ ਨੂੰ ਇੱਥੋਂ ਲੈ ਕੇ ਤਬਾਹ ਹੋ ਜਾ, ਮਿੰਟ ਤੋਂ ਪਹਿਲਾਂ। ਹਾਂ ਮਿੰਟ ਦੇ ਅੰਦਰ 60 59 55 ਤੇਰੇ ਕਤਲ ਦਾ ਪਲਾਨ ਬਣ ਚੁੱਕਾ। ਛੇਤੀ ਨਿਕਲੇ ਤੂੰ। ਮੈਂ ਸਾਲਾ ਕਿਹੜਾ ਗੁਨਾਹ ਕਰਤਾ? ਸਾਲਾ ਨਹੀਂ ਜੀਜਾ, ਮੈਂ ਪਾਰਕਿੰਗ ਚੋਂ ਗੱਡੀ ਕੱਢਣ ਚੱਲਿਆ, ਬਾਹਰ ਮਿਲ ਮੈਨੂੰ ਸਿੱਧਾ, ਛੇਤੀ ਕਰ। ਵਾਕਿਆ ਹੀ ਔਰਤ ਔਰਤ ਹੀ ਹੁੰਦੀ ਆ। ਤੁਸੀਂ ਸਾਲਿਓ ਮੇਰਾ ਘਰ ਤੋੜਨ ਤੇ ਆਏ ਸੀ ਤੇ ਪਰਜਾਈਆਂ ਆਪ ਹੀ ਦੇਖ ਲਓ। ਸਭ ਦਿਖਦਾ, ਆਪਣੇ ਘਰ ਇਹਨਾਂ ਤੋਂ ਸੰਭਾਲੇ ਨਹੀਂ ਜਾਂਦੇ, ਚੱਲੀਆਂ ਦੂਜਿਆਂ ਦੇ ਘਰ ਸੰਭਾਲੋ। ਉਹ ਛੱਡ ਓਏ, ਮੇਰੀ ਘਰ ਵਾਲੀ ਤੋਂ ਮੇਰੀ ਕਮੀਜ਼ ਤੇ ਲਾਏ ਬਟਨ ਨਹੀਂ ਟਿਕਦੇ, ਉਹਦੇ ਮਿਲਾਏ ਰਿਸ਼ਤੇ ਜ਼ਰੂਰ ਟਿਕਣਗੇ। ਭਾਜੀ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਜੀ ਮੈਂ। ਦੇਖੋ ਭਾਜੀ, ਕਤਲ ਦੀ ਸਜ਼ਾ ਬਹੁਤ ਵੱਡੀ ਹੁੰਦੀ ਹੈ ਜੀ, ਐਵੇਂ ਕਿਤੇ ਜਾ ਜਾਂਦੀ ਨਾ ਹੋ ਜੇ ਜੀ। ਤੈਨੂੰ ਕਿਹਨੇ ਦੱਸਿਆ ਓਏ? ਜੀਜੇ ਨੇ। ਜੀਜਾ ਕਰ ਲੋ ਕਿ ਉਹਨੂੰ ਭਾਂਡਾ, ਇਹ ਸਾਲਾ ਜੀਜਾ ਮਰਵਾਏਗਾ ਸਾਨੂੰ। ਆ ਗਿਆ ਮੇਰਾ ਸਾਲਾ। ਸਾਲਾ ਨਹੀਂ ਜੀਜਾ ਜੀ। ਤੈਨੂੰ ਕੀ ਹੋਇਆ? ਜੀਜਾ ਜੀ ਘਬਰਾਓ ਨਾ, ਮੈਂ ਇਹਨਾਂ ਨੂੰ ਸਮਝਾਤਾ, ਹੁਣ ਕੁਝ ਨਹੀਂ ਕਹਿੰਦੇ ਮੈਨੂੰ। ਉਹ ਦੱਸੇਗਾ ਵੀ ਕਿ ਯੋਗਾ ਹੀ ਕਰੀ ਜਾਏਗਾ। ਉਹ ਆ ਗਈ। ਵਿਚਾਰੀ ਡਰੱਗਸ ਤੇ ਨਸ਼ੇ 'ਚ ਸੀ, ਤੁਸੀਂ ਉੱਪਰੋਂ ਸਿੱਟ ਕੇ ਮਾਰਤੀ। ਮੈਂ ਨਹੀਂ ਮਾਰੀ ਯਾਰ, ਤੁਸੀਂ ਮੇਰੇ ਕਿਹਨੇ ਦੇਖਦੇ? ਮੈਂ ਨਹੀਂ ਮਾਰੀ ਯਾਰ, ਮੈਂ ਨਹੀਂ ਮਾਰੀ। ਦੱਸਦਾ ਆ ਬਣਾਈ ਯਾਰ ਪੈਗ। ਭਾਈ ਸਾਹਿਬ ਇਨਵਾਈਟਡ ਕੌਮਾ? ਉਹ ਮੈਂ ਇਨਵਾਈਟਡ ਕਮੇ ਦੀ ਗੱਲ ਨਹੀਂ ਕਰਦਾ, ਮੈਂ ਤਾਂ ਇਹ ਪੁੱਛ ਰਿਹਾ ਵੀ ਕਿਸੇ ਨੇ ਬੁਲਾਇਆ ਵੀ ਜਾਂ ਉਹੀ ਮੂੰਹ ਚੁੱਕੀ ਫਿਰਦੇ ਇੱਥੇ? ਬਿਨਾ ਬੁਲਾਏ ਗਿਆ ਨੂੰ ਤਾਂ ਬਹੁਤ ਟਾਈਮ ਹੋ ਗਿਆ। ਅੱਛਾ, ਪਹਿਲਾਂ ਜਾਂਦੇ ਰਹਿੰਦੇ ਸੀ। ਮੇਰਾ ਮਤਲਬ ਇੱਥੇ ਲੱਕੀ ਦੀਆਂ ਭਾਬੀਆਂ ਨੇ ਇਨਵਾਈਟ ਕੀਤਾ। ਵੈਸੇ ਭਾਈ ਸਾਹਿਬ ਹੋ ਕੌਣ ਤੁਸੀਂ? ਲੱਕੀ ਦਾ ਸਾਲਾ। ਹੁੱਬ ਕਿਤਾ ਦੱਸ ਰਹੇ ਜਿਵੇਂ ਡੀਸੀ ਲੱਗੇ ਹੁੰਦੇ ਭਾਜੀ। ਵੀਰ ਜੀ ਮੈਂ ਲੱਕੀ ਨੂੰ ਲੱਭ ਕੇ ਆਈ। ਆ ਲੋ ਵੀਰ ਜੀ ਪਾਣੀ ਤੇ ਆ ਦਵਾਈ। ਚੁੱਪਚਾਪ ਮੇਰਾ ਬੈਗ ਮੈਨੂੰ ਦੇ ਦਿਓ, ਨਹੀਂ ਤਾਂ ਮੈਂ ਰੌਲਾ ਪਾ ਦੂੰਗੀ ਕਿ ਕਤਲ ਤੁਸੀਂ ਕੀਤਾ। ਬੈਗ ਕੀ ਕਰ ਰਿਹਾ? ਬੈਗ 'ਚ ਕਿਹੜਾ ਪੈਨ ਡਰਾਈਵ ਹੈ? ਤੁਸੀਂ ਵੀ ਨਾ ਉਦਾਂ ਹੀ। ਸੀਰਤ ਮਰ ਕੇ। ਇਹ ਕੌਣ ਸੀ? ਇਹ ਡਿੰਪੀ ਦੀ ਸਾਲੀ। ਤੁਸੀਂ ਤਾਂ ਕਹਿੰਦੇ ਸੀ ਡਿੰਪੀ ਦੀ ਵਾਈਫ ਕੱਲੀ ਕੱਲੀ ਕੁੜੀ ਹੈ। ਨਹੀਂ ਇਹਦੇ ਸਹੁਰੇ ਨੇ 2 ਵਿਆਹ ਕਰਾਏ ਸੀ ਨਾ, ਤੁਹਾਨੂੰ ਪਤਾ ਨਹੀਂ ਹੈਗਾ। ਦੂਜੀ ਵਾਈਫ ਦੀ ਬੇਟੀ ਸੀ ਇਹ। 2 ਵਿਆਹ ਕਿਉਂ? ਪਹਿਲੀ ਤਾਂ ਦਾਜ ਘੱਟ ਮਿਲਿਆ ਸੀ, ਇਸ ਕਰਕੇ ਉਹਨੇ ਦੂਜਾ ਕਰਾਇਆ ਸੀ। ਸਟ੍ਰੇਂਜ। ਅੱਛਾ ਭਾਬੀਆਂ ਕਿੱਥੇ ਨੇ? ਉਹਨਾਂ ਨੂੰ ਮਿਲਤਾ ਆਵਾਂ ਮੈਂ? ਮਿਲਣਾ ਕਿਉਂ? ਕਿਉਂ ਮਤਲਬ?
ਮਤਲਬ ਇੰਨੀ ਦੇਰ ਬਾਅਦ ਆਪਾਂ ਮਿਲੇ ਆ ਪਹਿਲਾਂ ਆਪਾਂ ਤਾਂ ਕੋਈ ਮਿੱਠੀਆਂ ਜਿਹੀਆਂ ਗੱਲਾਂ ਕਰ ਲਈਏ ਚਲੋ ਬਹੁਤ ਸ਼ੁਕਰੀ ਮੈਂ ਸਾਲੀ ਨੂੰ ਮੇਰੀ ਉਹ ਸਾਲੀ ਬਣਾਉਣਾ ਸੀ। ਉਹ ਤੂੰ ਸ਼ੁਕਰ ਕਰ ਤੇਰੀ ਭੈਣ ਨਹੀਂ ਬਣਾਈ। ਤੁਹਾਡੀ ਭੈਣ ਨੂੰ ਮੇਰੀ ਭੈਣ ਕਿਉਂ ਬਣਾਉਂਦੇ ਹੋ? ਹੋਰ ਬੇਬੇ ਬਣਾ ਦੀ ਉਹਨੂੰ ਤੁਸੀਂ ਨਿਆਣੀ ਇੱਥੇ ਨੂੰ ਖੜੀ ਕੀ ਤੇਰੀ। ਕਰਦੇ ਹੋ? ਆ ਲੱਕੀ ਕਿਹਦੇ ਨਾਲ ਤੁਰਿਆ ਫਿਰਦਾ ਹੈ? ਲੱਕੀ ਦੀ ਨਾ ਫਰੈਂਡ ਹੈ, ਫੇਸਬੁੱਕ ਫਰੈਂਡ। ਅੱਜ ਤੁਹਾਨੂੰ ਪਤਾ ਨੈਟ ਕੰਮ ਨਹੀਂ ਕਰ ਰਿਹਾ, ਫੇਸ ਟੂ ਫੇਸ ਹੀ ਮਿਲਣਾ ਗਈ। ਆ ਡਿੰਪੀ ਤੈਨੂੰ ਭੁੱਖ ਲੱਗੀ ਹੋਣੀ ਆ, ਆਪਾਂ ਕੁਝ ਖਾ ਕੇ ਨਾ ਆਈਏ। ਹਾਂ ਚਲੋ ਚਲੋ ਆ ਜਾਓ ਬਈ। ਸਾਲਿਓ ਤਾੜੀਆਂ ਮਾਰ ਰਹੇ ਹੋ? ਤੁਹਾਡੇ ਨਾਨੇ ਨੇ ਕਹਾਣੀ ਨਹੀਂ ਸੁਣਾਈ? ਚੜੋ ਜਲਦੀ, ਪੈਨ ਡਰਾਈਵ ਕੱਢੋ। ਨਹੀਂ ਦੇਣੀ ਇਹਨਾਂ ਨੂੰ ਪੈਨ ਡਰਾਈਵ, ਉਸ ਵਿੱਚ ਮੇਰਾ ਵੀ ਹਿੱਸਾ ਹੈ। ਉਹ ਇਹਨੇ ਵੈਸੇ ਵੀ ਤੇਰੇ 2 ਹਿੱਸੇ ਕਰ ਦੇਣੇ ਆ, ਦੇ ਲੈਣ ਦੇ। ਨਹੀਂ ਦੇਣੀ। ਜੈਕੀ ਦਾਦਾ ਆਪਾਂ ਪੈਨ ਡਰਾਈਵ ਮੰਗ ਕਿਉਂ ਰਹੇ ਹਾਂ? ਆਈ ਥਿੰਕ ਆਪਾਂ ਨੂੰ ਸ਼ੌਂਕ ਹੈ ਮੰਗਣ ਦਾ। ਚਲੋ ਓਏ ਪੈਨ ਡਰਾਈਵ ਲੱਭੋ। ਮੈਨੂੰ ਲੱਗਦਾ ਕਿ ਪੈਨ ਡਰਾਈਵ ਇੱਥੇ ਹੀ ਕਿਤੇ ਹੈ। ਓਕੇ ਟਾਰਚ ਮਾਰ। ਕਿੱਥੇ? ਉੱਥੇ। ਓਕੇ ਲਾਈਟ ਮਾਰਨ ਨੂੰ ਕਿਹਾ ਸੌਰੀ ਡੈਡ, ਲਾਈਟ ਤਾਂ ਹੁਣ ਟੁੱਟ ਗਈ। ਮੈਂ ਵੇਖਿਆ ਬਰਥਡੇਆਂ ਦੇ ਹੀ ਪੰਗੇ ਆ ਸਾਰੇ। ਪਹਿਲਾਂ ਤੇਰੇ ਬਰਥਡੇ ਤੇ ਸਿਆਪਾ ਪੈ ਗਿਆ, ਹੁਣ ਚੱਪੂ ਦੇ ਬਰਥਡੇ ਤੇ ਸਾਡਾ ਡੈਡ ਡੇ ਆ ਗਿਆ। ਆਪਾਂ ਅੱਗੇ ਤੋਂ ਕਿਸੇ ਵੀ ਸਾਲੇ ਦਾ ਬਰਥਡੇ ਨਹੀਂ ਮਨਾਇਆ ਕਰਨਾ, ਪ੍ਰੋਮਿਸ। ਸਾਲਿਓ ਕਦੇ ਆਪਦੀ ਗਲਤੀ ਨਾ ਮੰਨਿਓ। ਭਾਜੀ ਪਲੀਜ਼ ਮੇਰੀ ਇੱਕ ਰਿਕੁਐਸਟ ਹੈ, ਮੈਨੂੰ ਅੱਡ ਬਣ ਕੇ ਮਾਰਿਓ। ਘੱਟੋ ਘੱਟ ਮੇਰੀ ਆਤਮਾ ਤਾਂ ਮਾੜੀ ਸੰਗਤ ਤੋਂ ਦੂਰ ਰਹੇ। ਹੁਣ ਮਰਨ ਲੱਗੇ ਤਾਂ ਇੱਕ ਹੋ ਜਾਓ ਯਾਰ। ਭਾਜੀ ਸਾਰਾ ਘਰ ਲੱਭ ਲਿਆ, ਪੈਨ ਡਰਾਈਵ ਕਿਤੇ ਨਹੀਂ ਮਿਲਿਆ। ਪੈਨ ਡਰਾਈਵ ਦੱਸ ਦਿਓ ਕਿੱਥੇ ਹੈ। ਮੈਂ ਸਿਰਫ 5 ਤੱਕ ਗਿਣਾਂਗਾ। 1 ਵੀਰ ਜੀ ਤੁਸੀਂ ਮੇਰਾ ਆਈਪੈਡ, ਆਈਪੋਡ, ਆਈਫੋਨ ਸਾਰਾ ਕੁਝ ਲੈ ਜਾਓ, ਪਰ ਪੈਨ ਡਰਾਈਵ ਦਾ ਲੱਕੀ ਨੂੰ ਪਤਾ ਜੇ ਸੌਂ ਵਾਲੀ ਗੱਲ। 2 ਭਾਜੀ ਹੌਲੀ ਹੌਲੀ ਗਿਣੋ, ਕਈ ਵਾਰੀ ਬੰਦੇ ਦਾ ਦੱਸਣ ਦਾ ਮੂਡ ਬਣਦੇ, ਟਾਈਮ ਲੱਗ ਜਾਂਦਾ। ਲੋਕੀ ਮਰਨ ਤੋਂ ਪਹਿਲਾਂ ਆਖਰੀ ਇੱਛਾ ਪੁੱਛਦੇ ਆ, ਤੁਸੀਂ ਪੈਨ ਡਰਾਈਵ ਪੁੱਛੀ ਜਾਂਦੇ ਹੋ। ਇੰਨਾ ਵੀ ਕੀ ਐਡਵਾਂਸ ਹੋਣਾ? 3 ਇੱਕ ਮਿੰਟ ਡੈਡੀ, ਇਲੀਗਲ ਕੰਮ ਨਹੀਂ ਕਰਨਾ। ਇਹ ਸਪੈਸ਼ਲ ਦਾ ਲਾਇਸੈਂਸ ਵਾਲੇ ਕੱਲ ਬਣ ਕੇ ਆਉਣਾ। ਇੰਨਾ ਮਾਰੋ। ਗੁੱਡ ਬॉय, ਲਾਇਸੈਂਸ ਟੂ ਕਿਲ। 4 ਉਹ ਲੱਕੀ ਤੇਰਾ ਕੱਖ ਨਾ ਰਹੇ, ਓਏ ਦੱਸ ਦੇ। ਆ ਨਾਲ ਜਿਹੜੀ ਮੁਸੀਬਤ ਬੰਨੀ ਆ, ਆਪਣੇ ਘਰਾਂ 'ਚ ਕਲੇਸ਼ ਪਵਾ ਦੂ। ਕਲੇਸ਼ ਦਾ ਤੇ ਪਤਾ ਨਹੀਂ, ਜੇ ਉਹਨੇ 5 ਗਿਣ ਦਿੱਤੇ ਨਾ ਆਪਣੇ ਘਰਾਂ 'ਚ ਵੈਨ ਜ਼ਰੂਰ ਪੈਣਗੇ। ਹਾਏ ਹਾਏ ਸ਼ੇਰਾ, ਕੋਈ ਨਹੀਂ ਤੇਰਾ। 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 ਭਾਜੀ ਛੱਡੋ ਪਰਾਂ ਬਲੈਕਮੇਲਿੰਗ ਨੂੰ, ਮੈਂ ਆਪੀ ਮਿਹਨਤ ਕਰਕੇ 2-4 ਕਰੋੜ ਰੁਪਇਆ ਕਮਾ ਕੇ ਤੁਹਾਨੂੰ ਦੇ ਦੇਣਾ, ਮੈਨੂੰ ਕੱਲੇ ਨੂੰ ਛੱਡ ਦੋ ਪਲੀਜ਼। ਬਕਵਾਸ ਮਾਰਦਾ, ਕੋਈ ਮਿਹਨਤ ਮੁੰਤ ਨਹੀਂ ਹੋਣੀ ਇਹ ਤੋਂ। ਇਹ ਤਾਂ ਸਾਲਾ ਪਹਿਲਾਂ ਹੀ ਘਰ ਜਵਾਈ ਆ। ਸਾਲਿਓ ਕਿਤੇ ਤਾਂ ਛੱਡ ਜੋ, ਮੈਨੂੰ ਨਾਲ ਜਾਣੋ। ਸਾਲਿਆ ਉਦਾਂ ਘੁੰਮਣ ਫਿਰਨ ਨੂੰ ਹਰ ਥਾਂ ਸਾਡੇ ਨਾਲ ਜਾਣਾ, ਉੱਪਰ ਚੜਨ ਲੱਗੇ ਨੂੰ ਸਾਹ ਚੜਦਾ। ਤੁਸੀਂ ਜਾ ਕੇ ਸੈੱਟ ਹੋ, ਮੈਂ ਬਾਅਦ ਚ ਆਉਣਾ। ਸਾਲਿਓ ਇੱਥੇ ਬੈਠੇ ਲੜੀ ਜਾਂਦੇ ਹੋ, ਕੋਈ ਬਚਣ ਦਾ ਹੀ ਜਗਾੜ ਲਾ ਲਓ। ਉਹ ਜਿੰਨਾ ਕੱਸ ਕੇ ਮਾਮਾ ਉਹਨੇ ਬੰਨਿਆ ਨਾ, ਸਾਡੇ ਕੋਲੋਂ ਪਾਸਾ ਨਹੀਂ ਲਿਆ ਜਾਂਦਾ। ਤੂੰ ਜਗਾੜ ਲਾਉਣ ਦੀ ਗੱਲ ਕਰਦਾ ਯਾਰ। ਡੈਡੀ ਇਹਨਾਂ ਦੇ ਚੁੱਪ ਨਹੀਂ ਹੋਣਾ, 5 ਬੋਲਣ ਦੀ ਥਾਂ ਆਪ ਹੀ ਬਣਾਉਣੀ ਪੈਣੀ ਹੈ। 5 ਲੱਕੀ ਕੁੱਤੇ ਕਮੀਨੇ ਘਟਿਆ ਇਨਸਾਨ। ਇੱਕ ਮਿੰਟ, ਹੈਲੋ। ਤੇਰੀ ਹਿੰਮਤ ਕਿਵੇਂ ਹੋਈ ਇਸ ਕੁੜੀ ਕੋਲ ਹੋਟਲ 'ਚ ਜਾਣ ਦੀ? ਤੇ ਤੂੰ ਬੈਠਾ ਵੀ ਉਹਦੇ ਨਾਲ ਚਿੰਬੜ ਕੇ। ਉਹ ਬੈਠਾ ਕਿਤੋਂ, ਮੈਂ ਤਾਂ ਬੰਨਿਆ ਹੋਇਆ। ਨਾਲੇ ਮੈਂ ਉਹ ਡਾਊਨ ਜੀ ਨੂੰ ਕਿਹਾ ਸੀ ਵੀ ਇਹਨੂੰ ਉਹਨਾਂ ਨਾਲ ਬੰਨ੍ਹਦੇ। ਉਹ ਸਾਲੇ ਕਹਿੰਦੇ ਸੀ ਹੋਰ ਤਰ੍ਹਾਂ ਦੀਆਂ ਗੱਲਾਂ ਕਰਨੀਆਂ। ਹਾਂ ਤੂੰ ਕੁਝ ਵੀ ਕਰੀ ਜਾ, ਅੱਜ ਤਾਂ ਮੈਂ ਤੈਨੂੰ ਨਹੀਂ ਛੱਡਣਾ। ਉਹ ਦੋਨੋਂ ਖੜੇ ਕੀ ਦੇਖਦੇ ਹੋ ਤੁਸੀਂ? ਗੋਲੀ ਮਾਰ ਦੋ। ਗੋਲੀ ਤਾਂ ਮੈਂ ਤੈਨੂੰ ਮਾਰੂ ਅੱਜ। ਉਹ ਯਾਰ ਤੂੰ ਕਿਉਂ ਮਾਰੇਂਗੀ? ਮੈਨੂੰ ਤਾਂ ਸਾਲੇ ਹੋਟਲ ਵੀ ਇਹੀ ਨਾਲ ਲੈ ਕੇ ਗਏ ਸੀ। ਅੱਜ ਸਾਰਿਆਂ ਨੂੰ ਵੱਡੂ। 5 ਉਹ 5 ਹੋ ਗਏ, ਕੋਈ ਡੈਡੀ ਦੀ ਵੀ ਸੁਣ ਲਓ ਓਏ। ਉਹ ਭਰਜਾਈ ਜੀ ਪਹਿਲਾਂ ਗੱਲ ਤੇ ਸੁਣ ਲਓ ਸਾਡੀ ਪਿਆਰ ਨਾਲ। ਤੁਸੀਂ ਤੇ ਤੁਹਾਡੀਆਂ ਜਨਾਨੀਆਂ ਨੇ ਇਹਨੂੰ ਪਟਿਆ, ਇਹਨੂੰ ਇਹਦੇ ਨਾਲ ਵਿਆਹਣ ਨੂੰ ਫਿਰਦੇ ਹੋ। ਉਹ ਤੁਸੀਂ ਸਾਲਿਓ ਪਿਓ ਪੁੱਤ ਡਾਊਨ ਜੇ ਖੜੇ ਦੇਖੀ ਜਾਂਦੇ ਹੋ, ਪਿਸਤੌਲ ਸਾਲਿਓ ਵੇਚਣਾ ਵਾ। ਗੋਲੀ ਮਾਰ ਦੋ ਸਾਡੇ। ਸਾਲਿਆ ਹੁਣ ਨਾਲ ਸਾਨੂੰ ਵੀ ਮਰਵਾਏਗਾ। ਓਏ ਕਿਵੇਂ ਮਾਰਾ, ਪਹਿਲੇ ਨਹੀਂ ਤਾਂ ਪਿੱਛੇ ਕਰੋ। ਤੁਸੀਂ ਵਿੱਚ ਨਾ ਆਓ ਵੀਰ ਜੀ। ਉਹ ਭੈਣ ਜੀ ਵਿੱਚ ਤਾਂ ਤੁਸੀਂ ਆਏ ਹੋਏ ਹੋ, ਪਲੀਜ਼ ਸਾਈਡ ਤੇ ਹੋ ਜਾਓ, ਮੈਂ ਗੋਲੀ ਮਾਰਨੀ ਹੈ। ਲਓ ਮਾਰੋ ਇਹਨੂੰ, ਮਾਰੋ ਗੋਲੀ। ਥੈਂਕ ਯੂ ਭੂਆ ਜੀ। ਸੀਰਤ ਵੀਰ ਜੀ ਹੁਣ ਇਹ ਕੌਣ ਹੈ? ਆ ਦੇਖ ਲਓ, ਅਸੀਂ ਤਾਂ ਝੂਠ ਬੋਲਦੀਆਂ ਸੀ ਨਾ। ਇਹ ਸਭ ਕੀ ਚੱਲ ਰਿਹਾ ਲੱਕੀ? ਇੱਥੇ ਤਾਂ ਬਹੁਤ ਕੁਝ ਚੱਲ ਰਿਹਾ ਜੀ। ਹੁਣ ਤੁਹਾਨੂੰ ਮੈਂ ਕਾਹਦੀ ਡਿਟੇਲ ਦੇਵਾਂ? ਤੂੰ ਦੂਸਰੀ ਕੁੜੀ ਨੂੰ ਖੋਪਚੇ 'ਚ ਲੈ ਕੇ ਗਿਆ ਸੀ? ਖੋਪਚੇ 'ਚ ਨਹੀਂ, ਇਹ ਕੁੜੀ ਨੂੰ ਹੋਟਲ 'ਚ ਲੈ ਕੇ ਗਿਆ ਸੀ, ਉਹ ਵੀ ਆਪਣੇ ਬਰਥਡੇ ਵਾਲੇ ਦਿਨ। ਹਾਏ ਹਾਏ, ਹੋਟਲ ਤਾਂ ਖੋਪਚੇ ਨਾਲੋਂ ਵੀ ਮਾੜਾ ਹੁੰਦਾ ਹੈ। ਪਰ ਬਰਥਡੇ ਵਾਲੇ ਦਿਨ ਤਾਂ ਇਹ ਚੰਗੇ ਹੋਟਲ ਦੇ ਵਿੱਚ ਸੀ। ਇਹ ਕਹਿੰਦਾ ਹੋਟਲ ਚੰਗਾ ਸੀ। ਹੋਟਲ ਚੰਗਾ ਵੀ ਹੋਵੇ ਤਾਂ ਵੀ ਮਾੜਾ ਹੁੰਦਾ ਹੈ। ਵੀਰ ਜੀ ਵਿੱਚ ਨਾ ਪਾਓ, ਮੈਨੂੰ ਅੱਜ ਪੰਗਾ ਵੱਡਾ ਹੀ ਲੱਗਦਾ। ਹਲੋ ਰਾਮਲੀਲਾ, ਆਪਣਾ ਬੁਨਿਆਦ ਸੀਰੀਅਲ ਆਪਣੇ ਘਰ ਜਾ ਕੇ ਚਲਾਇਓ। ਭਾਜੀ ਤੁਸੀਂ ਵਿੱਚ ਨਾ ਬੋਲੋ, ਆਪਣਾ ਕੰਮ ਕਰੋ ਬਸ। ਹਾਂ ਚੱਕ ਲਓ ਮੇਰੇ ਸਾਲੇ ਨੂੰ। ਛੱਡ ਦੋ ਮੈਨੂੰ, ਮੈਂ ਦੰਦੀ ਵੱਢ ਲੂੰ। ਚੱਕੀ ਦਾਦਾ ਗਲਾ ਵੜ ਦੇ ਇਹਦਾ। ਰਹਿਣ ਦਿਓ ਡੈਡੀ, ਨਰਾਤੇ ਚੱਲਦੇ ਆ। ਤੂੰ ਪੰਡਤ ਦਾ ਨਹੀਂ, ਡਾਊਨ ਦਾ ਮੁੰਡਾ ਹੈ। ਲੱਕੀ ਇਹ ਸਭ ਕੀ ਆ? ਤੁਸੀਂ ਮੁੜਕੜ ਮੇਰੇ ਤੇ ਆ ਰਿਆ ਕਰੋ, ਤੁਹਾਨੂੰ ਵੀ ਤਾਂ ਦਿਖਦਾ ਇਹ ਸਭ ਕੀ ਆ। ਬਣ ਲਓ ਇਹਨਾਂ ਸਾਰਿਆਂ ਨੂੰ। 1 ਮਿੰਟ ਭਾਜੀ, ਪਹਿਲਾਂ ਐਂ ਦੱਸੋ ਤੁਹਾਡਾ ਕਾਹਦਾ ਮਸਲਾ? ਮੈਂ ਆਪਣੀ ਪੈਨ ਡਰਾਈਵ ਲੈਣ ਆਇਆ। ਕਿਹੜੀ ਸ਼ਾਪ ਤੋਂ ਆਏ ਹੋ? ਓਏ ਮੈਂ ਕੰਪਿਊਟਰ ਹਾਰਡਵੇਅਰ ਦਾ ਕੰਮ ਨਹੀਂ ਕਰਦਾ, ਡਾਊਨ ਹੈ। ਕਿਹੜੇ ਜ਼ਿਲ੍ਹੇ ਦੇ? ਓਏ ਉਹ ਡੀਸੀ ਨਹੀਂ ਲੱਗਾ, ਡੌਨ ਹੈ ਡੌਨ। ਉਹ ਲੱਕੀ ਸਮਝਾ ਲੈ ਆਪਣੇ ਸਾਲੇ ਨੂੰ, ਨਹੀਂ ਤਾਂ ਸਾਰੇ ਮਾਰੇ ਜਾਵਾਂਗੇ। ਤੈਨੂੰ ਦੱਸਾਂ ਮੈਂ, ਮੈਨੂੰ ਤਾਂ ਲੱਗਦਾ ਸੀ ਤੇਰਾ ਹੀ ਸਾਲਾ ਕਮਲਾ, ਪਰ ਅੱਜ ਪਤਾ ਲੱਗਿਆ ਦੁਨੀਆ ਦੇ ਸਾਰੇ ਹੀ ਸਾਲੇ ਕਮਲੇ ਹੁੰਦੇ। ਕੋਈ ਮੇਰੀ ਸੁਣੇਗਾ।
ਪਾਜੀ ਦੇਖਦੇ ਕੀ ਹੋ ਆਪਣੀ ਭੈਣ ਦਾ ਘਰ ਬਚਾਓ ਅੱਛਾ ਦੇਖ ਮੇਰੀ ਗੱਲ ਸੁਣ ਪਲੀਜ਼ ਕੋਈ ਵਿੱਚ ਨਾ ਆਇਓ ਅੱਜ ਮੈਂ ਆਪੇ ਹੀ ਸਭ ਠੀਕ ਕਰੂੰ ਤੁਸੀਂ ਇਹਦੀ ਕਿਉਂ ਸੁਣੀ ਜਾਂਦੇ ਹੋ ਭਾਜੀ ਆਪਣੀ ਭੈਣ ਦਾ ਘਰ ਬਚਾਓ ਭੈਣ ਦਾ ਘਰ ਉਜਾੜਨ ਵਾਲੇ ਤਾਂ ਤੁਸੀਂ ਹੋ ਹੁਣ ਬਚਾਓ ਲਾਈ ਹੈ ਦੇਖ ਤੂੰ ਟੈਨਸ਼ਨ ਨਾ ਲੈ ਇਹਨਾਂ ਨੇ ਮੈਨੂੰ ਸਭ ਦੱਸਤਾ ਤੇ ਤੁਸੀਂ ਤਾਂ ਵੀ ਇਹਨਾਂ ਦੇ ਨਾਲ ਹੋ ਵੈਸੇ ਗੱਲ ਤਾਂ ਸਹੀ ਕਹਿ ਰਹੇ ਨੇ ਇਹ ਵੀਰ ਜੀ ਹੁਣ ਪਤਾ ਲੱਗਿਆ ਲੱਕੀ ਆਪਣੀ ਹੱਦਾਂ ਕਿਉਂ ਪਾਰ ਕਰਦਾ ਹੈ ਕਿਉਂਕਿ ਤੁਸੀਂ ਸਾਰੇ ਇਹਦੇ ਨਾਲ ਹੋ ਸੀਰਤ मेरी पेन ड्राइव दे दो यार ਸੀਰਤ ਨੂੰ ਫੜੋ ਉਹਨੂੰ ਫੜੋ ਉਹ ਕੋਈ ਫੜ ਲਓ ਯਾਰ ਸੀਰਤ ਨੂੰ ਛੇਤੀ जैकी बाहर जाके देखी किते घर दे बाहर पागल खाना तो नहीं लिखा ਓ ਡੈਡੀ ਇੱਥੇ ਕਿੱਦਾਂ ਦੇਖਣ ਨਹੀਂ ਆਏ ਓਏ ਇਹ ਹੈ ਨਾ ਸਾਡੀ ਪਿਆਰ ਦੀ ਨਿਸ਼ਾਨੀ ਇਹਨੂੰ ਨਾਲ ਲੈ ਕੇ ਨਹਿਰ ਛਾਲ ਮਾਰੂ ਆਪਦੇ ਨਾਲ ਨਾਲ ਇਹਨੂੰ ਵੀ ਖਤਮ ਕਰ ਦੋ जैकी दादा आ जा बह जा मैं अज तो बाद है काम ही छड़ देना है आ ले ਕੰਮ ਚਲਾਉਣੇ ਤਾਂ ਹੁਣ ਸਾਰੇ ਹੀ ਔਖੇ ਹੁੰਦੇ ਆ ਡੈਡੀ ਵੈਸੇ ਗੱਲ ਗਲਤ ਹੈ ਇੰਨਾ ਲੇਟਲੀ ਤਾਂ ਕਦੇ ਤੁਹਾਨੂੰ ਮੰਮੀ ਨਹੀਂ ਲੈਂਦੇ ਜਿੰਨਾ ਇਹ ਲਈ ਜਾਂਦੇ ਆ ਖਬਰਦਾਰ ਜੇ ਹਜੇ ਕੁਛ ਕੀਤਾ ਜਸਟ ਸ਼ਟ ਅਪ ਯੂ ਚੀਟ ਮੈਨੂੰ ਆਰਡਰ ਨਾ ਦੇ ਨਹੀਂ ਪਲੀਜ਼ ਮੇਰੀ ਗੱਲ ਸੁਣ ਉਹ ਵੇਖ ਲੈ ਮਾਮਾ ਮਰਨ ਲੱਗੀ ਵੀ ਤੇਰੀ ਬੇਇੱਜ਼ਤੀ ਕਰਕੇ ਗਈ ਓ ਗੁੰਡਾ ਜੀ ਪੈਨ ਡਰਾਈਵ ਤਾਜ ਮਹਿਲ ਦੇ ਵਿੱਚ ਆ ਹੁਣ ਅਗਰੇ ਜਾਣਾ ਪੈਣਾ ਨਹੀਂ 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 ਜਿਹੜਾ ਤਾਜ ਮਹਿਲ ਸੀਰਤ ਲੈ ਕੇ ਭੱਜੀ ਆ ਉਹਦੇ ਵਿੱਚ ਹੈ ਤੁਹਾਡੀ ਮਾਂ ਨੂੰ ਮੋਸੀਆਂ ਖਾ ਫੜ ਲਓ ਕੁੜੀ ਨੂੰ ਚੱਲ ਉਹ ਫਤਿਹ ਮੈਨੂੰ ਵੀ ਨਾਲ ਲੈ ਜਾਓ ਉਹ ਹੁਣ ਸਾਡੇ ਵੱਲ ਕੀ ਬਿਟਰ ਬਿਟਰ ਵੇਖਦੀ ਹੋ ਜਾ ਕੇ ਸੀਰਤ ਨੂੰ ਫੜੋ ਓਹੋ ਪਹਿਲਾਂ ਇਹ ਤਾਂ ਕਲੀਅਰ ਕਰੋ ਕਿ ਸੀਰਤ ਹੈ ਕੌਣ ਸੀਰਤ ਤੋਂ ਤੁਹਾਡੀ ਮਾਂ ਜਿਹੜੀ ਭੱਜ ਗਈ ਏ ਹਾਏ ਮੈਂ ਮਰ ਗਈ ਇਹ ਸਾਰਾ ਸਿਆਪਾ ਇਸ ਬੰਟੀ ਦਾ ਪਾਇਆ ਹੋਇਆ ਇਹਨੇ ਤਾਂ ਇਹਨੂੰ ਸੀਰਤ ਕਹਿ ਕੇ ਮਿਲਾਇਆ ਸੀ ਜੇ ਸੜਿਆ ਤੇਰੀ ਭੈਣ ਨਾ ਖੜੀ ਹੁੰਦੀ ਨਾ ਤਾਂ ਮੈਂ ਤੈਨੂੰ ਭੈਣ ਦੀ ਗਾਲ ਕੱਢਣੀ ਸੀ ਮੈਨੂੰ ਤਾਂ ਇਹਨਾਂ ਨੇ ਐਸੇ ਨੂੰ ਇਹਦੀ ਮਗੇਤਰ ਕਹਿ ਕੇ ਮਿਲਾਇਆ ਸੀ ਲੱਕੀ ਤੇਰਾ ਕੀ ਬਣੂ ਉਹ ਭਾਜੀ ਪਹਿਲਾਂ ਮੇਰੇ ਹੱਥ ਖੋਲੋ ਮੈਂ ਜਾ ਕੇ ਸੀਰਤ ਨੂੰ ਬਚਾਵਾਂ ਇਹ ਗੱਲਾਂ ਬਾਅਦ ਚ ਦੇਖਾਂਗੇ